ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਉਹ ਕਈ ਦਹਾਕਿਆਂ ਤੋਂ ਆਪਣੇ ਨਾਲ ਕਈ ਡਿਫਰੈਂਟ ਤਰੀਕਿਆਂ 'ਚ ਡਿਫਰੈਂਟ ਰੂਪ ਦੇ ਵਿੱਚ ਸਾਡੇ ਨਾਲ ਚੱਲਦੀ ਆ ਰਹੀ ਹੈ, ਕਿਉਂਕਿ ਜਦੋਂ ਆਪਾਂ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਪਹਿਲਾਂ ਸੀਗੀ ਉਹ ਸੀ ਕਿ ਇੱਕ ਮਸ਼ੀਨ ਨੂੰ ਅਸੀਂ ਕਿਹਾ ਕਿ ਬਈ ਇਸ ਪੁਆਇੰਟ ਦੇ ਉੱਤੇ ਜਾ ਕੇ ਕੋਈ ਇੱਕ ਚੀਜ਼ ਕਰਨੀ ਹੈ, ਤੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਉਨੀ ਕੁ ਸੀ ਕਿ ਮਸ਼ੀਨ ਨੂੰ ਅਸੀਂ ਦੱਸਦੇ ਸੀਗੇ ਕਿ ਇਹ ਚੀਜ਼ ਕਰਨੀ। ਔਰ ਜਿਹੜੇ ਟੈਕਨੋਲੋਜੀ 'ਚ ਜੋ ਚੇਂਜ ਆਏ ਨੇ ਹੈ ਨਾ, ਤੇ ਮਸ਼ੀਨ ਲਰਨਿੰਗ ਦਾ ਖੇਤਰ ਵਿੱਚ ਆਇਆ ਕੁਛ ਸਾਲ ਪਹਿਲਾਂ ਤੱਕ। ਮਸ਼ੀਨ ਲਰਨਿੰਗ ਦੇ ਵਿੱਚ ਮਸ਼ੀਨਾਂ ਨੂੰ ਹਿਊਮਨਸ ਨੇ ਟ੍ਰੇਨ ਕਰਨਾ ਸ਼ੁਰੂ ਕੀਤਾ ਹੈ ਨਾ, ਤੇ ਰੋਬੋਟਿਕਸ ਤਾਂ ਕਾਫੀ ਦੇਰ ਤੋਂ ਹੀ ਇਸ ਚੀਜ਼ ਨੂੰ ਕਰਦੀ ਪਈ ਹੈ। ਜਿਹੜੀ ਮਸ਼ੀਨ ਲਰਨਿੰਗ ਮਾਡਲ ਸੀਗੇ ਦੈਨ ਦੇ ਸਟਾਰਟਿਡ ਕਮਿੰਗ ਇਨ। ਜਦੋਂ ਉਹਨਾਂ ਮਾਡਲਸ ਦੀ ਰਿਫਾਈਨਮੈਂਟ ਹੋਈ, ਉਹਨਾਂ ਨੂੰ ਫਾਈਨ ਟਿਊਨ ਕੀਤਾ ਗਿਆ, ਦੈਨ ਇਟ ਬਿਕੇਮ ਅ ਡੀਪ ਲਰਨਿੰਗ ਐਕਸਪੀਰੀਅੰਸ ਫॉर ਦੀ AI ਹੈ ਨਾ। ਜਦੋਂ ਡੀਪ ਲਰਨਿੰਗ ਹੋਈ ਉਹਦੇ ਵਿੱਚ ਕੀ ਸੀਗਾ ਕਿ ਅਸੀਂ ਹਿਊਮਨ ਬ੍ਰੇਨ ਦੇ ਤਰੀਕੇ ਦੇ ਨਾਲ AI ਨੂੰ ਸੋਚਣ ਵਾਸਤੇ ਮਜਬੂਰ ਕੀਤਾ। ਉਹਨਾਂ ਨੇ ਡਿਵੈਲਪ ਕੀਤਾ ਕਿ ਵੀ ਇਹ ਹਿਊਮਨ ਮਾਈਂਡ ਦੀ ਤਰੀਕੇ ਦੇ ਨਾਲ ਸੋਚੇ, ਤੇ ਜਦੋਂ ਉਹਨੇ ਹਿਊਮਨ ਮਾਈਂਡ ਦੀ ਤਰੀਕੇ ਦੇ ਨਾਲ ਸੋਚਣਾ ਸ਼ੁਰੂ ਕੀਤਾ ਤੇ ਉੱਥੋਂ 'ਚ ਹੀ ਫਿਰ ਜਨਰੇਟਿਵ AI ਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ, ਜਿੱਥੋਂ ਉਹਨੇ ਆਪਣੇ ਆਪ ਡਾਕੂਮੈਂਟਸ, ਆਪਣੇ ਆਪ ਟੈਕਸਟ, ਇਮੇजेस, ਵੀਡੀਓਜ਼, ਸਾਊਂਡਸ, ਐਵਰੀਥਿੰਗ ਜਿਹੜਾ ਉਹ ਕ੍ਰੀਏਟ ਕਰਨਾ ਸ਼ੁਰੂ ਕੀਤਾ। ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਡਰ ਬਹੁਤ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਜੌਬਾਂ ਖਾ ਗਈ ਹੈ ਨਾ। ਇਹ ਜਿਹੜੀ ਕਿ ਸਹੀ ਗੱਲ ਵੀ ਆ, ਵੀ ਅਸੀਂ ਦੇਖਦੇ ਹੀ ਪਏ ਹਾਂ ਨਾ, ਕੁਛ ਇਹਨਾਂ ਨੇ ਜੌਬਸ ਜਿਹੜੀਆਂ ਉਹਦੇ ਉੱਤੇ ਇੰਪੈਕਟ ਪਾਇਆ। ਇਹ ਤੁਸੀਂ ਜਿਹੜਾ ਜੌਬ ਰਿਡਕਸ਼ਨ ਆ, ਇਹਨੂੰ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੋੜ ਕੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਪ੍ਰੋਬਲਮ ਜਿਹੜੀ ਇਹ ਜੌਬ ਰਿਡਕਸ਼ਨਸ ਜਿਹੜੀਆਂ ਹਮੇਸ਼ਾ ਤੋਂ ਆਪਣੇ ਨਾਲ ਰਹੀਆਂ ਨੇ ਹੈ ਨਾ। ਤੇ ਜਦੋਂ ਦੇਖੋ ਤੁਸੀਂ ਟਾਈਪਰਾਈਟਰ ਤੋਂ ਕੰਪਿਊਟਰ ਆਏ ਹੋਣੇ ਆ, ਉਦੋਂ ਵੀ ਜੌਬ ਰਿਡਕਸ਼ਨਸ ਹੋਈਆਂ ਹੋਣੀਆਂ, ਜਾਂ ਜਦੋਂ ਤੋਂ ਹੱਥੀਂ ਕੰਮ ਕਰਨ ਵਾਲੇ ਲੋਕਾਂ ਨੇ, ਜਦੋਂ ਮਸ਼ੀਨਾਂ ਆਈਆਂ ਹੈ ਨਾ, ਤੇ ਉਹ ਇੱਕ ਬਹੁਤ ਸਿੰਪਲ ਐਗਜ਼ਾਮਪਲ, ਇੱਕ ਆਰੀ ਚਲਾਉਣ ਵਾਲਾ ਬੰਦਾ ਜਦੋਂ ਆ ਰਿਹਾ, ਮਸ਼ੀਨ ਆ ਗਈ ਤਾਂ ਓਬਵੀਅਸਲੀ ਉੱਥੇ ਜੌਬਸ ਘਟੀਆਂ ਹੋਣਗੀਆਂ, ਤਾਂ ਉਹਨਾਂ ਤੇ ਵੀ ਇੰਪੈਕਟ ਹੋਏਗਾ। ਪਰ ਜਿਹੜਾ ਪਹਿਲਾ ਇੰਪੈਕਟ ਸੀਗਾ, ਜਿਹੜਾ ਪਹਿਲੇ ਸਾਲਾਂ 'ਚ, ਕਿੰਨੇ ਸਾਲਾਂ 'ਚ ਆਪਾਂ ਇਹ ਸਭ ਚੀਜ਼ਾਂ ਦਾ ਜੌਬ ਰਿਡਕਸ਼ਨ ਦੇਖੀ ਹੈ, ਉਹ ਜੌਬ ਰਿਡਕਸ਼ਨ ਬਹੁਤ ਸਪੈਸੀਫਿਕ ਸਕੇਲ ਤੇ ਸੀਗੀ। ਜਿਹੜੀ AI ਦੇ ਨਾਲ ਜੌਬ ਰਿਡਕਸ਼ਨ ਹੈ ਉਹ ਬਹੁਤ ਵਾਈਡ ਸਕੇਲ ਤੇ ਹੈ। ਵੀ ਤੁਹਾਡੀ ਕੰਪਨੀ ਦੇ ਵਿੱਚ ਵੀ AI ਨੇ ਜਿਹੜੀਆਂ ਜੌਬਸ ਆ ਉਹ ਕੱਟ ਕਰਵਾਈਆਂ, ਤੇ ਕਿੱਦਾਂ ਜਿਹੜਾ ਉਹ ਅਸਰ ਪਾਇਆ, ਜੇ ਤੁਸੀਂ ਥੋੜਾ ਜਿਹਾ ਦੱਸ ਸਕਦੇ ਇਸ ਦੇ ਬਾਰੇ। ਇੱਕ ਮੈਂ ਆਟੋਮੇਸ਼ਨ ਦੀ ਸਕ੍ਰਿਪਟ ਲਿਖਣੀ ਹੈ ਹਨਾ। ਪਹਿਲਾਂ ਉਸ ਆਟੋਮੇਸ਼ਨ ਦੀ ਸਕ੍ਰਿਪਟ ਲਿਖਣ ਨੂੰ ਮੈਨੂੰ ਕਈ ਦਿਨ ਲੱਗਦੇ ਸੀਗੇ ਕਿ ਪਹਿਲਾਂ ਮੈਂ ਰਿਸਰਚ ਕਰੂੰਗਾ, ਤੇ ਫਿਰ ਉਸ ਤੋਂ ਬਾਅਦ ਮੈਂ ਉਹ ਆਟੋਮੇਸ਼ਨ ਸਕ੍ਰਿਪਟ ਲਿਖੂੰਗਾ, ਉਹਦੇ ਵਿੱਚ ਫਿਰ ਐਰਰਸ ਆਣਗੇ, ਡੀਬਗ ਕਰਨੀ ਪੈਣੀ ਹੈ ਕਿ ਕੀ ਐਰਰਸ ਨੇ, ਐਂਡ ਦੈਨ ਇਵੈਂਚੁਅਲੀ ਜਿਹੜੀ ਹੈ ਕਿ ਉਹਦਾ ਮੈਨੂੰ ਆਊਟਪੁੱਟ ਮਿਲੂਗਾ। ਉਹ ਜਿਹੜਾ ਟਾਈਮ ਹੈ ਘੱਟ ਕੇ AI ਦੇ ਨਾਲ ਹਨਾ, ਸੋ ਇਟ ਹੈਜ਼ ਉਹ ਰਿਡਿਊਸ ਹੋ ਕੇ ਕੁਝ ਘੰਟਿਆਂ ਦਾ ਹੋ ਗਿਆ। ਇਹਨਾਂ ਤੋਂ ਕੁਝ ਘੰਟਿਆਂ ਦੇ ਵਿੱਚ ਮੈਂ AI ਦੇ ਥਰੂ ਹੁਣ ਉਹ ਸਕ੍ਰਿਪਟ ਜਿਹੜੀ ਹੈ ਉਹ ਮੈਂ ਈਜ਼ੀਲੀ ਕੁਝ ਘੰਟਿਆਂ ਦੇ ਵਿੱਚ ਹੀ ਲਿਖ ਸਕਦਾ। ਔਰ ਉਹਦੇ ਵਾਸਤੇ ਮੈਨੂੰ ਕੋਈ ਕੋਡਿੰਗ ਦੀ ਨੌਲੇਜ ਹੋਣੀ ਜ਼ਰੂਰੀ ਨਹੀਂ ਹੈ, ਮੈਨੂੰ ਸਿਰਫ ਉਹਨੂੰ ਪ੍ਰੌਂਪਟ ਕਰਨਾ ਆਉਣਾ ਚਾਹੀਦਾ, AI ਨੂੰ ਪੁੱਛਣਾ ਆਉਣਾ ਚਾਹੀਦਾ ਕਿ ਵੀ AI ਤੋਂ ਮੈਂ ਪੁੱਛਣਾ ਕਿੱਦਾਂ ਹੈ। ਪਰ ਆਉਣ ਟਾਈਮ ਦੇ ਵਿੱਚ ਕੌਣ AI ਦੇ ਨਾਲ ਕੰਮ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ, ਇਹਦੇ ਵਿੱਚ ਵੀ ਪਾੜਾ ਬਹੁਤ ਵਧੇਗਾ, ਕਿਉਂਕਿ ਹਰ ਕਿਸੇ ਨੂੰ AI ਐਕਸੈਸਿਬਲ ਨਹੀਂ ਹੈ ਇੰਨੇ, ਜਾਂ ਹਰ ਕੋਈ AI ਜਾਂ ਟੈਕ ਸੇਵੀ ਨਹੀਂ ਹੁੰਦਾ। ਦੀ ਮੈਜੋਰਿਟੀ ਪੋਪੂਲੇਸ਼ਨ ਹੈਗੀ ਹੈ ਜਿਹੜੀ, ਤੁਸੀਂ ਅਮਰੀਕਾ ਦੀ ਵੀ ਬਹੁਤੀ ਰੂਰਲ ਪੋਪੂਲੇਸ਼ਨ ਲੈ ਲਓ, ਉਹ ਵੀ ਟੈਕ ਸੇਵੀ ਨਹੀਂ ਹੈ, ਜਾਂ ਕਈਆਂ ਨੂੰ ਤੇ ਕਈਆਂ ਦੇ GPT ਜਾਂ ਕਿਸੇ ਹੋਰ AI ਦੀ ਸਬਸਕ੍ਰਿਪਸ਼ਨ ਨਹੀਂ ਲੈ ਸਕਦੇ ਹੋਣਗੇ, ਤੇ ਉਹ ਉਸ ਟੈਕਨੋਲੋਜੀ ਨੂੰ ਯੂਜ਼ ਕਰਨ ਤੋਂ ਵਾਂਝੇ ਰਹਿ ਸਕਦੇ ਹਨ। ਸੋ ਉਸ ਚੀਜ਼ ਦਾ ਪਾੜਾ ਵੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਵਧੇਗਾ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ ਉਹ AI ਨੇ ਨਹੀਂ ਖਾਣੀਆਂ। ਜਿਹਨੂੰ AI ਆਉਂਦੀ ਹੈ ਉਹਨਾਂ ਨੇ ਤੁਹਾਡੀਆਂ ਨੌਕਰੀਆਂ ਜਿਹੜੀਆਂ ਉਹ ਲੈਣੀਆਂ। ਯਾਨੀ AI ਤੇ ਏਜੈਂਟਿਕ AI ਦੇ ਵਿੱਚ ਫਰਕ ਕੀ ਹੈ? ਜਿਹੜੀ ਮੋਟੇ ਤੌਰ ਦੇ ਉੱਤੇ ਰਿੰਦਰ ਸਿੰਘ, ਜਿਹੜੀ ਆਪਣੇ ਇਹਦਾ ਡਿਫਰੈਂਸ ਹੈਗਾ ਨਾ, ਜਨਰੇਟਿਵ AI ਦਾ ਮਤਲਬ ਹੈਗਾ ਕੁਝ ਜਨਰੇਟ ਕਰਨਾ, ਜਿਹੜੀ ਹੈਗੀ ਹੈ ਏਜੈਂਟਿਕ AI ਦੀ ਸਹੀ ਤਰੀਕੇ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤੇ ਆਟੋਮੇਸ਼ਨ ਦੇ ਨਾਲ ਹੋ ਸਕਦੀ ਹੈ। ਤਿੰਨ ਜਿਹੜੇ ਟੈਕ ਦੇ ਟੌਪਿਕ ਹੈਗੇ ਆ, ਤਿੰਨ ਟੈਕ ਦੇ ਫੀਲਡ ਆ, ਬਹੁਤ ਜ਼ਿਆਦਾ ਆਉਣ ਵਾਲੇ ਗਰੋ ਕਰ ਰਹੇ ਆ, ਗਰੋ ਕਰਨਗੇ, ਜਿਹੜੇ ਹੁਣ ਅਸੀਂ ਦੇਖ ਰਹੇ ਹਾਂ ਕਰ ਵੀ ਰਹੇ ਆ। ਇੱਕ ਤਾਂ ਜਨਰਲ AI ਦੇ ਨਾਲ ਰਿਲੇਟਡ ਨੌਲੇਜ, ਨੰਬਰ 2 ਦੇ ਉੱਤੇ ਸਾਈਬਰ ਸਿਕਿਉਰਿਟੀ, ਜਾਂ ਹੁਣ ਇਨ ਜਨਰਲ AI ਸਿਕਿਉਰਿਟੀ ਵੀ ਉਹਦੇ 'ਚ ਆ ਜਾਂਦੀ ਹੈ, ਰਾਈਟ। ਸਾਈਬਰ ਸਿਕਿਉਰਿਟੀ ਦਾ ਵੱਡਾ ਹਿੱਸਾ ਇੱਕ ਆ, ਤੇ ਤੀਸਰੀ ਚੀਜ਼ ਹੈਗੀ ਆ ਜਿਹੜਾ ਅਗਲਾ ਫੀਲਡ ਹੈਗਾ ਰੋਬੋਟਿਕਸ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਤੇ ਪ੍ਰੋਗਰਾਮ ਪੰਜਾਬੀ ਟੈਕ ਟਾਕ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਵਿੰਦਰ ਸਿੰਘ ਕੰਗ। ਹਰਵਿੰਦਰ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਮੀਰ ਸਿੰਘ। ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣੇ ਤੇ ਸਤਿਕਾਰਤ ਸਰੋਤਿਆਂ ਦਾ ਨਿੱਘਾ ਜੀ ਆਇਆਂ ਨੂੰ ਇੱਕ ਵਾਰੀ ਫੇਰ ਤੋਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ, ਜਿਹਦੀ ਆਪਾਂ ਰਾਜਕਰਨ ਤੀਜੀ ਐਨੀਵਰਸਰੀ ਹੁਣ ਮਨਾਵਾਂਗੇ ਅਗਲੇ ਮਹੀਨੇ।
3 ਸਾਲ ਹੋ ਗਏ ਸਾਨੂੰ ਇਹ ਪ੍ਰੋਗਰਾਮ ਕਰਦਿਆਂ ਤੇ 3 ਸਾਲਾਂ ਦੇ ਵਿੱਚ ਅਸੀਂ ਇਹੀ ਗੱਲਾਂ ਬਾਤਾਂ ਕਰਦੇ ਹਾਂ ਕਿ ਟੈਕਨੋਲੋਜੀ ਕਿਹੜੀ ਰਫ਼ਤਾਰ ਨਾਲ ਵੱਧ ਰਹੀ ਆ, ਕਿਹੜੇ ਪਾਸੇ ਨੂੰ ਜਾ ਰਹੀ ਆ, ਕਿੱਦਾਂ ਸਾਡੀ ਜ਼ਿੰਦਗੀ ਨੂੰ, ਸਾਡੇ ਬਿਜ਼ਨੈਸਿਸ ਨੂੰ ਇੰਪੈਕਟ ਕਰਦੀ ਆ। ਤੇ ਪੰਜਾਬੀ ਟੈਕ ਟਾਕ ਦੇ ਲਈ ਸਾਡੇ ਨੂੰ ਬਹੁਤ ਜ਼ਿਆਦਾ ਫੀਡਬੈਕ ਆਉਂਦੀ ਆ, ਸੋ ਬਹੁਤ ਥੈਂਕ ਯੂ ਜਿਹੜੇ ਸਾਨੂੰ ਫੀਡਬੈਕ ਦਿੰਦੇ ਆ। ਤੇ ਇੱਕ ਵਾਰੀ ਫਿਰ ਤੋਂ ਲੈ ਕੇ ਆਏ ਆ ਪ੍ਰੋਗਰਾਮ ਪੰਜਾਬੀ ਟੈਕ ਟਾਕ ਤੁਹਾਡੀ ਸੇਵਾ ਦੇ ਵਿੱਚ, ਆਪਣੇ 'ਚ ਇੱਕ ਖਾਸ ਹੀ ਅੱਜ ਗੈਸਟ ਦੇ ਨਾਲ। ਉਹਦੀ ਇੰਟਰੋਡਕਸ਼ਨ ਰਾਜਕਰਨਵੀਰ ਸਿੰਘ ਹੁਣੀ ਕਰਨਗੇ ਜੀ। ਜੀ ਬਿਲਕੁਲ, ਮੈਂ ਸਗੋਂ ਕਹਿਣ ਲੱਗਾ ਸੀਗਾ ਵੀ ਤੁਸੀਂ ਕਰੋਗੇ, ਪਰ 10x ਜੀਨੋਮਿਕਸ ਦੇ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਹੇ ਤੇ ਸਿਲੀਕਨ ਵੈਲੀ ਦੇ ਵਿੱਚ ਪਿਛਲੇ 1 ਦਹਾਕੇ ਤੋਂ ਵੱਧ ਇਹਨਾਂ ਨੂੰ ਹੋ ਗਿਆ ਆ। ਆਪਣੀਆਂ ਸਰਵਿਸਿਜ਼, IT ਇੰਡਸਟਰੀ, ਹੋਰ ਬਹੁਤ ਸਾਰੇ ਇਹਨਾਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਕੰਮ ਕੀਤਾ ਹੈ। ਤੇ ਅੱਜ ਉਹਨਾਂ ਨੂੰ ਆਪਾਂ ਜੀਆਂ ਨੂੰ ਆਖਦੇ ਹਾਂ। ਇੰਦਰਜੀਤ ਸਿੰਘ ਜੀ ਆਪਣੇ ਨਾਲ ਜਿਹੜੇ ਹੋਏ ਆ, ਤੇ ਸਾਂਝ ਸਾਡੀ ਪੰਜਾਬੀ ਰੇਡੀਓ USA ਦੇ ਨਾਲ ਇਹਨਾਂ ਦੀ ਪੁਰਾਣੀ ਆ। ਜਦੋਂ ਇਹ ਸੈਨੋਜੇ ਸਟੇਟ ਦੇ ਵਿੱਚ, ਦੇਖੋ ਅੱਜ ਸਾਰੇ ਸੈਨੋਜੇ ਸਟੇਟ ਵਾਲੇ ਇਕੱਠੇ ਆ, ਤੇ ਸੈਨੋਜੇ ਸਟੇਟ ਦੇ ਵਿੱਚ ਪੜ੍ਹਦੇ ਸੀਗੇ ਤੇ ਪੰਜਾਬੀ ਰੇਡੀਓ USA ਦੇ ਲਈ ਉਦੋਂ ਇਹਨਾਂ ਨੇ ਵਲੰਟੀਅਰ ਸਰਵਿਸਿਜ਼ ਵੀ ਕੀਤੀਆਂ। ਉਹਨਾਂ ਦੇ ਲਈ ਇਹਨਾਂ ਦਾ ਇੰਦਰਜੀਤ ਭਾਈ ਦਾ ਅਸੀਂ ਥੈਂਕ ਯੂ ਵੀ ਕਰਦੇ ਹਾਂ। ਤੇ ਅੱਜ ਸਭ ਤੋਂ ਪਹਿਲਾਂ ਫਿਰ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ। ਇੰਦਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਰਾਜਕਿਰਨ ਸਿੰਘ ਜੀ, ਸਤਿ ਸ੍ਰੀ ਅਕਾਲ ਹਰਵਿੰਦਰ ਸਿੰਘ। ਪੰਜਾਬੀ ਰੇਡੀਓ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਿੱਘੀ ਸਤਿ ਸ੍ਰੀ ਅਕਾਲ। ਸੋ ਹਰਵਿੰਦਰ, ਥੋੜਾ ਜਿਹਾ ਤੁਸੀਂ ਹੋਰ ਐਡ ਕਰ ਦਿਓ। ਇੰਦਰਜੀਤ ਸਿੰਘ ਅੱਜ ਥੋੜਾ ਜਿਹਾ, ਹਾਂਜੀ, ਤੇ ਆਪਾਂ ਜਿਹੜੀ ਤੀਜੀ ਐਨੀਵਰਸਰੀ ਉਹਦੇ ਲਾਗੇ ਹੈ ਨਾ ਪਹੁੰਚ ਗਏ ਹਾਂ। 3 ਸਾਲ ਹੋ ਗਏ ਸਾਨੂੰ ਪ੍ਰੋਗਰਾਮ ਸ਼ੁਰੂ ਕੀਤੇ। ਤੇ ਆਪਾਂ ਗੱਲ ਇਹ ਹੈ ਕਿ ਸਾਨੂੰ ਤਾਂ ਇਸ ਪੱਖੋਂ ਸਰੋਤੇ ਹੈ ਨਾ ਸੁਣਦੇ ਰਹਿੰਦੇ, ਆਪਾਂ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ। ਪਰ ਇਹ ਹੈ ਕਿ ਆਪਾਂ ਇੱਕ ਕੋਸ਼ਿਸ਼ ਹੁਣ ਇਹ ਹੁੰਦੀ ਹੈ ਕਿ ਇੱਕ ਡਿਫਰੈਂਟ ਪਰਸਪੈਕਟਿਵ ਨੂੰ ਵੀ ਲੈ ਕੇ ਆਈਏ, ਹੈ ਨਾ ਗੱਲਾਂ ਬਾਤਾਂ ਤੇ। ਕਈ ਵੇਖੋ, ਟੈਕਨੋਲੋਜੀ ਦੀ ਦੁਨੀਆ ਐਡੀ ਵੱਡੀ ਆ ਕਿ ਤੁਸੀਂ ਜਿੰਨਾ ਮਰਜ਼ੀ ਆਪਣੇ ਹਿਸਾਬ ਨਾਲ ਐਕਸਪਲੇਨ ਕਰ ਦਿਓ, ਤੁਸੀਂ 100% ਇਹਨੂੰ ਐਕਸਪਲੇਨ ਨਹੀਂ ਕਰ ਸਕਦੇ, ਹੈ ਨਾ। ਕੋਈ ਨਾ ਕੋਈ ਪੱਖ ਜਿਹੜਾ ਉਹਦਾ ਅਣਛੋਇਆ ਰਹਿ ਜਾਂਦਾ। ਸੋ ਉਸ ਸੰਦਰਭ ਦੇ ਵਿੱਚ ਇਹ ਆ ਕਿ ਆਪਾਂ ਜਿਹੜੇ ਗੈਸਟ ਦੇ ਤੌਰ ਦੇ ਉੱਤੇ ਜਿਹੜੇ ਸਬਜੈਕਟ ਮੈਟਰ ਐਕਸਪਰਟ ਆ, ਉਹਨਾਂ ਨੂੰ ਲੈ ਕੇ ਆਉਂਦੇ ਆ। ਤੇ ਇਸ ਕੇਸ ਵਿੱਚ ਸਾਡੇ ਇੰਦਰਜੀਤ ਸਿੰਘ ਹੋਣੀ, ਇਹਨਾਂ ਦਾ ਕਾਫੀ ਐਕਸਪੀਰੀਅੰਸ ਹੈ ਏਜੈਂਟਿਕ AI ਦੇ ਉੱਤੇ ਵੀ, AI ਦੀ ਟੀਚਿੰਗ ਨੂੰ ਲੈ ਕੇ ਵੀ, ਤੇ ਹੋਰ ਵੀ ਇਨ ਜਨਰਲ ਜਿਹੜੇ ਇਹਨਾਂ ਦੇ ਪ੍ਰੋਜੈਕਟਸ ਹੈ, ਇਹਨਾਂ ਦਾ ਕਾਫੀ ਜ਼ਿਆਦਾ ਉਸ ਪਾਸੇ ਨੂੰ ਤਜਰਬਾ। ਸੋ ਨਵੇਂ ਜਿਹੜੇ ਪਰਸਪੈਕਟਿਵ ਆ ਉਹ ਸਾਹਮਣੇ ਰੱਖਣੇ ਬੜੇ ਜ਼ਰੂਰੀ ਆ, ਕਿਉਂਕਿ ਆਪਾਂ ਜਦੋਂ ਨਵੀਂ ਚੀਜ਼ਾਂ, ਪਰਸਪੈਕਟਿਵ, ਪੱਖ ਲੈ ਕੇ ਆਉਂਦੇ ਆ ਤੇ ਉਹਦੇ ਵਿੱਚ ਚੀਜ਼ਾਂ ਦੀ ਕਈ ਵਾਰ ਸਮਝ ਜਿਹੜੀ ਆ ਉਹ ਆਪਾਂ ਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਆਉਂਦੀ ਆ। ਸੋ ਇਹਦੇ ਨਾਲ ਪਹਿਲਾਂ ਤਾਂ ਬਹੁਤ ਧੰਨਵਾਦ ਇੰਦਰਜੀਤ ਸਿੰਘ ਹੋਣਾ ਦਾ, ਜਿਨ੍ਹਾਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ ਤੇ ਸਾਡੇ ਨਾਲ ਗੱਲਬਾਤ ਕੀਤੀ ਆ। ਸੋ ਪਰ ਮੈਂ ਇਹਦੇ ਨਾਲ ਇਹ ਦੱਸਦਾ ਕਿ ਇੰਦਰਜੀਤ ਸਿੰਘ ਹੋਣਾ ਦਾ ਜਿਹੜਾ AI ਸਿਸਟਮ ਡਿਜ਼ਾਈਨਸ ਦਾ ਜਿਹੜਾ ਐਕਸਪੀਰੀਅੰਸ ਆ, ਕਿ AI ਨੂੰ ਵਰਤ ਕੇ ਰੀਅਲ ਲਾਈਫ ਦੇ ਵਿੱਚ ਉਹਦੀ ਕਿੱਦਾਂ ਆਪਾਂ ਉਹਦੀ ਕੋਈ ਐਪਲੀਕੇਸ਼ਨ ਬਣਾਉਣੀ ਹੈ ਜਾਂ ਰੀਅਲ ਵਰਲਡ ਦੇ ਵਿੱਚ ਤੁਸੀਂ ਪ੍ਰੋਬਲਮ ਸੋਲਵਿੰਗ ਕਰਨੀ ਆ, ਉਹਦੇ ਵਿੱਚ ਇਹਨਾਂ ਦਾ ਕਾਫੀ ਜ਼ਿਆਦਾ ਤਜਰਬਾ। ਤੇ ਹੈ ਨਾ, ਆਪਾਂ ਸੋਚਿਆ ਕਿ ਆਪਣੇ ਜਿਹੜੇ ਸਰੋਤੇ ਤੇ ਵਿਊਅਰਸ ਦਾ ਉਹ ਇਹਨਾਂ ਦੇ ਜਿਹੜੇ ਤਜਰਬੇ ਆ ਉਹਦਾ ਲਾਹਾ ਲੈ ਸਕਣ। ਸੋ ਅੱਜ ਥੋੜੇ ਜਿਹੇ ਫਾਰਮੈਟ ਚੇਂਜ ਕਰਕੇ ਥੋੜ੍ਹੀਆਂ ਖੁੱਲੀਆਂ ਗੱਲਾਂ ਬਾਤਾਂ ਕਰਨੀਆਂ, ਹੈ ਨਾ। ਆਪਾਂ ਉਸ ਪਰਸਪੈਕਟਿਵ ਤੋਂ ਵੀ ਇੰਦਰਜੀਤ ਸਿੰਘ ਹੋਣਾ ਤੋਂ ਵੀ ਆਪਾਂ ਸੁਣਦੇ ਹਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਟੈਕਨੋਲੋਜੀ ਕਿੱਦਾਂ ਦੁਨੀਆ ਨੂੰ ਚੇਂਜ ਕਰ ਰਹੀ ਆ। ਸੋ ਹੈ ਨਾ, ਆਪਾਂ ਥੋੜਾ ਜਿਹਾ ਇਨਫੋਰਮਲੀ ਅੱਜ ਦਾ ਟਾਕ ਸ਼ੋ ਰੱਖਣਾ ਜੀ। ਬਿਲਕੁਲ। ਤੇ ਹਰਵਿੰਦਰ ਸਿੰਘ, ਆਪਾਂ ਇੰਦਰਜੀਤ ਸਿੰਘ ਜੀ ਨੂੰ ਪਹਿਲਾਂ ਸ਼ੁਰੂਆਤ ਦੇ ਵਿੱਚ ਇਹ ਪੁੱਛਦੇ ਹਾਂ ਵੀ ਹੁਣ ਤੁਹਾਨੂੰ ਲੰਮਾ ਅਰਸਾ ਹੋ ਗਿਆ ਇਸ ਇੰਡਸਟਰੀ ਦੇ ਵਿੱਚ। ਪਹਿਲਾਂ ਤਾਂ ਇਹ ਦੱਸੋ ਵੀ ਤੁਹਾਡੀ ਜਿਹੜੀ ਮੌਜੂਦਾ ਕੰਪਨੀ ਹੈ ਜਿਹੜੀ 10x ਜੀਨੋਮਿਕਸ, ਉਹ ਕਾਹਦਾ, ਜਿਹੜਾ ਤੁਸੀਂ ਕਿਸ ਚੀਜ਼ ਦੇ ਉੱਤੇ ਜਿਹੜਾ ਉਹ ਕੰਮ ਕਰਦੇ ਹੋ? ਹਾਂਜੀ, ਪਹਿਲਾਂ ਤਾਂ ਬਹੁਤ ਧੰਨਵਾਦ ਮੈਨੂੰ ਇੱਥੇ ਬੁਲਾਉਣ ਦਾ ਤੇ ਮੇਰੇ ਨਾਲ ਗੱਲ ਕਰਨ ਦਾ। ਰਾਜਕਿਰਨ ਤੇ ਹਰਵਿੰਦਰ ਸਿੰਘ, ਥੈਂਕ ਯੂ ਸੋ ਮਚ। ਤੇ ਜਿੱਦਾਂ ਹਰਵਿੰਦਰ ਨੇ ਦੱਸਿਆ ਕਿ ਹੈ ਨਾ ਕਿ ਆਪਾਂ ਸਾਰੇ ਇੱਕ ਦੂਜੇ ਨੂੰ ਜਾਣਦੇ ਹਾਂ ਕਾਫੀ ਲੰਬੇ ਸਮੇਂ ਤੋਂ। ਤੇ ਮੈਂ ਇੱਥੇ 10x ਦੇ ਨਾਲ ਮੈਨੂੰ ਹੁਣ 4 ਸਾਲ ਹੋ ਗਏ ਨੇ। ਤੇ 10x ਜੀਨੋਮਿਕਸ ਜਿਹੜੀ ਹੈਗੀ ਇਟਸ ਅ ਬਾਇਓਟੈਕ ਕੰਪਨੀ ਹੈ। ਤੇ ਇਹ ਹਿਊਮਨ ਜੀਨ ਸੀਕੁਐਂਸਿੰਗ ਦੀਆਂ ਜਿਹੜੀਆਂ ਇਕਵਿਪਮੈਂਟਸ ਹੈ ਉਹ ਰਿਸਰਚ ਵਾਸਤੇ ਜਿਹੜੀਆਂ ਯੂਜ਼ ਹੁੰਦੀਆਂ ਹੈ, ਉਹ ਅਸੀਂ ਮਸ਼ੀਨਾਂ ਡਿਵੈਲਪ ਕਰਦੇ ਹਾਂ। ਐਂਡ ਵੀ ਆਲਸੋ ਡਿਵੈਲਪ ਲੋਟ ਆਫ ਅਦਰ ਥਿੰਗਸ ਅਰਾਊਂਡ ਇਟ, ਹੈ ਨਾ, ਜਿਹੜੀ ਕਿ ਉਹਦੇ ਵਿੱਚ ਜੀਨ ਸੀਕੁਐਂਸਿੰਗ 'ਚ ਹੈਲਪ ਕਰਦੀਆਂ ਨੇ, ਇੰਕਲੂਡਿੰਗ ਜਿਹੜੀਆਂ ਐਪਲੀਕੇਸ਼ਨਸ ਨੇ ਜਿਹੜੀਆਂ ਸਾਡੇ ਇਕਵਿਪਮੈਂਟ 'ਤੇ ਰਨ ਹੁੰਦੀਆਂ। ਓਕੇ। ਮੇਰਾ ਮੇਜਰ ਕੰਮ ਜਿਹੜਾ ਹੈਗਾ ਉਹ IT ਦੇ ਵਿੱਚ ਆ। ਤੇ ਸੋ ਮੇਰਾ ਡੇਟਾ ਸੈਂਟਰ ਮੈਨੇਜਮੈਂਟ ਦਾ ਜਾਂ ਸਿਸਟਮ ਇੰਜੀਨੀਅਰਿੰਗ ਦਾ ਕੰਮ ਹੈ। ਓਕੇ। ਇੰਦਰਜੀਤ ਸਿੰਘ ਜੀ, ਇਹ ਦੱਸਿਓ ਵੀ ਹੁਣ ਜਦੋਂ ਤੋਂ ਤੁਸੀਂ ਇਸ ਖੇਤਰ ਦੇ ਵਿੱਚ ਆਏ ਆ, ਤੇ ਹੁਣ ਜਦੋਂ, ਕਿਉਂਕਿ AI ਦਾ ਬੋਲਬਾਲਾ ਹੈ ਹਰ ਇੱਕ ਪਾਸੇ, ਓਬਵੀਅਸਲੀ ਤੁਹਾਡੇ ਵੀ ਕੰਮ ਦੇ ਵਿੱਚ ਇਹ ਹੁਣ ਐਡ ਔਨ ਜਿਹੜਾ ਉਹ ਨਾਲ ਦੇ ਨਾਲ ਹੋ ਰਿਹਾ ਹੋਣਾ ਆ, ਕਿਤੇ ਇਹ ਮਦਦ ਕਰ ਰਹੀ ਹੋਊਗੀ, ਜਿੱਦਾਂ ਵੀ ਆ, ਯੂ ਯੂਜ਼ ਇਟ ਐਜ਼ ਏ ਟੂਲ।
ਸੋ ਦੱਸਿਓ ਥੋੜ੍ਹਾ ਜਿਹਾ ਵੀ ਕਦੋਂ ਤੋਂ AI ਦਾ ਪ੍ਰਭਾਵ ਤੁਹਾਡੇ ਕੰਮ ਦੇ ਵਿੱਚ ਜਿਹੜਾ ਆਉਣਾ ਸ਼ੁਰੂ ਹੋਇਆ? ਹਾਂਜੀ, ਸੋ ਆਈ ਥਿੰਕ ਜਿਹੜੀ ਨਾ ਆਪਾਂ ਰਾਜਕਰਨ ਜਿਹੜੀ ਸਭ ਤੋਂ ਮੇਜਰ ਗੱਲ ਹੈਗੀ ਨਾ, ਆਪਾਂ ਨੂੰ ਇਹ ਅੰਡਰਸਟੈਂਡ ਕਰਨ ਦੀ ਲੋੜ ਹੈ ਕਿ AI ਐਜ਼ ਐਨ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਟਰਮ ਆ, ਉਹ ਇੱਕ ਅੰਬਰੇਲਾ ਟਰਮ ਆ, ਹੈ ਨਾ? ਹੂੰ। ਉਹਦੇ ਵਿੱਚ ਕਾਫੀ ਸਾਰੀਆਂ ਹੋਰ ਜਿਹੜੀਆਂ ਟਰਮਸ ਆ ਜਾਂਦੀਆਂ, ਜਿੱਦਾਂ ਮਸ਼ੀਨ ਲਰਨਿੰਗ ਆ ਜਾਂਦੀ ਹੈ, ਫਿਰ ਡੀਪ ਲਰਨਿੰਗ ਆ ਜਾਂਦੀ ਹੈ, ਫਿਰ ਇੱਕ ਜਨਰੇਟਿਵ AI ਟਰਮ ਆ ਜਾਂਦੀ ਹੈ, ਹੈ ਨਾ? ਹੂੰ। ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਉਹ ਕਈ ਦਹਾਕਿਆਂ ਤੋਂ ਆਪਣੇ ਨਾਲ ਕਈ ਡਿਫਰੈਂਟ ਤਰੀਕਿਆਂ 'ਚ ਡਿਫਰੈਂਟ ਰੂਪ ਦੇ ਵਿੱਚ ਸਾਡੇ ਨਾਲ ਚੱਲਦੀ ਆ ਰਹੀ ਹੈ, ਕਿਉਂਕਿ ਜਦੋਂ ਆਪਾਂ ਵੀ ਕਾਲਜਿਸ ਦੇ ਵਿੱਚ ਸੀਗੇ, ਤੇ ਉਦੋਂ ਦੀ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਇੱਕ ਛੋਟਾ ਜਿਹਾ ਚੈਪਟਰ ਹੁੰਦਾ ਸੀ, ਹੈ ਨਾ? ਹੂੰ। ਸੋ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਪਹਿਲਾਂ ਸੀਗੀ, ਉਹ ਸੀ ਕਿ ਇੱਕ ਮਸ਼ੀਨ ਨੂੰ ਅਸੀਂ ਕਿਹਾ ਕਿ ਬਈ ਇਹ ਇੱਥੇ ਇਸ ਪੁਆਇੰਟ 'ਤੇ ਜਾ ਕੇ ਉਹਨੇ ਟੱਕ ਲਾਉਣਾ ਹੈ, ਜਾਂ ਇਸ ਪੁਆਇੰਟ ਦੇ ਉੱਤੇ ਜਾ ਕੇ ਕੋਈ ਇੱਕ ਚੀਜ਼ ਕਰਨੀ ਹੈ, ਅਤੇ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਉਨੀ ਕੁ ਸੀ ਕਿ ਮਸ਼ੀਨ ਨੂੰ ਅਸੀਂ ਦੱਸਦੇ ਸੀਗੇ ਕਿ ਇਹ ਚੀਜ਼ ਕਰਨੀ ਹੈ। ਹੂੰ। ਸੋ ਓਵਰ ਦਾ ਪੀਰੀਅਡ ਆਫ ਟਾਈਮ ਹੋਇਆ ਕੀ ਹੈ ਕਿ ਹੁਣ ਜਿਹੜੀਆਂ ਚੀਜ਼ਾਂ ਔਰ ਜਿਹੜੇ ਟੈਕਨੋਲੋਜੀ 'ਚ ਜੋ ਚੇਂਜ ਆਏ ਨੇ, ਹੈ ਨਾ, ਅਤੇ ਮਸ਼ੀਨ ਲਰਨਿੰਗ ਦਾ ਖੇਤਰ ਵਿੱਚ ਆਇਆ ਕੁਛ ਸਾਲ ਪਹਿਲਾਂ ਤੱਕ। ਹੂੰ। ਮਸ਼ੀਨ ਲਰਨਿੰਗ ਦੇ ਵਿੱਚ ਮਸ਼ੀਨਾਂ ਨੂੰ ਹਿਊਮਨਸ ਨੇ ਟ੍ਰੇਨ ਕਰਨਾ ਸ਼ੁਰੂ ਕੀਤਾ, ਹੈ ਨਾ? ਅਤੇ ਰੋਬੋਟਿਕਸ ਤਾਂ ਕਾਫੀ ਦੇਰ ਤੋਂ ਹੀ ਇਸ ਚੀਜ਼ ਨੂੰ ਕਰਦੀ ਪਈ ਹੈ। ਜਿਹੜੀ ਮਸ਼ੀਨ ਲਰਨਿੰਗ ਮਾਡਲ ਸੀਗੇ, ਦੈਨ ਦੇ ਸਟਾਰਟਿਡ ਕਮਿੰਗ ਇਨ। ਜਦੋਂ ਉਹਨਾਂ ਮਾਡਲਸ ਦੀ ਰਿਫਾਈਨਮੈਂਟ ਹੋਈ, ਉਹਨਾਂ ਨੂੰ ਫਾਈਨ ਟਿਊਨ ਕੀਤਾ ਗਿਆ, ਦੈਨ ਇਟ ਬਿਕੇਮ ਅ ਡੀਪ ਲਰਨਿੰਗ ਐਕਸਪੀਰੀਅੰਸ ਫॉर ਦੀ AI, ਹੈ ਨਾ? ਜਦੋਂ ਡੀਪ ਲਰਨਿੰਗ ਹੋਈ, ਉਹਦੇ ਵਿੱਚ ਕੀ ਸੀਗਾ ਕਿ ਅਸੀਂ ਹਿਊਮਨ ਬ੍ਰੇਨ ਦੇ ਤਰੀਕੇ ਦੇ ਨਾਲ AI ਨੂੰ ਸੋਚਣ ਵਾਸਤੇ ਮਜਬੂਰ ਕੀਤਾ। ਉਹਨਾਂ ਨੇ ਡਿਵੈਲਪ ਕੀਤਾ ਕਿ ਵੀ ਇਹ ਹਿਊਮਨ ਮਾਈਂਡ ਦੀ ਤਰੀਕੇ ਦੇ ਨਾਲ ਸੋਚੇ, ਅਤੇ ਜਦੋਂ ਉਹਨੇ ਹਿਊਮਨ ਮਾਈਂਡ ਦੀ ਤਰੀਕੇ ਦੇ ਨਾਲ ਸੋਚਣਾ ਸ਼ੁਰੂ ਕੀਤਾ, ਅਤੇ ਉੱਥੋਂ 'ਚ ਹੀ ਫਿਰ ਜਨਰੇਟਿਵ AI ਦੀ ਜਿਹੜੀ ਹੈ ਸ਼ੁਰੂਆਤ ਹੁੰਦੀ ਹੈ, ਜਿੱਥੋਂ ਉਹਨੇ ਆਪਣੇ ਆਪ ਡਾਕੂਮੈਂਟਸ, ਆਪਣੇ ਆਪ ਟੈਕਸਟ, ਇਮੇਜਿਸ, ਵੀਡੀਓਜ਼, ਸਾਊਂਡਸ, ਐਵਰੀਥਿੰਗ ਜਿਹੜਾ ਉਹ ਕ੍ਰੀਏਟ ਕਰਨਾ ਸ਼ੁਰੂ ਕੀਤਾ। ਸੋ ਇਹ ਸਾਰੇ ਆਪਸ ਇੰਟਰ ਰਿਲੇਟਿਡ ਨੇ। ਦੀ ਟਰਮਸ ਜਿਹੜੀਆਂ ਹੈਗੀਆਂ ਨੇ, ਉਹ ਕਈ ਵਾਰ ਆਪਾਂ ਬਦਲ ਕੇ ਕਈ ਚੀਜ਼ਾਂ ਵਾਸਤੇ ਯੂਜ਼ ਕਰਦੇ ਹਾਂ, ਬਟ ਓਵਰਆਲ ਜਿਹੜੀ ਅੰਬਰੇਲਾ ਟਰਮ ਆ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਹੀ ਆ। ਸੋ ਇਹਦੀ ਸ਼ੁਰੂਆਤ ਤਾਂ ਕਾਫੀ ਸਾਲ ਪਹਿਲਾਂ ਹੋ ਗਈ ਸੀ, ਜਿੱਦਾਂ ਮੈਂ ਦੱਸਿਆ, ਪਰ ਹੁਣ ਜਿਸ ਤੇਜ਼ੀ ਨਾਲ ਇਹ ਜਨਰੇਟਿਵ AI ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਰਹੀ ਹੈ, ਉਹਦੇ ਵਿੱਚ ਕਈ ਸਾਰੇ ਖੇਤਰਾਂ ਦੇ ਵਿੱਚ ਇਹਨੇ ਜਿਹੜਾ ਹੈ ਉਹ ਆਪਣੇ ਪੈਰ ਪਸਾਰੇ ਨੇ। ਸੋ ਇਹਦੇ ਵਿੱਚ ਕੋਈ ਇੱਕ ਖੇਤਰ ਨਹੀਂ ਹੈ, ਆਪਾਂ ਜਿਸ ਚੀਜ਼ ਨੂੰ ਮਰਜ਼ੀ ਹੱਥ ਲਾਈਏ, ਆਈ ਥਿੰਕ ਉਸ ਚੀਜ਼ ਦੇ ਵਿੱਚ AI ਇਸ ਟਾਈਮ ਜਿਹੜੀ ਉਹ ਇਨਵੋਲਵਡ ਹੈ। ਹਾਂਜੀ। ਸੋ ਇੱਕ ਆਪਾਂ ਨਾ ਉਹਦੇ ਸਿੱਧੀ ਉਸ ਗੱਲ ਦੇ ਉੱਤੇ ਹੀ ਆਉਂਦੇ ਥੋੜ੍ਹੀ ਜਿਹੀਆਂ, ਜਿੱਦਾਂ ਮੈਂ ਕਿਹਾ ਜੀ ਖੁੱਲੀਆਂ ਗੱਲਾਂ ਬਾਤਾਂ ਹੀ ਆ, ਤੇ ਇਸ ਗੱਲ ਪਿੱਛੇ ਆਉਂਦੇ ਵੀ ਲੋਕਾਂ ਦੇ ਧਿਆਨ ਵਿੱਚ ਆਮ ਤੌਰ ਦੇ ਉੱਤੇ ਜਿਹੜੇ ਟੈਕ ਵਿੱਚ ਨਹੀਂ ਆ, ਤੇ ਆਪਣੀ ਕਮਿਊਨਿਟੀ 'ਚ ਬਾਰ-ਬਾਰ ਆਪਾਂ ਨੂੰ ਗੱਲ ਸੁਣਨ ਨੂੰ ਮਿਲਦੀ ਆ, ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਡਰ ਬਹੁਤ ਆ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਜੋਬਾਂ ਖਾ ਗਈ, ਹੈ ਨਾ? ਇਹ ਜਿਹੜੀ ਕਿ ਸਹੀ ਗੱਲ ਵੀ ਆ, ਵੀ ਅਸੀਂ ਦੇਖਦੇ ਹੀ ਪਏ ਹਾਂ, ਹੈ ਨਾ? ਕੁਛ ਇਹਨਾਂ ਨੇ ਜੋਬਸ ਜਿਹੜੀਆਂ ਉਹਦੇ ਉੱਤੇ ਇੰਪੈਕਟ ਪਾਇਆ। ਸੋ ਤੁਹਾਡੇ ਹਿਸਾਬ ਦੇ ਨਾਲ ਇਹ ਤੁਸੀਂ ਜਿਹੜਾ ਜੋਬ ਰਿਡਕਸ਼ਨ ਆ, ਇਹਨੂੰ ਤੁਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਜੋੜ ਕੇ ਤੁਸੀਂ ਇਹਨੂੰ ਕਿੱਦਾਂ ਦੇਖਦੇ ਹੋ? ਸੋ ਜਿਹੜੀ ਜੋਬ ਰਿਡਕਸ਼ਨ ਦੀ ਗੱਲ ਤੁਸੀਂ ਕੀਤੀ, ਉਹ ਬਿਲਕੁਲ ਠੀਕ ਗੱਲ ਕੀਤੀ ਹੈ, ਔਰ ਕੁਐਸਚਨ ਬਹੁਤ ਵਧੀਆ ਹੈ ਤੁਹਾਡਾ, ਰਵਿੰਦਰ ਸਿੰਘ। ਦੀ ਜਿਹੜੀ ਪ੍ਰੋਬਲਮ, ਜਿਹੜੀ ਇਹ ਜੋਬ ਰਿਡਕਸ਼ਨਸ ਜਿਹੜੀਆਂ ਹਮੇਸ਼ਾ ਤੋਂ ਆਪਣੇ ਨਾਲ ਰਹੀਆਂ ਨੇ, ਹੈ ਨਾ? ਅਤੇ ਜਦੋਂ ਦੇਖੋ ਤੁਸੀਂ ਟਾਈਪਰਾਈਟਰਸ ਤੋਂ ਕੰਪਿਊਟਰ ਆਏ ਹੋਣੇ ਆ, ਉਦੋਂ ਵੀ ਜੋਬ ਰਿਡਕਸ਼ਨਸ ਹੋਈਆਂ ਹੋਣੀਆਂ। ਜਾਂ ਜਦੋਂ ਤੋਂ ਹਾਥੀ ਕੰਮ ਕਰਨ ਵਾਲੇ ਲੋਕਾਂ ਨੇ, ਜਦੋਂ ਮਸ਼ੀਨਾਂ ਆਈਆਂ, ਹੈ ਨਾ, ਅਤੇ ਉਹ ਇੱਕ ਬਹੁਤ ਸਿੰਪਲ ਐਗਜ਼ਾਮਪਲ, ਇੱਕ ਆਰੀ ਚਲਾਉਣ ਵਾਲਾ ਬੰਦਾ ਜਦੋਂ ਆ ਰਿਹਾ, ਮਸ਼ੀਨ ਆ ਗਈ, ਤਾਂ ਓਬਵੀਅਸਲੀ ਉੱਥੇ ਜੋਬਸ ਘਟੀਆਂ ਹੋਣਗੀਆਂ, ਤਾਂ ਉਹਨਾਂ 'ਤੇ ਵੀ ਇੰਪੈਕਟ ਹੋਏਗਾ। ਪਰ ਜਿਹੜਾ ਪਹਿਲਾ ਇੰਪੈਕਟ ਸੀਗਾ, ਜਿਹੜਾ ਪਹਿਲੇ ਸਾਲਾਂ 'ਚ, ਕਿੰਨੇ ਸਾਲਾਂ 'ਚ ਆਪਾਂ ਇਹ ਸਭ ਚੀਜ਼ਾਂ ਦਾ ਜੋਬ ਰਿਡਕਸ਼ਨ ਦੇਖੀ ਹੈ, ਉਹ ਜੋਬ ਰਿਡਕਸ਼ਨ ਬਹੁਤ ਸਪੈਸੀਫਿਕ ਸਕੇਲ 'ਤੇ ਸੀਗੀ। ਜਿਹੜੀ AI ਦੇ ਨਾਲ ਜੋਬ ਰਿਡਕਸ਼ਨ ਹੈ, ਉਹ ਬਹੁਤ ਵਾਈਡ ਸਕੇਲ 'ਤੇ ਹੈ। ਹੁਣ ਇਹਦਾ ਕਹਿਣ ਦਾ ਮੇਰਾ ਮਤਲਬ ਕਿ ਜਿਹੜੀਆਂ ਕਈ ਖੇਤਰ, ਜਿੱਦਾਂ ਕਿ ਤੁਹਾਡੀ ਟੈਲੀ ਮਾਰਕੀਟਰ ਹੁੰਦੀਆਂ, ਹੈ ਨਾ, ਡੇਟਾ ਐਂਟਰੀ ਕਲੈਕਸ਼ਨ ਦੀਆਂ ਜੋਬਸ ਨੇ, ਜਾਂ ਇੰਸ਼ੋਰੈਂਸ ਅੰਡਰਰਾਈਟਰਸ ਦੀਆਂ ਜੋਬਸ ਨੇ, ਇੱਦਾਂ ਦੀਆਂ ਜਿਹੜੀਆਂ ਜੋਬਸ ਨੇ, ਉਹ ਤਾਂ ਆਲਮੋਸਟ 99 ਜਾਂ 98% AI ਦੇ ਖਤਰੇ ਦੇ ਅੰਡਰ ਨੇ, ਹੈ ਨਾ? ਉਹਨਾਂ ਦੇ ਚੈਟਬੋਟਸ ਆ ਹੀ ਗਏ ਉਸ ਚੀਜ਼ ਦੇ ਲਈ ਪਹਿਲਾਂ ਹੀ। ਹਾਂਜੀ। ਸੋ ਹੁਣ ਤਾਂ ਨਿੱਤ ਜਿਹੜੇ ਹੈਗੇ ਨੇ, ਹੁਣ ਤਾਂ ਬਹੁਤ ਹਾਈ ਸਕੇਲ ਏਜੰਟਸ ਵੀ ਆ ਚੁੱਕੇ ਨੇ, ਜਿਹੜੇ ਕਿ ਤੁਹਾਡੀ ਜਿਹੜੀ ਲਾਅ
ਦੀ ਡਾਕੂਮੈਂਟੇਸ਼ਨ ਨੂੰ ਪੂਰੇ ਦਾ ਪੂਰਾ ਬਣਾ ਦਿੰਦੇ ਆ। ਸੋ ਕਲੌਡ ਆਲਸੋ ਉਹਨੇ ਵੀ ਆਪਣਾ ਏਜੰਟਸ ਰਿਲੀਜ਼ ਕੀਤੇ ਸੀ ਜਿਹੜੀ ਪੂਰੀ ਦੀ ਪੂਰੀ ਲਾਅ ਤੇ ਡਾਕੂਮੈਂਟਸ ਕਰ ਦਿੰਦੀ ਹੈ ਨਾ। ਸੋ ਨਾਟ ਜਸਟ ਕਿ ਲੋ ਲੈਵਲ ਜੌਬਸ, ਹੁਣ ਹਾਇਰ ਲੈਵਲ ਜੌਬਸ ਜਿੱਦਾਂ ਕਲੌਡ ਨੇ ਕੋਡਿੰਗ ਦਾ ਹੈਗਾ ਹੈ ਨਾ। ਸੋ ਇੱਕ ਟਾਈਮ ਦੇ ਉੱਤੇ ਸੌਫਟਵੇਅਰ ਇੰਜੀਨੀਅਰਿੰਗ ਦੀ ਜੌਬ ਜਿਹੜੀ ਸੀਗੀ ਉਹ ਬਹੁਤ ਵਧੀਆ ਪੇ ਵਾਲੀ ਜੌਬ ਸੀਗੀ। ਉਹ ਅੱਜ ਦੀ ਡੇਟ ਦੇ ਵਿੱਚ ਮੇਰੇ ਖਿਆਲ 'ਚ 8th ਗ੍ਰੇਡ ਦੇ ਔਰ 6th ਗ੍ਰੇਡ ਦਾ ਬੱਚਾ ਵੀ ਜਿਹੜਾ ਹੈ ਨਾ ਉਹ ਕਲੌਡ ਯੂਜ਼ ਕਰਕੇ ਇੱਕ ਛੋਟਾ ਪ੍ਰੋਗਰਾਮ ਲਿਖ ਸਕਦਾ ਈਵਨ ਵਿਦਆਊਟ ਹੈਵਿੰਗ ਐਨੀ ਪ੍ਰੋਗਰਾਮਿੰਗ ਨੌਲੇਜ ਹੈ ਨਾ। ਅਤੇ ਜੋ ਇੱਕ ਸਾਈਡ ਦੇ ਉੱਤੇ ਤੇ ਜੋ AI ਨੇ ਜੋ ਟੈਕਨੋਲੋਜੀ ਸਾਨੂੰ ਉਹਨੇ ਸਾਡੇ ਹੱਥ 'ਚ ਦਿੱਤੀ ਉਹਨੂੰ ਯੂਜ਼ ਕਰਕੇ ਆਪਾਂ ਉਹਦੀ ਵਰਤੋਂ ਕਰਕੇ ਉਹਨੂੰ ਵਧੀਆ ਤਰੀਕੇ ਦੇ ਨਾਲ ਯੂਜ਼ ਕਰਕੇ ਆਪਾਂ ਕੁਛ ਆਊਟਪੁੱਟ ਲਿਆ ਸਕਦੇ ਹਾਂ, ਕੁਛ ਸਿੱਖ ਸਕਦੇ ਹਾਂ। ਔਨ ਦੀ ਅਦਰ ਹੈਂਡ ਓਬਵੀਅਸਲੀ ਉਹਨੇ ਜਿਹੜੀਆਂ ਜੌਬਸ AI ਕਰ ਸਕਦੀ ਆ ਉਹ ਕੰਪਨੀਆਂ ਨੇ ਓਬਵੀਅਸਲੀ ਇਸ ਚੀਜ਼ ਨੂੰ ਪ੍ਰਾਇਓਰਿਟੀ ਦੇਣੀ ਆ ਜਾਂ ਮੁੱਖ ਰੱਖਣਾ ਹੈ ਕਿ ਵੀ ਆਪਾਂ ਉਹ ਜੌਬ ਜਿਹੜੀਆਂ ਨੇ AI ਦੇ ਨਾਲ ਰਿਪਲੇਸ ਕਰ ਦਈਏ। ਹਿਊਮਨ ਲੇਬਰ ਜਦੋਂ ਰਾਜਕਰਨ ਹੋਣਾ ਨਾ ਆਮ ਤੌਰ ਤੇ ਗੱਲ ਕਰਦੇ ਆ ਤੇ ਹਿਊਮਨ ਲੇਬਰ ਦੇ ਕੰਪੈਰੀਟਿਵ ਮਸ਼ੀਨ ਜਿਹੜੀ ਆ ਉਹਦਾ ਕੈਪੈਕਸ ਤਾਂ ਜ਼ਰੂਰ ਹੁੰਦਾ, ਕੈਪੀਟਲ ਐਕਸਪੈਂਸ ਵੀ ਅਪਫਰੰਟ ਜਿਹਨੂੰ ਪੈਸੇ ਕਹਿੰਦੇ ਆਪਾਂ, ਪਰ ਓਵਰ ਦਾ ਪੀਰੀਅਡ ਆਫ ਟਾਈਮ ਉਹਨੂੰ ਰਿਕਵਰ ਕਰ ਜਾਂਦੀ ਹੈ ਐਂਡ ਦੈਨ ਇਟ ਕੀਪਸ ਗੋਇੰਗ ਹੈ ਨਾ। ਓਵਰ ਦਾ ਟਾਈਮ ਆਪਟੀਮਾਈਜ਼ ਵੀ ਹੋ ਜਾਂਦੀ ਹੈ। ਸੋ ਬਾਟਮ ਲਾਈਨ ਨੂੰ ਧਿਆਨ ਰੱਖਦੇ ਹੁਣ ਅਸੀਂ ਦੇਖਿਆ ਕਿ ਮੈਟਾ ਦੇ ਵਿੱਚ, ਐਮਾਜ਼ੋਨ ਦੇ ਵਿੱਚ, ਸੇਲਸਫੋਰਸ, ਹੋਰ ਕਈ ਕੰਪਨੀਜ਼ ਹੈ ਨਾ, ਤੁਸੀਂ ਯੂ ਨੇਮ ਇਟ। ਆਲਮੋਸਟ ਪਿੱਛੇ ਮੈਂ ਡੇਟਾ ਪੜ੍ਹਦਾ ਸੀ ਕਿ ਪਿਛਲੇ ਸਾਲ ਦੇ ਸ਼ੁਰੂ ਵਿੱਚ ਓਵਰਆਲ ਟਰੈਕਿੰਗ ਦੇ ਹਿਸਾਬ ਨਾਲ 2.5 ਲੱਖ ਦੇ ਕਰੀਬ ਵਾਈਟ ਕਾਲਰ ਜੌਬਾਂ, 2,40,000 ਦੇ ਕਰੀਬ ਜਿਹੜੇ ਵਾਈਟ ਕਾਲਰ ਜੌਬਸ ਆ ਮਈ 2026 ਤੱਕ ਆਲਰੇਡੀ ਜਾ ਚੁੱਕੀਆਂ। ਸੋ ਉਹਦਾ ਵੱਡਾ ਇੱਕ ਕਾਰਨ ਆ ਜਿਹੜਾ ਆਪਣੇ ਇੰਦਰਜੀਤ ਸਿੰਘ ਹੋਣਾ ਨੇ ਦੱਸਿਆ ਵੀ ਕੋਡਿੰਗ ਦੇ ਨਾਲ ਰਿਲੇਟਡ ਆ। ਉਹਦਾ ਬੈਨੀਫਿਟ ਇਹ ਆ, ਮਿਸਾਲ ਦੇ ਤੌਰ ਦੇ ਉੱਤੇ ਕਿਸੇ ਨੂੰ ਜਾਵਾ ਆਉਂਦੀ, ਕਿਸੇ ਨੂੰ ਪਾਈਥਨ ਆਉਂਦੀ ਆ ਹੈ ਨਾ, ਤੁਸੀਂ ਉਹ ਇਹ ਵੀ ਸਪੈਸੀਫਾਈ ਕਰ ਸਕਦੇ ਹੋ ਵੀ ਹਾਂ ਭਾਈ ਤੂੰ ਮੈਨੂੰ ਪਾਈਥਨ ਜਾਂ ਫਲਾਣਾ ਪ੍ਰੋਗਰਾਮ ਲਿਖਦੇ ਜਾਂ ਜਾਵਾ 'ਚ ਲਿਖਿਆ ਹੋਇਆ ਇਹਨੂੰ ਪਾਈਥਨ 'ਚ ਕਨਵਰਟ ਕਰ ਦਿਓ ਹੈ ਨਾ, ਟੈਸਟ ਕੇਸ ਲਿਖ ਦਿਓ, QA ਦੀਆਂ ਜੌਬਾਂ ਜਾਂਦੀਆਂ ਰਹਿੰਦੀਆਂ ਹੈ ਨਾ। ਸੋ ਇਹ ਸਾਰੀ ਇਹ ਰਿਐਲਿਟੀ ਆ ਅੱਜ ਦੇ ਸਮੇਂ ਦੀ ਹੈ ਨਾ। ਤੇ ਹੁਣ ਇਹ ਤੋਂ ਗੱਲ ਇਹ ਹੈ ਵੀ ਇਹ ਤੋਂ ਅੱਗੇ ਆਪਾਂ ਕਿੱਦਾਂ ਚੱਲਣਾ ਹੈ ਨਾ। ਖਾਸ ਤੌਰ ਦੇ ਉੱਤੇ ਸਾਡਾ ਮਕਸਦ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਦੀ ਗੱਲਬਾਤ ਬਾਰ-ਬਾਰ ਕਰਨ ਦਾ ਜਾਂ ਇਨ ਜਨਰਲ ਟੈਕਨੋਲੋਜੀ ਦੀ ਗੱਲਬਾਤ ਕਰਨ ਦਾ ਹੁੰਦਾ ਵੀ ਆਪਣੀ ਕਮਿਊਨਿਟੀ ਨੂੰ ਅਸੀਂ ਅਵੇਅਰ ਕਰੀਏ ਆਪਾਂ ਇੱਥੋਂ ਇਹਦਾ ਇੰਪੈਕਟ ਕੀ ਆ। ਬਾਰ-ਬਾਰ ਅਸੀਂ ਇਹ ਗੱਲ ਕਰਦੇ ਹਾਂ ਕਿ ਆਪਣੇ ਨਾ ਇੱਕ ਆਦਤ ਹੈਗੀ ਆ, ਕਿਉਂਕਿ ਆਪਾਂ ਉਸ ਫੀਲਡ ਨੂੰ ਐਕਸਪੋਜ਼ਡ ਨਹੀਂ ਆ। ਦੂਸਰੀ ਗੱਲ, ਸਿਲੀਕਨ ਵੈਲੀ ਦੇ ਫਰੰਟੀਅਰ ਦੇ ਉੱਤੇ ਜੇ ਨਾ ਕੰਮ ਕਰਦੇ ਹੋਈਏ ਤਾਂ ਤੁਹਾਨੂੰ ਇਹ ਜਿਹੜੀਆਂ ਗੱਲਾਂ ਬਾਤਾਂ ਬਹੁਤ ਲੱਗਦੀਆਂ ਵੀ ਇਹ ਬਹੁਤ ਦੂਰ ਦੀਆਂ ਗੱਲਾਂ ਹੈ ਨਾ। ਅੱਛਾ ਇੰਦਰਜੀਤ ਸਿੰਘ ਜੀ, ਸੌਰੀ ਹਰਵਿੰਦਰ ਮੈਂ ਤੁਹਾਡੀ ਗੱਲ ਵਿੱਚ ਕਰ ਰਿਹਾ। ਇੰਦਰਜੀਤ ਸਿੰਘ ਜੀ ਇਹ ਥੋੜ੍ਹਾ ਦੱਸਿਓ ਵੀ ਹੁਣ ਜਿੱਦਾਂ ਤੁਹਾਡੀ ਜੌਬ ਆ, ਕਿਉਂਕਿ ਇੱਕ ਕਿਉਰਿਓਸਿਟੀ ਹੋਣੀ ਆ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ ਵੀ ਤੁਹਾਡੀ ਕੰਪਨੀ ਦੇ ਵਿੱਚ ਵੀ AI ਨੇ ਜਿਹੜੀਆਂ ਜੌਬਸ ਆ ਉਹ ਕੱਟ ਕਰਵਾਈਆਂ ਤੇ ਕਿੱਦਾਂ ਜਿਹੜਾ ਉਹ ਅਸਰ ਪਾਇਆ, ਜੇ ਤੁਸੀਂ ਥੋੜ੍ਹਾ ਜਿਹਾ ਦੱਸ ਸਕਦੇ ਇਸ ਦੇ ਬਾਰੇ। ਹਾਂਜੀ, ਸੋ ਜਿੱਦਾਂ ਕਿ ਸਾਰੀ ਕੰਪਨੀਆਂ ਇੱਥੇ ਬੇ ਏਰੀਆ ਦੇ ਵਿੱਚ ਕਿਤੇ ਨਾ ਕਿਤੇ ਹਰ ਕਿਸੇ ਤਰੀਕੇ ਦੇ ਨਾਲ AI ਨੂੰ ਯੂਜ਼ ਕਰਦੀਆਂ ਹੀ ਪਈਆਂ ਨੇ ਹੈ ਨਾ। ਸੋ ਸਾਡੀ ਵੀ ਕੰਪਨੀ ਦੇ ਵਿੱਚ ਜਿਹੜੇ ਹੈਗੇ ਆ ਉਹ ਕੁਛ ਜੌਬਸ ਜਿਹੜੀਆਂ ਨੇ ਓਬਵੀਅਸਲੀ AI ਦੇ ਥਰੂ ਆਪਟੀਮਾਈਜ਼ ਹੋਈਆਂ ਹੋਣੀਆਂ ਹੈ ਨਾ। ਅਤੇ ਖਾਸ ਕਰ IT ਦੇ ਵਿੱਚ ਜਿੱਥੇ ਜਿੱਦਾਂ ਅਸੀਂ ਯੂਜ਼ ਕਰਦੇ ਹਾਂ ਅਸੀਂ AI ਨੂੰ ਜਿੱਦਾਂ ਮੈਂ ਆਪਣੀ ਜੌਬ ਬਾਰੇ ਦੱਸ ਸਕਦਾ ਕਿ ਮੈਂ AI ਨੂੰ ਕਿਸ ਤਰੀਕੇ ਦੇ ਨਾਲ ਹੁਣ ਆਪਣੀ ਜੌਬ 'ਚ ਯੂਜ਼ ਕਰਦਾ ਹੈ ਨਾ। ਜਿਹੜੀ ਇੱਕ ਸਿੰਪਲ ਲੈਟਸ ਸੇ ਫੋਰ ਐਗਜ਼ਾਮਪਲ ਹੈ ਨਾ, ਆਪਾਂ ਇੱਕ ਲੈ ਲੈਂਦੇ ਹਾਂ ਕਿ ਇੱਕ ਮੈਂ ਆਟੋਮੇਸ਼ਨ ਦੀ ਸਕ੍ਰਿਪਟ ਲਿਖਣੀ ਹੈ ਨਾ। ਪਹਿਲਾਂ ਉਸ ਆਟੋਮੇਸ਼ਨ ਦੀ ਸਕ੍ਰਿਪਟ ਲਿਖਣ ਨੂੰ ਮੈਨੂੰ ਕਈ ਦਿਨ ਲੱਗਦੇ ਸੀਗੇ ਕਿ ਪਹਿਲਾਂ ਮੈਂ ਰਿਸਰਚ ਕਰੂੰਗਾ ਅਤੇ ਫਿਰ ਉਸ ਤੋਂ ਬਾਅਦ ਮੈਂ ਉਹ ਆਟੋਮੇਸ਼ਨ ਸਕ੍ਰਿਪਟ ਲਿਖੂੰਗਾ। ਉਹਦੇ ਵਿੱਚ ਫਿਰ ਐਰਰਸ ਆਉਣਗੇ, ਡੀਬਗ ਕਰਨੀ ਪੈਣੀ ਹੈ ਕਿ ਕੀ ਐਰਰਸ ਨੇ, ਐਂਡ ਦੈਨ ਇਵੈਂਚੁਅਲੀ ਜਿਹੜੀ ਹੈ ਕਿ ਉਹਦਾ ਮੈਨੂੰ ਆਊਟਪੁੱਟ ਮਿਲੂਗਾ। ਠੀਕ ਹੈ। ਉਹ ਜਿਹੜਾ ਟਾਈਮ ਹੈ ਘੱਟ ਕੇ AI ਦੇ ਨਾਲ ਹੈ ਨਾ, ਸੋ ਉਹ ਰਿਡਿਊਸ ਹੋ ਕੇ ਕੁਛ ਘੰਟਿਆਂ ਦਾ ਹੋ ਗਿਆ। ਸੋ ਕੁਛ ਦਿਨਾਂ ਤੋਂ ਕੁਛ ਘੰਟਿਆਂ ਦੇ ਵਿੱਚ ਮੈਂ AI ਦੇ ਥਰੂ ਹੁਣ ਉਹ ਸਕ੍ਰਿਪਟ ਜਿਹੜੀ ਹੈ ਉਹ ਮੈਂ ਈਜ਼ੀਲੀ ਕੁਛ ਘੰਟਿਆਂ ਦੇ ਵਿੱਚ ਹੀ ਲਿਖ ਸਕਦਾ। ਔਰ ਉਹਦੇ ਵਾਸਤੇ ਮੈਨੂੰ ਕੋਈ ਕੋਡਿੰਗ ਦੀ ਨੌਲੇਜ ਹੋਣੀ ਜ਼ਰੂਰੀ ਨਹੀਂ ਹੈ। ਮੈਨੂੰ ਸਿਰਫ ਉਹਨੂੰ ਪ੍ਰੋਮਪਟ ਕਰਨਾ ਆਉਣਾ ਚਾਹੀਦਾ, AI ਨੂੰ ਪੁੱਛਣਾ ਆਉਣਾ ਚਾਹੀਦਾ ਕਿ ਵੀ AI ਤੋਂ ਮੈਂ ਪੁੱਛਣਾ ਕਿੱਦਾਂ ਆ ਹੈ ਨਾ, ਅਤੇ ਉਹਨੇ ਕੋਡ ਮੇਰੇ ਵਾਸਤੇ ਆਪਣੇ ਆਪ ਕਰ ਦੇਣਾ ਆ। ਸੋ ਹੁਣ ਕੀ ਹੈ ਕਿ ਜਿਹੜਾ ਇਹਦਾ ਇਸੇ ਕਰਕੇ ਮੈਂ ਪਹਿਲਾਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ ਕਿ ਬਈ ਜਿਹੜਾ ਇਹਦਾ ਦਾਇਰਾ ਆ ਨਾ AI ਦਾ ਉਹ ਬਹੁਤ ਵੱਡਾ ਆ, ਕਿਉਂਕਿ ਉਹਨੇ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਜਿਹੜਾ ਹੈਗਾ ਉਹ ਟੱਚ ਕਰਨਾ ਹੈ। ਹੁਣ ਜਿਵੇਂ ਹਰਵਿੰਦਰ ਨੇ ਜਿਹੜੀ ਗੱਲ ਦੇ ਉੱਤੇ ਮੈਂ ਉਹਨਾਂ ਦੀ ਗੱਲ ਨੂੰ ਇੱਕ ਵਾਰੀ ਟੱਚ ਕਰਨਾ ਚਾਹੁੰਦਾ ਵਾ ਨਾ, ਇਹਨਾਂ ਨੇ ਕਿਹਾ ਕਿ ਬਈ ਆਪਾਂ ਕਿਸ ਤਰੀਕੇ ਦੇ ਨਾਲ
AI ਨੂੰ, ਹਨਾ। ਆਪਾਂ ਹੁਣ ਇਹ ਇੱਕ ਰਿਐਲਿਟੀ ਹੈ ਕਿ AI ਇੱਥੇ ਹੈ ਤੇ ਇਹਨੇ ਵਧਣਾ, ਪਰ ਅਸੀਂ ਕੀ ਕਰ ਸਕਦੇ ਹਾਂ, ਹਨਾ। is here to stay ਜੀ। ਹਾਂ, ਸੋ ਸਭ ਤੋਂ ਵੱਡੀ ਜਿਹੜੀ ਗੱਲ ਹੈਗੀ ਹੈ ਨਾ, ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈ AI ਤੋਂ। AI ਨੂੰ ਅਡੋਪਟ ਕਰਕੇ, ਉਹਨੂੰ ਸਿੱਖ ਕੇ, ਉਹਨੂੰ ਅੱਗੇ ਵਧਣ ਦੀ ਲੋੜ ਆ, ਹਨਾ। ਸੋ AI ਨੂੰ ਐਜ਼ ਆਪਾਂ ਚੈਲੰਜ ਲੈ ਕੇ ਅੱਗੇ ਵਧਣਾ ਆ, ਠੀਕ ਹੈ। AI ਦੇ ਵਿੱਚ ਸਭ ਤੋਂ ਮੇਨ ਚੀਜ਼ ਜਿਹੜੀ ਹੈਗੀ ਆ, ਉਹ ਤੁਹਾਨੂੰ AI ਨੂੰ ਪੁੱਛਣਾ ਆਉਣਾ ਚਾਹੀਦਾ ਤੁਹਾਨੂੰ ਕਿ ਵੀ ਅਸੀਂ ਕੰਮ ਕਰਨਾ ਕੀ ਹੈ ਤੇ ਕਰਾਉਣਾ ਕਿੱਦਾਂ AI ਤੋਂ। ਅੱਛਾ, ਇਹਦੇ ਤੇ ਐਗਜ਼ਾਮਪਲ ਕੋਈ ਦਿਓ ਜਾਂ ਇਹਦੇ ਵਿੱਚ ਥੋੜਾ ਦੱਸੋ, ਕਿਉਂਕਿ ਹੁਣ ਜਿੱਦਾਂ ਤੁਸੀਂ ਕਿਹਾ ਵੀ ਪ੍ਰੋਮਪਟ ਇਜ਼ ਦਾ ਮੇਨ ਥਿੰਗ, ਵੀ ਪ੍ਰੋਮਪਟ ਕੀ ਆ, ਪੁੱਛਣਾ ਕੀ ਆ, ਕਿਵੇਂ ਆ। ਹੁਣ ਇੱਕ ਜਾਣੇ ਨੇ ਇੱਕ ਸਰਲ ਚੀਜ਼ ਪੁੱਛ ਲੈਣੀ, ਇੱਕ ਜਾਣੇ ਨੇ ਥੋੜਾ ਕ੍ਰੀਏਟਿਵਲੀ ਜਿਹੜਾ ਉਹ ਪੁੱਛਣਾ ਆ, ਉੱਥੇ ਫਿਰ ਫਰਕ ਆ ਜਾਂਦਾ। ਹਾਂਜੀ, ਸੋ AI ਦੇ ਵਿੱਚ ਨਾ ਇਹੀ ਇੱਕ ਡਿਫਰੈਂਸ ਹੈ ਜਿਹੜਾ ਆਪਾਂ ਗੂਗਲ ਸਰਚ ਦੇ ਵਿੱਚ ਤੇ ਇੱਕ AI ਦੇ ਵਿੱਚ ਆਪਾਂ ਨੂੰ ਫਰਕ ਜਿਹੜਾ ਹੈ ਸਮਝਣਾ ਪੈਣਾ ਹੈ ਨਾ। ਆਪਾਂ ਨੂੰ ਬਹੁਤ ਦੇਰ ਤੋਂ, ਕਈ ਦਹਾਕਿਆਂ ਤੋਂ ਆਪਾਂ ਨੂੰ ਗੂਗਲ ਸਰਚ ਦੇ ਵਿੱਚ ਵਨ ਲਾਈਨਰ ਕੁਐਰੀ ਦਾ ਜਾਂ ਇੱਕ ਲਾਈਨ ਜਾਂ ਇੱਕ ਦੋ ਵਰਡਸ ਪਾ ਕੇ ਸਰਚ ਕਰਨ ਦੀ ਆਦਤ ਹੈ, ਹਨਾ। ਉਹ ਜਿਹੜੀ ਹੈਗੀ ਸੀ ਓਵਰ ਦਾ ਪੀਰੀਅਡ ਆਫ ਟਾਈਮ ਜਨਰੇਸ਼ਨ ਦੇ ਵਿੱਚ ਬਿਲਡ ਹੋ ਗਈ ਸੀ। ਔਰ ਸਾਡੇ ਵਾਲੀ ਜਨਰੇਸ਼ਨ ਨੇ ਤਾਂ ਐਕਚੁਅਲੀ ਹੰਡਾਈ ਹੈ ਕਿ ਗੂਗਲ ਸਰਚ ਦੇ ਥਰੂ ਕੋਈ ਵੀ ਚੀਜ਼ ਹੋਵੇ, ਅਸੀਂ ਗੂਗਲ ਸਰਚ ਦੇ ਵਿੱਚ ਪਾ ਕੇ ਫਟਾਫਟ ਆਨਸਰ ਦੇਖ ਕੇ ਤੇ ਉਹਦੇ ਲਿੰਕਸ ਦੇ ਦਿੰਦਾ ਆ, ਐਂਡ ਦੈਨ ਵੀ ਉਹਦੇ ਵਿੱਚੋਂ ਜੀ ਅਸੀਂ ਆਪਣਾ ਆਨਸਰ ਲੱਭਦੇ ਹਾਂ, ਹਨਾ। AI ਡਿਫਰੈਂਟ ਹੈ ਨਾ। AI ਨੇ ਤੁਹਾਨੂੰ ਇਨਫੋਰਮੇਸ਼ਨ ਬਣਾ ਕੇ ਦੇਣੀ ਹੈ, ਹਨਾ। ਉਹਨੇ ਕੰਪਾਈਲ ਕਰਕੇ ਦੇਣੀ ਹੈ। ਜਦੋਂ ਤੁਸੀਂ ਉਹਨੂੰ ਪੁੱਛਣਾ ਹੈ ਨਾ, ਹੁਣ ਤੁਸੀਂ ਇੱਕ ਲਾਈਨ ਦੀ ਆਨਸਰ ਕੁਐਸਚਨ ਪੁੱਛੋਗੇ ਤਾਂ ਉਹਨੇ ਉਸੇ ਤਰੀਕੇ ਦਾ ਆਨਸਰ ਦੇਣਾ। ਉਹਨੂੰ ਤੁਸੀਂ ਥੋੜ੍ਹਾ ਜਿਹਾ ਹੋਰ ਬਰੋਡ ਕਰਕੇ ਪੁੱਛੋਗੇ ਤਾਂ ਉਹਨੇ ਉਸ ਤਰੀਕੇ ਦਾ, ਕਿਉਂਕਿ ਹਰ ਟਾਈਮ ਉਹਨੇ ਡਿਫਰੈਂਟ ਆਨਸਰ ਦੇਣੇ ਆ। ਮੇ ਬੀ ਗੂਗਲ ਸਰਚ ਦੇ ਵਿੱਚ ਤੁਸੀਂ ਇੱਕੋ ਸਰਚ ਨੂੰ ਜੇ 4-5 ਵਾਰ ਸਰਚ ਕਰਕੇ ਦੇਖੋ ਤਾਂ ਤੁਹਾਨੂੰ ਸਿਮਿਲਰ ਆਨਸਰ ਆਉਣਗੇ, ਔਰ ਸਿਮਿਲਰ ਲਿੰਕ ਆਉਣਗੇ। AI ਦੇ ਵਿੱਚ ਜੇ ਤੁਸੀਂ ਉਸੇ ਕੁਐਸਚਨ ਨੂੰ 3-4 ਵਾਰ ਪਾਓਗੇ ਤਾਂ ਉਹਨੇ ਟੋਟਲੀ ਡਿਫਰੈਂਟ ਆਨਸਰ ਦੇਣੇ ਆ ਐਵਰੀ ਟਾਈਮ, ਬਿਕੋਜ਼ ਜਿਹੜਾ ਉਹਦੇ ਪਿੱਛੇ ਜਿਹੜਾ ਨਿਊਰਲ ਨੈਟਵਰਕ ਚੱਲ ਰਿਹਾ ਹੈ, ਜਦੋਂ ਇਨਫੋਰਮੇਸ਼ਨ ਉਹਦੇ ਥਰੂ ਪਾਸ ਥਰੂ ਹੁੰਦੀ ਹੈ, ਨਾਟ ਐਵਰੀ ਟਾਈਮ ਐਵਰੀ ਵਰਡ ਔਰ ਐਵਰੀ ਸਰਚ ਨੇ ਜਿਹੜਾ ਇੱਕੋ ਜਿਹੀ ਜੀ ਵੇਟੇਜ ਲੈ ਕੇ ਉਹਨੇ ਆਨਸਰ ਦੇਣਾ। ਸੋ ਜਿਹੜਾ ਮੇਨ ਚੀਜ਼ ਇਹਦੇ ਵਿੱਚ ਇਹ ਹੈ ਕਿ ਆਪਾਂ ਨੂੰ ਪ੍ਰੋਮਪਟ ਇੰਜੀਨੀਅਰਿੰਗ ਜਿਹਨੂੰ ਕਹਿੰਦੇ ਆ, ਆਪਾਂ ਨੂੰ ਉਹਨੂੰ ਪੁੱਛਣਾ ਆਉਣਾ ਚਾਹੀਦਾ AI ਨੂੰ। ਉਹਦੇ ਵਿੱਚ ਸਾਨੂੰ ਸਰਚ ਕਰਨੀ ਆਉਣੀ ਚਾਹੀਦੀ ਹੈ। ਉਹਨੂੰ ਆਪਾਂ ਨੂੰ ਗੂਗਲ ਸਰਚ ਦੀ ਤਰ੍ਹਾਂ ਯੂਜ਼ ਨਹੀਂ ਕਰਨਾ। ਆਪਾਂ ਉਹਨੂੰ ਦੱਸਣਾ ਹੈ ਐਜ਼ ਐਨ ਅਸਿਸਟੈਂਟ। AI ਜਿਹੜੀ ਹੈਗੀ ਉਹਨੂੰ ਆਪਾਂ ਐਜ਼ ਐਨ ਅਸਿਸਟੈਂਟ ਯੂਜ਼ ਕਰਨਾ ਹੈ। ਸੋ ਉਹਨੂੰ ਤੁਸੀਂ ਐਜ਼ ਅ ਰੋਲ ਦਿਓ ਕਿ ਬਈ AI ਤੂੰ ਆ ਹੈਗੀਆਂ, ਹਨਾ। ਸੋ ਲੈਟਸ ਸੇ ਫੋਰ ਐਗਜ਼ਾਮਪਲ ਆਪਾਂ ਇੱਕ ਉਦਾਹਰਨ ਲੈ ਲੈਂਦੇ ਹਾਂ, ਹਨਾ। ਜੇ ਆਪਾਂ ਸਰਚ ਕਰਨਾ ਹੈ ਕਿ ਅੱਜ ਮੈਂ AI ਦੀਆਂ ਨਿਊਜ਼ ਦੀ ਇੱਕ ਸਮਰੀ ਈਮੇਲ ਬਣਾਉਣੀ ਹੈ, ਹਨਾ। ਤੇ ਮੈਂ AI ਨੂੰ ਕਿਹਾ ਕਿ ਬਈ ਤੂੰ ਸਮਰੀ ਈਮੇਲ ਬਣਾਉਣ ਵਾਲੀ ਇੱਕ ਰਾਈਟਰ ਆ, ਠੀਕ ਹੈ। ਅੱਜ ਦੀਆਂ ਟੌਪ ਨਿਊਜ਼ ਦੇਖੋ ਤੇ ਉਹਦੇ ਵਿੱਚੋਂ ਜੀ ਜਿਹੜੀ ਆ ਨਾ ਇੱਕ ਸਮਰੀ ਬਣਾ ਕੇ ਮੈਨੂੰ ਈਮੇਲ ਕਰ, ਤੇ ਉਹਦਾ ਫਾਰਮੈਟ ਇਹ ਹੋਵੇ। ਤੇ ਸਰ ਜਦੋਂ ਤੁਸੀਂ ਉਹਨੂੰ ਪੂਰਾ ਇੱਕ ਪ੍ਰੋਮਪਟ ਦਓਗੇ ਸੋ ਉਹਨੇ ਜਿਹੜੀ ਆਊਟਪੁੱਟ ਵੀ ਉਸ ਤਰੀਕੇ ਦੇ ਨਾਲ ਦੇਣੀ। ਇੱਕ AI 'ਚ ਇੱਕ ਟਰਮ ਹੁੰਦੀ ਹੈ ਗਾਰਬੇਜ ਇਨ ਗਾਰਬੇਜ ਆਊਟ। ਸੋ ਉਹਦਾ ਮਤਲਬ ਜੇ ਤੁਸੀਂ ਜਿੱਦਾਂ ਦਾ ਪ੍ਰੋਮਪਟ ਦਓਗੇ ਤੁਹਾਨੂੰ ਉੱਦਾਂ ਦਾ ਹੀ ਪ੍ਰੋਮਪਟ ਜਿਹੜਾ ਆਊਟਪੁੱਟ ਹੈ ਉਹ ਆਉਣੀ ਆ। ਸੋ ਵਧੀਆ ਪ੍ਰੋਮਪਟ ਹੋਏਗਾ ਉਹਦੀ ਵਧੀਆ ਆਊਟਪੁੱਟ ਹੋਏਗੀ। ਜਿਹੜਾ ਥੋੜ੍ਹਾ ਹਲਕਾ ਪ੍ਰੋਮਪਟ ਹੋਏਗਾ ਉਹਦੀ ਫਿਰ ਆਊਟਪੁੱਟ ਵੀ ਉਹਦੇ ਮੁਤਾਬਕ ਹੀ ਹੋਏਗੀ। ਜੀ। ਸੋ ਇਹਦੇ ਵਿੱਚ ਇੱਕ ਚੀਜ਼ ਹੋਰ ਆਪਾਂ ਬਾਰ-ਬਾਰ ਗੱਲ ਕਰਦੇ ਹੁੰਦੇ ਹਾਂ ਕਿ ਦੇਖੋ ਜਨਰੇਟਿਵ AI ਦੀ ਹੁਣ ਹੈ ਨਾ ਗੱਲ ਹੋ ਜਾਂਦੀ, ਚੀਜ਼ਾਂ ਜਨਰੇਟ ਹੋ ਜਾਂਦੀਆਂ। ਭਾਵੇਂ ਤੁਸੀਂ ਉਹਨੂੰ ਵੀਡੀਓ ਕਹਿ ਲਓ, ਭਾਵੇਂ ਫੋਟੋ ਕਹਿ ਲਓ, ਭਾਵੇਂ ਟੈਕਸਟ ਈਮੇਲ ਜਨਰੇਸ਼ਨ ਹੁਣ ਕਾਫੀ ਕਾਮਨ ਆ। ਤੇ ਇਹਦੇ ਨਾਲ ਰਿਡੰਡੈਂਟ ਜੋਬਾਂ ਤਾਂ ਜਾਂਦੀਆਂ ਲੱਗੀਆਂ ਹਨ ਜਿਹੜੇ ਰਾਈਟਰ ਆ, ਤੇ ਉਹਦਾ ਵਾਈਡਰ ਇੰਪੈਕਟ ਵੀ ਹੈਗਾ ਸੋਸਾਇਟੀ ਉੱਤੇ। ਮੈਂ ਅੱਜ ਹੀ ਦੇਖ ਰਿਹਾ ਸੀ ਇਸ ਜਿਹੜਾ ਇਹਨਾਂ ਦਾ ਕੇਸ ਚੱਲ ਰਿਹਾ ਈਲਨ ਮਸਕ ਹੋਣਾ ਦਾ, ਉਹਦੇ ਨਾਲ ਓਪਨ AI ਦੇ ਨਾਲ ਸੰਬੰਧਿਤ। ਤੇ ਉਹ ਪਹਿਲਾਂ ਕਹਿੰਦੇ ਸੀ ਯੂਨੀਵਰਸਲ ਬੇਸਿਕ ਇਨਕਮ ਹੋਣੀ ਚਾਹੀਦੀ ਹੈ, ਤੇ ਹੁਣ ਉਤੋਂ ਥੋੜਾ ਪਿੱਛੇ ਹਟਦੇ ਨਜ਼ਰ ਆਉਂਦੇ ਆ। ਤੇ ਇਹ ਸਾਨੂੰ ਇਹ ਚੀਜ਼ ਪਤਾ ਵੀ ਇੰਡਸਟਰੀ ਰੈਵੋਲੂਸ਼ਨ ਨੂੰ ਤਕਰੀਬਨ 100 ਸਾਲ ਲੱਗ ਗਏ ਪੂਰੀ ਦੁਨੀਆ 'ਚ ਇੰਪਲੀਮੈਂਟ, ਸ਼ਾਇਦ ਉਹ ਤੋਂ ਵੀ ਜ਼ਿਆਦਾ। ਜੇ ਤੁਸੀਂ ਆਪਾਂ ਗੱਲ ਕਰੀਏ ਕਿ ਸਾਡੇ ਇੱਕ ਜਨਰੇਸ਼ਨ ਪੁਰਾਣੀ ਦੇ ਨਾਲ ਉਹ ਹੱਥ ਦੇ ਨਾਲ ਹੀ ਸਾਰਾ ਕੰਮ ਕਰਦੇ ਵੇਖਿਆ, ਬਲਦਾਂ ਨਾਲ ਉਹਨਾਂ ਵਾਹੀ ਖੇਤੀ ਵੀ ਕੀਤੀ ਹੈ। ਜਦਕਿ ਇੰਡਸਟਰੀ ਰੈਵੋਲੂਸ਼ਨ ਯੂਰਪ ਦੇ ਵਿੱਚ 1600 1700 ਚੰਗਾ ਜ਼ੋਰਾਂ ਤੇ ਸੀ। ਸੋ ਸੈਂਚੁਰੀਜ਼ ਲੱਗ ਗਈਆਂ ਉਹਨੂੰ ਪੂਰੀ ਦੁਨੀਆ ਵਿੱਚ ਪਸਾਰ ਹੁੰਦਿਆਂ। ਪਰ ਇੰਟਰਨੈਟ ਦੇ ਹੋਣ ਕਰਕੇ ਤੇ ਜਿਹੜੇ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਸਿਲੀਕਨ ਵੈਲੀ ਵਿੱਚ ਵੀ ਉਹ ਟੂਲ ਅਵੇਲੇਬਲ ਆ, ਤੇ ਆਪਣੇ ਅੰਮ੍ਰਿਤਸਰ ਗੁਰਦਾਸਪੁਰ ਵੀ ਉਹ ਟੂਲ ਅਵੇਲੇਬਲ ਹੈ ਨਾ। ਸੋ ਕਹਿਣ ਦਾ ਮਤਲਬ ਕਿ ਕਿੰਨੀ ਤੇਜ਼ੀ ਦੇ ਨਾਲ ਤੇ ਜਿੰਨੀ ਛੇਤੀ ਦੇ ਨਾਲ ਇਹ ਚੇਂਜ ਹੋ ਰਹੀ ਆ, ਉਹਦੀ ਅਡੋਪਸ਼ਨ ਸ਼ਾਇਦ ਇੰਨੀ ਤੇਜ਼ੀ ਦੇ ਨਾਲ ਨਾ ਹੋਵੇ।
ਸੋ ਉਹਦੇ ਨਾਲ ਇੱਕ ਚੀਜ਼ ਆ ਕਿ ਕੁਛ ਅਨਇੰਪਲੋਇਮੈਂਟ ਜਨਰੇਟ ਹੋਊਗੀ, ਕੁਛ ਲੋਕੀਆਂ ਜੋ ਨਵੇਂ ਸਿਰੇ ਤੋਂ ਆਪਣੇ ਆਪ ਨੂੰ ਟ੍ਰੇਨ ਕਰ ਲੈਣਗੇ, ਪਰ ਜਿਹੜੇ ਸੀਨੀਅਰ ਲੈਵਲ ਦੇ ਲੋਕ ਹੈਗੇ ਆ 40-50 ਪਲੱਸ ਹਨਾ ਅਜ਼ਿਊਮ ਕਰ ਲਈਏ, ਜਿਹੜੇ ਅਡਾਪਟ ਨਹੀਂ ਕਰਨਗੇ ਉਹ ਥੋੜੇ ਜਿਹੇ ਜਿਹਦੇ ਨਾਲ ਜ਼ਿਆਦਾ ਇੰਪੈਕਟ ਹੋਣਗੇ ਤੇ ਇੱਕ ਪਾੜਾ ਜਿਹਾ ਵਧੇਗਾ। ਆਲਰੇਡੀ ਅਸੀਂ ਦੇਖ ਰਹੇ ਹਾਂ ਕਿ ਕੋਵਿਡ ਤੋਂ ਬਾਅਦ ਆਪਣੀ ਕੇ ਸ਼ੇਪ ਇਕਨੋਮੀ ਆ, ਕੁਛ ਲੋਕਾਂ ਕੋਲ ਬਹੁਤ ਪੈਸਾ ਆ ਰਿਹਾ ਤੇ ਕੁਛ ਲੋਕੀ ਜਿਹੜੇ ਪਿੱਛੇ ਰਹਿ ਰਹੇ ਆ। ਇਨਇਕੁਐਲਿਟੀ ਜਿਹੜੀ ਕਹਿੰਦੇ ਵੀ ਉਹ ਵੱਧ ਰਹੀ ਆ। ਇਹ ਕੁਛ ਜਿਹੜੀ ਚੀਜ਼ਾਂ ਨੂੰ ਲੈ ਕੇ ਇੰਦਰਜੀਤ ਸਿੰਘ ਤੁਸੀਂ ਕੀ ਸੋਚਦੇ ਹੋ ਵੀ ਇਹ ਹਿਊਮਨ ਲਿਵਿੰਗ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ ਟੈਕਨੋਲੋਜੀ ਦੀ ਜਿਹੜੀ ਰਫ਼ਤਾਰ ਹੈ ਕਿੱਦਾਂ ਚੇਂਜ ਕਰੇਗੀ? ਤੁਹਾਡਾ ਕੀ ਓਪੀਨੀਅਨ ਆ? ਹਾਂਜੀ, ਸੋ ਇਹ ਤੁਹਾਡਾ ਬਹੁਤ ਅਹਿਮ ਕੁਐਸਚਨ ਹੈਗਾ ਆ ਤੇ ਅਹਿਮ ਸਵਾਲ ਹੈ। ਸੋ ਜਿਹੜੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਤੁਸੀਂ ਜਿੱਦਾਂ ਕਿਹਾ ਕਿ ਹਨਾ ਕਿ ਓਬਵੀਅਸਲੀ ਜਿਹੜਾ ਇੱਕ ਅਮੀਰ ਤੇ ਗਰੀਬ ਦੇ ਵਿੱਚ ਜਿਹੜਾ ਪਾੜਾ ਆ ਉਹ ਤੇ ਵੱਧਦਾ ਪਿਆ ਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਕੌਣ AI ਦੇ ਨਾਲ ਕੰਮ ਕਰ ਸਕਦਾ ਤੇ ਕੌਣ ਨਹੀਂ ਕਰ ਸਕਦਾ, ਇਹਦੇ ਵਿੱਚ ਵੀ ਪਾੜਾ ਬਹੁਤ ਵਧੇਗਾ, ਕਿਉਂਕਿ ਹਰ ਕਿਸੇ ਨੂੰ AI ਐਕਸੈਸਿਬਲ ਨਹੀਂ ਹੈ ਇੰਨੇ, ਜਾਂ ਹਰ ਕੋਈ AI ਜਾਂ ਟੈਕ ਸੇਵੀ ਨਹੀਂ ਹੁੰਦਾ ਹਨਾ। ਬਹੁਤ ਹੀ ਮੈਜੋਰਿਟੀ ਪਾਪੂਲੇਸ਼ਨ ਹੈਗੀ ਹੈ ਜਿਹੜੀ, ਤੁਸੀਂ ਅਮਰੀਕਾ ਦੀ ਵੀ ਬਹੁਤੀ ਰੂਰਲ ਪਾਪੂਲੇਸ਼ਨ ਲੈ ਲਓ, ਉਹ ਵੀ ਟੈਕ ਸੇਵੀ ਨਹੀਂ ਹੈ ਜਾਂ ਕਈਆਂ ਨੂੰ ਤੇ ਕਈਆਂ ਦੇ ਉਹ GPT ਜਾਂ ਕਿਸੇ ਹੋਰ AI ਦੀ ਸਬਸਕ੍ਰਿਪਸ਼ਨ ਨਹੀਂ ਲੈ ਸਕਦੇ ਹੋਣਗੇ ਤੇ ਉਹ ਉਸ ਟੈਕਨੋਲੋਜੀ ਨੂੰ ਯੂਜ਼ ਕਰਨ ਤੋਂ ਵਾਂਝੇ ਰਹਿ ਸਕਦੇ ਹਨ। ਸੋ ਉਸ ਚੀਜ਼ ਦਾ ਪਾੜਾ ਵੀ ਜਿਹੜਾ ਹੈ ਉਹ ਬਹੁਤ ਜ਼ਿਆਦਾ ਵਧੇਗਾ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਨੌਕਰੀਆਂ ਨੇ ਉਹ AI ਨੇ ਨਹੀਂ ਖਾਣੀਆਂ। ਜਿਹਨੂੰ AI ਆਉਂਦੀ ਹੈ ਉਹਨਾਂ ਨੇ ਤੁਹਾਡੀਆਂ ਨੌਕਰੀਆਂ ਜਿਹੜੀਆਂ ਉਹ ਲੈਣੀਆਂ। ਸੋ ਇਸ ਚੀਜ਼ ਦੇ ਵਿੱਚ ਜਿਹਨੂੰ ਨਹੀਂ AI ਦਾ ਇੰਨਾ ਜ਼ਿਆਦਾ ਜਾਂ AI ਦਾ ਐਕਸਪੋਜ਼ਰ ਨਹੀਂ ਮਿਲਿਆ ਜਾਂ ਉਹ AI ਦੇ ਖੇਤਰ ਦੇ ਵਿੱਚ ਬਹੁਤੇ ਨਹੀਂ ਅੱਗੇ ਜਾ ਸਕੇ, ਸੋ ਉਹ ਕਈ ਚੀਜ਼ਾਂ ਦੇ ਵਿੱਚ ਥੋੜਾ ਪਿੱਛੇ ਰਹਿ ਸਕਦੇ। ਅੱਛਾ, ਮੈਨੂੰ ਲੱਗਦਾ ਕਿਤੇ ਨਾ ਕਿਤੇ ਲੋਕਾਂ 'ਚ ਇਹੀ ਭਰਮ ਆ, ਅੱਜ ਕੱਲ੍ਹ ਗੂਗਲ ਸਰਚ ਨੂੰ ਚੈਟ GPT ਦੇ ਪੁੱਛਿਆ ਸਵਾਲ ਉਹ ਇਕੁਇਵਲੈਂਟ ਹੀ ਮੰਨੀ ਜਾਂਦੇ, ਉਹ ਉਸੇ ਨੂੰ ਹੀ AI ਆਖੀ ਜਾਂਦੇ ਹਾਂਜੀ, ਮੈਨੂੰ ਲੱਗਦਾ ਇੱਥੇ ਹੀ ਇਹ ਜਿਹੜਾ ਪਾੜਾ ਜਿੱਦਾਂ ਤੁਸੀਂ ਕਿਹਾ ਵੀ ਉਹ ਫਿਰ ਵੱਧਦਾ ਜਾਣਾ, ਉਹ ਬੰਦਾ ਫਿਰ ਬਹੁਤ ਕਨਫਿਊਜ਼ਡ ਆ ਵੀ AI ਦਾ ਮਤਲਬ ਫਿਰ ਕੀ ਬਣ ਜਾਂਦਾ। ਹਾਂਜੀ, ਸੋ ਇਹਦੇ ਵਿੱਚ ਵੀ ਕਈ ਚੀਜ਼ਾਂ ਨੇ ਹਨਾ, ਜਿਵੇਂ ਗੂਗਲ ਸਰਚ ਨੇ AI ਨੂੰ ਇੰਬੈਡ ਕਰਕੇ ਜਦੋਂ ਤੁਸੀਂ ਗੂਗਲ ਸਰਚ 'ਚ ਹੁਣ ਸਰਚ ਕਰਦੇ ਆ ਹਨਾ, ਸੋ ਉਹਨਾਂ ਨੇ AI ਦੇ ਨਾਲ ਉਹਨੂੰ ਇੰਬੈਡ ਕਰਤਾ ਕਿ ਤੁਹਾਨੂੰ ਜਿਹੜਾ ਪਹਿਲਾ ਜਿਹੜਾ ਰਿਸਪੌਂਸ ਹੈ ਉਹਦਾ ਉਹ AI ਦੇ ਥਰੂ ਮਿਲੇਗਾ, ਜੇ ਉਹ AI ਕੰਪੈਰੇਬਲ ਉਹਦੀ ਸਰਚ ਹੈ ਤਾਂ ਹਨਾ। ਸੋ ਕਈ ਕੇਸਿਸ ਦੇ ਵਿੱਚ AI ਪਹਿਲਾਂ ਰਿਸਪੌਂਡ ਕਰਦੀ ਹੈ, ਉਸ ਤੋਂ ਬਾਅਦ ਜਿਹੜੇ ਨੇ ਉਸ ਤੋਂ ਥੱਲੇ ਜਿਹੜੇ ਤੁਸੀਂ ਦੇਖੇ ਹੋਣਗੇ ਕਿ ਹੁਣ ਲਿੰਕਸ ਵਗੈਰਾ ਜਿਹੜੀ ਉਹਨਾਂ ਦੀ ਨਾਰਮਲ ਸਰਚ ਹੈਗੀ ਉਹ ਦਿਖਾਈ ਹਨਾ। ਸੋ ਇਹ ਜਿਹੜੀ ਚੀਜ਼ ਹੈ ਤੇ ਇਹ ਰਹੂਗੀ, ਬਟ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਜਿੱਦਾਂ ਜਿੱਦਾਂ ਸਕਿੱਲ ਸੈੱਟ ਵਧੇਗਾ ਲੋਕਾਂ ਦਾ, ਜਿਹੜੇ ਬੱਚੇ ਨੇ ਉਹ ਅੱਗੇ ਆਉਣਗੇ ਹਨਾ। ਸੋ ਫੋਰ ਐਗਜ਼ਾਮਪਲ ਹਨਾ, ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹਾਂ ਨਾ, ਜਿਹੜੇ ਅੱਜ ਹੀ ਮੈਂ ਇੱਕ ਨਿਊਜ਼ ਆਰਟੀਕਲ ਪੜ੍ਹਿਆ ਤੇ ਮੈਂ ਹਰਵਿੰਦਰ ਦੇ ਨਾਲ ਵੀ ਸ਼ੇਅਰ ਕੀਤਾ ਸੀਗਾ ਕਿ ਇੱਕ ਖਾਨ ਅਕੈਡਮੀ ਹੈ ਨਾ, ਉਹ ਉਹਨਾਂ ਦੇ ਹਿਸਾਬ ਦੇ ਨਾਲ ਉਹ ਕਹਿੰਦੇ ਅਸੀਂ ਇੱਕ AI ਦਾ ਕੋਰਸ ਔਰ ਡਿਗਰੀ ਸ਼ੁਰੂ ਕਰਨ ਲੱਗੇ ਹਾਂ ਜਿਹੜੀ ਕਿ ਯੂਨੀਵਰਸਿਟੀ ਦੀਆਂ ਡਿਗਰੀਆਂ ਨੂੰ ਚੈਲੰਜ ਕਰੇਗੀ। ਠੀਕ ਹੈ ਕਿ ਇਟ ਟੇਕਸ ਮੋਰ ਟਾਈਮ, ਜਿਹੜਾ ਜ਼ਿਆਦਾ ਟਾਈਮ ਲੱਗਦਾ ਹੈ ਯੂਨੀਵਰਸਿਟੀ ਦੇ ਸਾਈਕਲ ਦੇ ਥਰੂ ਬੱਚਿਆਂ ਨੂੰ ਜਾਣ ਵਾਸਤੇ, ਲਾਈਕ 4 ਸਾਲ ਲੱਗ ਜਾਂਦੇ ਯੂਨੀਵਰਸਿਟੀ ਡਿਗਰੀ, ਫਿਰ ਮਾਸਟਰ ਡਿਗਰੀ, ਫਿਰ PhD ਕਰਨਾ ਚਾਹੁੰਦਾ ਹੈ ਨਾ। ਕੰਪਨੀਆਂ ਤੁਸੀਂ ਇਹ ਦੇਖੋ ਕਿ ਇੱਥੇ ਤੱਕ ਸੋਚ ਕੇ ਬੈਠੀਆਂ ਕਿ ਬਈ ਬੱਚਿਆਂ ਨੂੰ ਇੰਨੀ ਲੰਬੀ ਪੜ੍ਹਾਈ ਕਰਾਉਣ ਦੀ ਲੋੜ ਨਹੀਂ ਹੈ। ਜਿਹੜੀ AI ਦੀ ਪੜ੍ਹਾਈ ਜਿਹੜੀ ਆਈ ਡੋਂਟ ਨੋ ਕਿ ਕਿੰਨੇ ਕੁ ਦਾ ਉਹ ਰੱਖਦੇ ਆ, ਅੱਗੇ ਆਉਣ ਵਾਲੇ ਟਾਈਮ ਆਪਾਂ ਨੂੰ ਦੱਸੂਗਾ ਕਿ 6 ਮਹੀਨੇ ਦਾ ਹੈ ਜਾਂ ਸਾਲ ਦਾ ਹੈ ਜਾਂ 2 ਸਾਲ ਦਾ ਕੋਰਸ ਜਾਂ ਡਿਗਰੀ ਹੁੰਦੀ ਹੈ AI ਦੀ। ਸੋ ਉਹ ਮੁੱਖ ਰਹਿ ਜਾਣਗੀਆਂ। ਹੁਣ ਤੁਸੀਂ ਦੇਖਿਆ ਹੋਊਗਾ ਜੇ ਬਾਕੀ ਹੋਰ ਯੂਨੀਵਰਸਿਟੀ ਦੀਆਂ ਵੈਬਸਾਈਟਾਂ ਤੇ ਵੀ ਪਹਿਲਾਂ ਜਿਹੜੀਆਂ ਸੀ ਡਾਕਟਰ ਡਿਗਰੀਆਂ ਤੇ ਮਾਸਟਰਸ ਡਿਗਰੀਆਂ, ਜਿਹੜੀਆਂ ਇੰਜੀਨੀਅਰਿੰਗ ਡਿਗਰੀਆਂ ਪਹਿਲੇ ਪੇਜ ਦੇ ਉੱਤੇ ਮੁੱਖ ਹੁੰਦੀਆਂ ਸੀ, ਹੁਣ ਅੱਜ ਦੀ ਟਾਈਮ ਦੇ ਉੱਤੇ ਹਰ ਇੱਕ ਯੂਨੀਵਰਸਿਟੀ ਦੇ ਪੇਜ ਦੇ ਉੱਤੇ AI ਕੋਰਸਿਸ ਪਹਿਲੇ ਪੇਜ ਦੇ ਉੱਤੇ ਦਿਖਦੇ ਆ। ਬਿਲਕੁਲ। ਸੋ ਇਹ ਬਹੁਤ ਇੱਕ ਵੱਡਾ ਜਿਹੜਾ ਚੇਂਜ ਹੈ, ਔਰ ਬਹੁਤ ਵੱਡੇ ਪੱਧਰ ਤੇ, ਬਹੁਤ ਛੋਟੇ ਛੋਟੇ ਚੇਂਜ ਨੇ, ਪਰ ਇਹ ਬਹੁਤ ਵੱਡੇ ਇੰਪੈਕਟ ਦੀ ਵੱਲ ਅਸੀਂ ਜਿਹੜੇ ਉਹ ਵੱਧ ਰਹੇ ਹਾਂ। ਇਹ ਗੱਲ ਠੀਕ ਆ। ਸੋ ਜਿਹੜੇ ਤੁਸੀਂ ਲਾਈਫ ਸਾਈਕਲ ਤੇ ਟਾਈਪ ਦੀ ਗੱਲ ਕੀਤੀ, ਉਹਨੂੰ ਥੋੜੀ ਗੱਲ ਨੂੰ ਆਪਾਂ ਅੱਗੇ ਵਧਾਉਂਦੇ ਆ ਕਿ ਹੈ ਨਾ ਨਿਊਰਲ ਨੈਟਵਰਕਸ ਆ ਗਏ, ਉਸ ਤੋਂ ਬਾਅਦ ਆਰਟੀਫਿਸ਼ੀਅਲ ਇੰਟੈਲੀਜੈਂਸ ਇੱਕ ਅੰਬਰੇਲਾ ਟਰਮ ਆ, ਉਹ ਤੋਂ ਬਾਅਦ ਜਨਰੇਟਿਵ AI ਦੇ ਉੱਤੇ ਹੈ ਨਾ ਆਪਣਾ ਫੋਕਸ ਆਪਾਂ ਗੱਲਬਾਤ ਕੀਤੀ। ਥੋੜਾ ਜਿਹਾ ਆਪਾਂ ਏਜੈਂਟਿਕ AI ਦੇ ਉੱਤੇ ਆਉਂਦੇ ਆ, ਹੈ ਨਾ ਆਟੋਮੇਸ਼ਨ ਦੇ ਵੱਲ। ਜਨਰੇਟਿਵ AI ਤੇ ਏਜੈਂਟਿਕ AI ਬਾਰੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਥੋੜੀ ਜਿਹੀ ਜਾਣਕਾਰੀ, ਕਿਉਂਕਿ ਇਹਨਾਂ ਦੋਹਾਂ ਇਹ ਟਰਮਸ ਤਾਂ ਵੀ ਸੁਣਦੇ ਆ ਕਿਉਂਕਿ AI ਏਜੰਟ ਆ ਗਏ ਜੀ।
ਤੇ ਜਿਹੜਾ ਆਪਾਂ ਚੈਟ ਜੀਪੀਟੀ ਤੋਂ ਪ੍ਰੌਂਪਟ ਕਰਕੇ ਜਨਰੇਟਿਵ ਏਆਈ ਦੇ ਨਾਲ ਆਪਾਂ ਇਨਫੋਰਮੇਸ਼ਨ ਲੈਂਦੇ ਹਾਂ। ਇਹਦੇ ਜਨਰੇਟਿਵ ਏਆਈ ਜੈਨ ਏਆਈ ਵੀ ਇਹਨੂੰ ਕਹਿੰਦੇ। ਜੈਨ ਏਆਈ ਤੇ ਏਜੈਂਟਿਕ ਏਆਈ ਦੇ ਵਿੱਚ ਫਰਕ ਕੀ ਹੈ ਜੀ? ਜਿਹੜੀ ਮੋਟੇ ਤੌਰ ਦੇ ਉੱਤੇ ਰਵਿੰਦਰ ਸਿੰਘ, ਜਿਹੜੀ ਆਪਣੇ ਇਹਦਾ ਡਿਫਰੈਂਸ ਹੈਗਾ ਨਾ, ਜਨਰੇਟਿਵ ਏਆਈ ਦਾ ਮਤਲਬ ਹੈਗਾ ਕੁਛ ਜਨਰੇਟ ਕਰਨਾ। ਸੋ ਜੇ ਆਪਾਂ ਉਹਦੇ ਤੋਂ ਡਾਕੂਮੈਂਟ, ਇਮੇजेस ਜਾਂ ਵੀਡੀਓਜ਼ ਜਨਰੇਟ ਕਰਾ ਰਹੇ ਹਾਂ, ਸੋ ਦੈਟ ਇਜ਼ ਮੋਰ ਲੈਸ ਜਨਰੇਟਿਵ ਏਆਈ, ਹੈ ਨਾ। ਉਹ ਜ਼ਿਆਦਾਤਰ ਉਹਨੂੰ ਆਪਾਂ ਜਨਰੇਟਿਵ ਏਆਈ ਦੇ ਬਕਟ ਦੇ ਵਿੱਚ ਪਾ ਦਿੰਦੇ ਹਾਂ। ਉਹ ਵੀ ਅੰਬਰੇਲਾ ਟਰਮ ਆ, ਹੈ ਨਾ। ਅਤੇ ਜਿਹੜੀ ਹੈਗੀ ਏਜੈਂਟਿਕ ਏਆਈ ਦੀ ਸਹੀ ਤਰੀਕੇ ਦੇ ਨਾਲ ਜੇ ਤੁਲਨਾ ਕਰਨੀ ਹੋਵੇ ਤਾਂ ਆਟੋਮੇਸ਼ਨ ਦੇ ਨਾਲ ਹੋ ਸਕਦੀ ਹੈ। ਹੁਣ ਜਿਹੜੀ ਆਟੋਮੇਸ਼ਨ ਹੈ, ਉਹ ਆਟੋਮੇਸ਼ਨ ਕਾਫੀ ਟਾਈਮ ਤੋਂ ਆਪਣੇ ਨਾਲ ਹੈ। ਆਟੋਮੇਸ਼ਨ ਦੇ ਵਿੱਚ ਅਸੀਂ ਪ੍ਰੋਗਰਾਮ ਲਿਖਦੇ ਸੀ, ਜਾਂ ਹੈ ਨਾ, ਜੇ ਕਿਸੇ ਨੇ ਪ੍ਰੋਗਰਾਮ ਲਿਖਿਆ ਕਿ ਇਸ ਮਸ਼ੀਨ ਨੇ ਇਹ ਕੰਮ ਕਰਨਾ ਹੈ ਨਾ, ਸੋ ਉਹਨੇ ਉਹ ਕੰਮ ਉਹ ਇੰਸਟਰਕਸ਼ਨਸ ਬੇਸ ਸੀਗਾ। ਆਪਾਂ ਕੋਡ ਦੇ ਵਿੱਚ ਇੰਸਟਰਕਸ਼ਨ ਲਿਖਦੇ ਸੀਗੇ, ਇੰਸਟਰਕਸ਼ਨ ਦੇ ਹਿਸਾਬ ਦੇ ਨਾਲ ਮਸ਼ੀਨ ਨੇ ਉਹ ਕੰਮ ਬਾਰ-ਬਾਰ ਕਰੀ ਜਾਣਾ, ਪਰ ਉਹਨੇ ਉਸ ਕੋਡ ਤੋਂ ਬਾਹਰ ਨਹੀਂ ਜਾਣਾ, ਹੈ ਨਾ। ਅਤੇ ਪਰ ਜਿਹੜੀ ਏਜੈਂਟਿਕ ਏਆਈ ਹੈ, ਇਹਨੇ ਇਹ ਪੂਰੇ ਦਾ ਪੂਰਾ ਸਿਨੈਰੀਓ ਜਿਹੜਾ ਇਹ ਆਟੋਮੇਸ਼ਨ ਸੀਗਾ, ਉਹਨੂੰ ਡੀਪ ਆਟੋਮੇਸ਼ਨ ਦੇ ਵਿੱਚ ਲੈ ਗਏ ਨੇ। ਕਿ ਹੁਣ ਏਜੈਂਟਿਕ ਏਆਈ ਦੇ ਕੋਲ ਏਆਈ ਦੀ ਬ੍ਰੇਨ ਹੈਗੀ ਆ, ਉਹ ਆਪਣੇ ਆਪ ਫੈਸਲੇ ਕਰ ਸਕਦੀ ਹੈ ਕਿ ਲੈਟਸ ਸੇ ਕਿ ਜੇ ਮਸ਼ੀਨ ਦੇ ਵਿੱਚ ਕੋਈ ਐਰਰ ਆ ਰਿਹਾ, ਜਾਂ ਮਸ਼ੀਨ ਆਊਟ ਆਫ ਸਿੰਕ ਹੈ, ਜਾਂ ਕੋਈ ਚੀਜ਼ ਇੱਦਾਂ ਦੀ ਹੈਗੀ, ਉਹਨੂੰ ਉਹ ਆਪਣੇ ਆਪ ਵੀ ਹੈਂਡਲ ਕਰ ਸਕਦੀ ਹੈ। ਜਾਂ ਇਹ ਏਜੈਂਟਿਕ ਏਆਈ ਨੂੰ ਆਪਾਂ ਜ਼ਿਆਦਾਤਰ ਇਸ ਕਰਕੇ, ਔਰ ਜ਼ਿਆਦਾ ਕੰਪਨੀਆਂ ਇਸ ਕਰਕੇ ਪ੍ਰਮੋਟ ਕਰ ਰਹੀਆਂ, ਕਿਉਂਕਿ ਏਜੈਂਟਿਕ ਏਆਈ ਦੇ ਵਿੱਚ ਤੁਸੀਂ ਅਲੱਗ ਟੂਲਸ ਨੂੰ ਐਡ ਕਰ ਸਕਦੇ ਹਾਂ। ਜਿਹੜੇ ਏਜੰਟਸ ਨੇ ਉਹ ਵੱਖ ਟੂਲਸ ਨੂੰ ਜਿੱਦਾਂ ਉਹਨਾਂ ਨੂੰ ਲੋੜ ਪਵੇਗੀ ਉਸ ਤਰੀਕੇ ਦੀ ਉਹ ਵਰਤੋਂ ਕਰ ਸਕਦੇ ਆ। ਸੋ ਹਾਂਜੀ, ਮਤਲਬ ਬੇਸਿਕਲੀ ਜਿੱਦਾਂ ਇੱਕ ਬੰਦੇ ਨੇ ਵੱਖ ਸਟੱਡੀ ਕੀਤੀ ਹੁੰਦੀ ਹੈ, ਐਜੂਕੇਸ਼ਨ ਵੀ, ਉਹ ਸਾਰਿਆਂ ਨੂੰ ਉਹ ਇਕੱਠਾ ਕਰਕੇ ਕਿਸੇ ਵੀ ਪ੍ਰੋਬਲਮ ਨੂੰ ਜਿਹੜਾ ਉਹਨੇ ਸੋਲਵ ਕਰਨਾ ਆ। ਸੋ ਕਦੀ ਹਰਵਿੰਦਰ ਇੰਦਰਜੀਤ ਸਿੰਘ ਜੀ, ਮੈਨੂੰ ਇੱਦਾਂ ਲੱਗਦਾ ਹੁੰਦਾ ਜਦੋਂ ਬੰਦਾ ਏਜੈਂਟਿਕ ਏਆਈ ਕਰਦਾ ਤੇ ਬੰਦੇ ਦੇ ਦਿਮਾਗ 'ਚ ਇਹੀ ਆਉਂਦਾ ਵੀ ਪਤਾ ਨਹੀਂ ਇਹ ਸ਼ਾਇਦ ਇੰਸ਼ੋਰੈਂਸ ਵਾਲਾ ਏਜੰਟ ਆ ਕਿ ਉਹ ਜਿਹੜਾ ਅੱਗੇ ਗੱਲ ਕਰਨ ਵਾਲਾ ਕਸਟਮਰ ਕੇਅਰ ਵਾਲਾ ਏਜੰਟ ਆ। ਸੋ ਬੰਦੇ ਨੇ ਜ਼ਿਆਦਾਤਰ ਏਜੰਟ ਨੂੰ ਉਸ ਤਰੀਕੇ ਦੇ ਨਾਲ ਦੇਖਿਆ ਹੁੰਦਾ। ਸੋ ਬੇਸਿਕਲੀ ਆਪਾਂ ਜਿਹੜਾ ਏਜੈਂਟਿਕ ਏਆਈ ਨੂੰ ਇਹ ਮੰਨੀਏ ਵੀ ਇੱਕ ਮਸ਼ੀਨ ਜਿਹੜੀ ਇਨਸਾਨ ਦੇ ਰੂਪ ਦੇ ਵਿੱਚ ਜਿਹੜਾ ਕੰਮ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੀ ਹੈਗੀ ਹੈ। ਹਾਂਜੀ, ਸੋ ਮਸ਼ੀਨ 'ਤੇ ਇਹ ਤੁਸੀਂ ਬਿਲਕੁਲ ਸਹੀ ਗੱਲ ਕਹੀ ਕਿ ਇੱਕ ਮਸ਼ੀਨ ਜਿਹੜੀ ਇਨਸਾਨ ਦੇ ਰੂਪ ਦੇ ਵਿੱਚ ਕੰਮ ਕਰਦੀ ਪਈ ਹੈ। ਪਰ ਹੁਣ ਏਆਈ ਨੇ ਕੀ ਕੀਤਾ ਕਿ ਉਹਨੂੰ ਬ੍ਰੇਨ ਵੀ ਦੇਤੀ ਹੈ। ਮਸ਼ੀਨ ਇਸ ਇਨਸਾਨ ਦੇ ਰੂਪ ਦੇ ਵਿੱਚ ਪਹਿਲਾਂ ਵੀ ਕੰਮ ਕਰਦੀ ਸੀ, ਪਰ ਹੁਣ ਮਸ਼ੀਨ ਦੇ ਕੋਲ ਉਹ ਦਿਮਾਗ ਵੀ ਹੈਗਾ ਆ ਕਿ ਉਹ ਆਪਣਾ ਦਿਮਾਗ ਯੂਜ਼ ਕਰਕੇ ਉਹ ਹੋਰ ਸੋਚ ਚੀਜ਼ਾਂ ਵੀ ਦੇਤੀ ਕਰ ਉਹਨੂੰ ਸਕਦੀ। ਵੀ ਸੋਚੇ ਹਾਂ, ਤੇ ਹਾਂਜੀ, ਸੋ ਉਹ ਸੋਚ ਸਕਦੀ ਆ, ਉਹ ਇਹ ਥਿੰਕ ਕਰ ਸਕਦੀ ਹੈ ਕਿ ਵੀ ਇਹ ਰਾਈਟ ਹੈ ਕਿ ਰੋਂਗ ਹੈ। ਉਸ ਤਰੀਕੇ ਦੇ ਨਾਲ ਉਹ ਆਪਣੇ ਜਿਹੜੇ ਨੈਕਸਟ ਸਟੈਪਸ ਹੈ ਉਹ ਆਪਣੇ ਆਪ ਬਦਲ ਸਕਦੀ ਹੈ, ਰੈਦਰ ਦੈਨ ਕਿ ਇੰਸਟਰਕਸ਼ਨ ਬੇਸਡ ਜਿਹੜੀ ਆਪਾਂ ਕੋਡ ਪਹਿਲਾਂ ਕਰਦੇ ਸੀ, ਆਟੋਮੇਸ਼ਨ ਕਰਦੇ ਸੀ, ਉਹਦੇ ਨਾਲੋਂ ਇਹ ਬਹੁਤ ਵੱਖਰੀ ਆ। ਸੌਫਟਵੇਅਰ ਪ੍ਰੋਗਰਾਮਿੰਗ ਦੇ ਵਿੱਚ ਇਫ ਐਲਸ ਸਟੇਟਮੈਂਟ ਆਪਾਂ ਪ੍ਰੀ ਡਿਫਾਈਨਡ ਪੈਰਾਮੀਟਰ ਹੁੰਦੇ ਸੀ ਨਾ, ਜੇ ਆ ਹੋਏ ਤੇ ਫਿਰ ਆ ਕਰੀ। ਪਰ ਇਹਦੇ ਵਿੱਚ ਇਹ ਆ ਵੀ ਉਹਦੇ ਕੋਲ ਜ਼ਿਆਦਾ ਦਿਮਾਗ ਆਪਣਾ ਹੈਗਾ ਵੀ ਲੋੜ ਅਨੁਸਾਰ ਉਹ ਵੱਖ ਵੀ ਕੰਮ ਕਰ ਸਕਦਾ। ਸੋ ਉਹਦੇ ਵਿੱਚ ਫਿਰ ਅਗਲਾ ਜਿਹੜਾ ਸਵਾਲ ਆ, ਸੌਰੀ ਹਰਵਿੰਦਰ, ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਪੁੱਛਣਾ ਚਾਹੁੰਦਾ ਵੀ ਇਹਦੇ ਵਿੱਚ ਫਿਰ ਜਿਹੜੇ LLMs ਹੁੰਦੇ ਆ ਉਹ ਮਾਡਲਸ ਹੀ ਕੰਮ ਕਰਦੇ ਆ ਵੀ ਉਹਦੇ ਆਧਾਰ ਦੇ ਉੱਤੇ ਹੀ ਇਹਨੇ ਫਿਰ ਆਪਣੀ ਸੋਚ ਸਮਝ ਜਿਹੜੀ ਆ ਵਰਤ ਕੇ ਫੈਸਲਾ ਜਿਹੜਾ ਉਹ ਲੈਣਾ। ਹਾਂਜੀ, ਜਿਹੜੇ ਤੁਹਾਡੇ LLM ਮਾਡਲਸ ਨੇ ਨਾ, ਉਹ ਬ੍ਰੇਨ ਆ, ਹੈ ਨਾ, ਏਜੰਟ ਦੀ। ਸੋ ਹਰ ਇੱਕ ਏਜੰਟ ਨੂੰ ਉਹਨੇ LLMs ਨੂੰ ਐਜ਼ ਅ ਬ੍ਰੇਨ ਵਰਤ ਕੇ ਉਹਦੇ ਤੋਂ ਇਹ ਕਰਨਾ ਹੈ ਕਿ ਵੀ ਮੈਂ ਅੱਗੇ ਹੁਣ ਕਿਹੜੀ ਚੀਜ਼ ਨੂੰ ਅਸੀਂ ਟਾਰਗੇਟ। ਸੋ ਲੈਟਸ ਸਪੋਜ਼ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਹੈ ਨਾ, ਜਿੱਦਾਂ ਕਸਟਮਰ ਸਰਵਿਸ ਦਾ ਤੁਸੀਂ ਰੈਫਰੈਂਸ ਦਿੱਤੀ, ਹੈ ਨਾ। ਹੁਣ ਕਸਟਮਰ ਸਰਵਿਸ ਏਜੰਟ ਨੇ, ਜੋ ਇੱਕ ਬੰਦੇ ਨੇ ਕਸਟਮਰ ਸਰਵਿਸ ਏਜੰਟ ਨੂੰ ਕਾਲ ਕੀਤੀ, ਹੈ ਨਾ, ਜਾਂ ਤੁਸੀਂ ਕਿਸੇ ਵੈਬਸਾਈਟ ਦੇ ਉੱਤੇ ਜਿਹੜੀ ਚੈਟ ਬੋਟਸ ਹੁੰਦੇ ਨੇ, ਹੈ ਨਾ, ਉਹਨਾਂ ਨੂੰ ਤੁਸੀਂ ਕਿਹਾ ਕਿ ਵੀ ਮੇਰਾ ਅਕਾਊਂਟ ਨਹੀਂ ਚੱਲਦਾ ਪਿਆ, ਹੈ ਨਾ। ਸੋ ਉਹਨੇ ਤੁਹਾਡੇ ਤੋਂ ਇਨਫੋਰਮੇਸ਼ਨ ਕਲੈਕਟ ਕਰਨੀ ਹੈ। ਉਹਨੇ ਆਪਣੇ ਆਪ ਤੁਹਾਡੀ ਇੱਕ ਟਿਕਟ ਬਣਾ ਕੇ ਅੱਗੇ ਭੇਜ ਦੇਣੀ ਹੈ, ਜਾਂ ਉਹਨੇ ਨੌਲੇਜ ਬੇਸ ਆਪਣਾ ਜਿਹੜਾ ਪ੍ਰੀ ਡਿਫਾਈਨਡ ਨੌਲੇਜ ਬੇਸ ਹੈ, ਜਾਂ ਪ੍ਰੀ ਡਿਫਾਈਨਡ ਜਿਹੜੀਆਂ ਪਹਿਲਾਂ ਤੋਂ ਜਿਹੜੀਆਂ ਟਿਕਟਾਂ ਨੇ ਉਹਨਾਂ ਦੇ ਵਿੱਚ ਦੇਖਣਾ ਆ ਕਿ ਵੀ ਇਹ ਜਿਹੜੀ ਪ੍ਰੋਬਲਮ ਹੈਗੀ ਹੈ ਇਹ ਪਹਿਲਾਂ ਵੀ ਆਈ ਹੈ ਕਸਟਮਰ ਨੂੰ, ਤਾਂ ਉਹਨੇ ਉਹਦੇ ਵਿੱਚੋਂ ਚੀਜ਼ ਲੱਭ ਕੇ ਤੁਹਾਨੂੰ ਜਿਹੜਾ ਉਹ ਆਪਣੇ ਆਪ ਜਿਹੜਾ ਹੈ ਨਾ ਉਹ ਇਨਫੋਰਮੇਸ਼ਨ ਸੋਲਿਊਸ਼ਨ ਦੇਣਾ। ਅਤੇ ਜੇ ਉਹ ਸੋਲਿਊਸ਼ਨ ਤੁਹਾਨੂੰ ਨਹੀਂ ਪਸੰਦ ਆਇਆ ਤਾਂ ਉਹਨੇ ਅੱਗੇ ਆਪਣੇ ਆਪ ਐਸਕੇਲੇਟ ਕਰ ਦੇਣਾ। ਏਜੰਟਸ ਤੇ ਹੁਣ ਇੱਥੇ ਤੱਕ ਵੀ ਆ ਚੁੱਕੇ ਨੇ ਕਿ ਜਿਹੜੇ ਤੁਹਾਡੇ
ਜਿਹੜੇ ਫੀਚਰ ਅਪਗ੍ਰੇਡਸ ਨੇ ਜਾਂ ਕੋਈ ਹੋਰ ਚੀਜ਼ ਦੀ ਅਪਗ੍ਰੇਡੇਸ਼ਨ ਹੈਗੀ ਆ, ਜਾਂ ਜੇ ਤੁਹਾਨੂੰ ਪਸੰਦ ਨਹੀਂ ਆ ਰਹੀ ਕੋਈ ਚੀਜ਼, ਤਾਂ ਉਹ ਅੱਗੇ ਪ੍ਰੋਡਕਟ ਟੀਮਸ ਨੂੰ ਆਪਣੇ ਆਪ ਇਨਫੋਰਮੇਸ਼ਨ ਭੇਜ ਦਿੰਦੇ ਨੇ ਕਿ ਵੀ ਇਹ ਜਿਹੜੀ ਚੀਜ਼ ਹੈ ਸਾਨੂੰ ਸੈਂਟੀਮੈਂਟਸ ਦੇ ਬੇਸ ਦੇ ਉੱਤੇ ਲੱਗਦਾ ਪਿਆ ਕਿ ਕਸਟਮਰਸ ਨੂੰ ਪਸੰਦ ਨਹੀਂ ਆ ਰਹੀ। ਸੋ ਨਾਟ ਈਵਨ ਕਿ ਤੁਸੀਂ ਕਹੋ ਵੀ ਨਾ ਕਿ ਵੀ ਮੈਨੂੰ ਪਸੰਦ ਹੈ, ਪਰ ਉਹ ਤੁਹਾਡੇ ਰਾਈਟਿੰਗ ਤੋਂ, ਤੁਹਾਡੇ ਬੋਲਣ ਦੇ ਜਾਂ ਤੁਹਾਡੇ ਗੱਲ ਕਰਨ ਦੇ ਤਰੀਕੇ ਤੋਂ ਇਹ ਸੈਂਟੀਮੈਂਟਸ ਨੂੰ ਸਮਝ ਲੈਂਦੇ ਆ ਕਿ ਵੀ ਨੈਗੇਟਿਵ ਹੈ ਜਾਂ ਪੋਜ਼ਿਟਿਵ ਹੈ। ਇੰਟਰਸਟਿੰਗ। ਉਹਦੇ ਵਿੱਚ ਇੱਕ ਚੀਜ਼ ਜਿਹੜੀ ਹੋਰ ਆ, ਉਹਦੇ ਬਾਰੇ ਵੀ ਆਪਾਂ ਮੈਨੂੰ ਲੱਗਦਾ ਥੋੜੀ ਜਿਹੀ ਗੱਲ ਕਰ ਲਈ। ਜਿਹੜਾ ਡੂਮਡੇ ਸਿਨੈਰੀਓ ਹੁੰਦਾ, ਕੁਛ ਹੱਦ ਤੱਕ ਤਾਂ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਠੀਕ ਹੀ ਆ, ਗਾਰਡ ਰੇਲਸ ਇਸੇ ਲਈ ਰੱਖਣੇ ਪੈਂਦੇ ਆ। ਇੱਕ ਨਵਾਂ ਹੀ ਸਿਨੈਰੀਓ ਆਇਆ ਸੀ ਸਾਹਮਣੇ, ਇੱਕ ਕੰਪਨੀ ਦੇ ਵਿੱਚ ਜਿਹੜਾ ਬੜਾ ਮਸ਼ਹੂਰ ਹੋਇਆ, ਉਹਨੇ ਡੇਟਾਬੇਸ AI ਇਨਫਰਾਸਟ੍ਰਕਚਰ ਨੇ, AI ਏਜੰਟਸ ਨੇ, ਉਸ ਕੰਪਨੀ ਦਾ ਸਾਰਾ ਨੌਲੇਜ ਡੇਟਾਬੇਸ ਹੀ ਡਿਲੀਟ ਕਰ ਦਿੱਤਾ ਤੇ ਉਹਦੇ ਬੈਕਅਪ ਕਾਪੀਆਂ ਵੀ ਡਿਲੀਟ ਕਰ ਦਿੱਤੀਆਂ, ਹੈ ਨਾ। ਉਹ ਕਿਊਰੀਅਸ ਕੇਸ ਬੜਾ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ। ਨਰਜੀਤ ਸਿੰਘ, ਉਹਦੇ ਬਾਰੇ ਥੋੜਾ ਦੱਸਿਓ। ਹਾਂ ਵੀ ਇਹਦੀ ਸੋਚ ਹੁਣ ਕਿੱਥੋਂ ਆਈ ਇਹਨੂੰ? ਹਾਂਜੀ, ਉਹ ਹੋਇਆ ਕੀ ਤੇ ਉਹਦਾ ਕਾਰਨ ਕੀ ਬਣਿਆ, ਹੈ ਨਾ। ਹਾਂਜੀ, ਉਹ ਇਟਸ ਵੈਰੀ ਇੰਟਰਸਟਿੰਗ, ਹੈ ਨਾ। ਤੇ ਉਹ ਜਿੱਥੇ ਤੱਕ ਮੈਂ ਉਹਨੂੰ ਰੀਡ ਕੀਤਾ ਹੈ ਨਾ, ਉਹ ਕੰਪਨੀ ਪੈਕੇਟ OS ਕਰਕੇ ਇੱਕ ਕੰਪਨੀ ਹੈਗੀ ਜਿਹੜੀ ਰੈਂਟਲ ਕਾਰਾਂ ਦੀ ਜਿਹੜੀ ਰੈਂਟਲ ਕਾਰ ਦਾ ਡੇਟਾਬੇਸ ਕਸਟਮਰਸ ਦਾ ਰੱਖਦੀ ਆਪਣੇ ਕੋਲ, ਹੈ ਨਾ। ਤਾਂ ਤੁਸੀਂ ਕੋਈ ਗੱਡੀ ਰੈਂਟ ਕੀਤੀ ਤਾਂ ਉਹ ਬੈਕ ਐਂਡ ਦੇ ਉੱਤੇ ਉਹ ਡੇਟਾਬੇਸ ਤੁਹਾਡਾ ਉਹਦੇ ਕੋਲ ਰਹਿੰਦਾ। ਤੇ ਉਹ ਹੋਇਆ ਕਿ ਉਹ ਏਜੰਟਿਕ AI ਆਪਣੀ AI ਦੇ ਏਜੰਟਸ ਯੂਜ਼ ਕਰਦੇ ਆ। ਸੋ ਹੁਣ ਇੱਥੇ ਕਈ ਵਾਰੀ ਆਪਾਂ ਇਹ ਕਰ ਦਿੰਦੇ ਹਾਂ ਕਿ ਹੁਣ ਆਪਾਂ ਜਲਦਬਾਜ਼ੀ ਦੇ ਵਿੱਚ ਟੈਕਨੋਲੋਜੀ ਨੂੰ ਇੰਪਲੀਮੈਂਟ ਤਾਂ ਕਰ ਲੈਂਦੇ ਹਾਂ, ਬਟ ਆਪਾਂ ਉਹਨਾਂ ਦੇ ਜਿਹੜੇ ਇਫੈਕਟਸ ਨੇ, ਉਹਦੇ ਆਫਟਰ ਇਫੈਕਟਸ ਨੇ, ਕਈ ਵਾਰੀ ਉਹ ਨਹੀਂ ਪੂਰੀ ਤਰੀਕੇ ਦੇ ਨਾਲ ਪਰਚੋਲਦੇ ਹਨ। ਸੋ ਨਹੀਂ ਕਰਦੇ, ਗਾਰਡ ਰੇਲਸ ਨਹੀਂ ਲਾਉਂਦੇ, ਹੈ ਨਾ, ਉਦਾਂ ਦੀ ਚੀਜ਼ਾਂ। ਹਾਂਜੀ, ਸੋ ਇਹ ਉਹਨਾਂ ਨੇ ਗਾਰਡ ਰੇਲਸ ਲਾਈਆਂ ਵੀ ਹੋਣਗੀਆਂ ਆਪਣੇ ਵੱਲੋਂ। ਇਹ ਬੜੀ ਇੰਟਰਸਟਿੰਗ ਥਿੰਗ ਹੈ ਕਿ ਉਹ AI ਏਜੰਟ ਨੇ ਕੀ ਕੀਤਾ ਕਿ ਜਦੋਂ ਉਹਨੇ ਉਹ ਰਨ ਕੀਤਾ ਆਪਣੇ ਡੇਟਾਬੇਸ ਦੀ ਮੇਨਟੇਨੈਂਸ ਵਾਸਤੇ, ਹੈ ਨਾ। ਸੋ ਉਹਨੇ ਕੋਈ ਕ੍ਰੈਡੈਂਸ਼ੀਅਲ ਮਿਸਮੈਚ ਦੀ ਇਸ਼ੂ ਹੈਗਾ ਸੀ। ਸੋ ਉਹਨੇ ਪੂਰੀ ਦੀ ਪੂਰੀ ਵੋਲੀਅਮ ਡਿਲੀਟ ਕਰਤੀ। ਤੇ ਜਦੋਂ ਵੋਲੀਅਮ ਡਿਲੀਟ ਹੋਈ, ਸੋ ਉਹਨੇ ਵੋਲੀਅਮ ਡਿਲੀਟ ਕਿੱਦਾਂ ਕੀਤੀ ਕਿ ਉਹਨੂੰ ਇੱਕ ਫਾਈਲ ਦੇ ਵਿੱਚ ਜਿਹਨੂੰ ਉਹਨੂੰ ਐਕਸੈਸ ਸੀਗਾ, ਉਹਨੂੰ ਰੈਂਡਮਲੀ ਉਹਨੇ ਫਾਈਲ ਦੇ ਵਿੱਚੋਂ ਜੀ ਉਹ API ਟੋਕਨਸ ਚੁੱਕੇ ਤੇ ਉਹਨੇ ਉਹ ਵਰਤ ਕੇ ਜਿਹੜੀ ਹੈ ਕਿ ਉਹ ਜਿਹੜਾ ਉਹਨੇ ਐਗਜ਼ੀਕਿਊਟ ਕਰਤਾ। ਉਹਨੂੰ ਬਾਅਦ ਦੇ ਵਿੱਚ ਉਹਨਾਂ ਨੇ ਏਜੰਟ ਨੂੰ ਪੁੱਛਿਆ ਕਿ ਵੀ ਤੂੰ ਕਿਉਂ ਕੀਤਾ ਸੀਗਾ। ਸੋ ਦ ਏਜੰਟ ਜਸਟ ਅਪੋਲੋਜਾਈਜ਼ਡ ਕਿ ਹਾਂ ਬਈ ਮੈਂ ਗਲਤੀ ਕੀਤੀ ਤੇ ਮੈਂ ਆਪਣੇ ਜਿਹੜੇ ਪ੍ਰੋਟੋਕੋਲ ਸੀਗੇ ਤੇ ਰੂਲ ਸੀਗੇ ਉਹਨਾਂ ਤੋਂ ਜ਼ਿਆਦਾ ਬਾਹਰ ਜਾ ਕੇ ਇਹ ਚੀਜ਼ ਕੀਤੀ। ਸੋ ਕਹਿਣ ਦਾ ਭਾਵ ਡਿਸਕ੍ਰੈਡਿਟਡ EMPLOYEE ਬਣ ਗਿਆ, ਹਲੂਸੀਨੇਸ਼ਨ ਬੇਸਿਕਲੀ, ਕਿ ਉਹਨੇ ਹਲੂਸੀਨੇਟ ਕਰ ਲਿਆ ਕਿ ਵੀ ਮੈਂ ਜਿਹੜੀ ਹੈ ਇਸ ਚੀਜ਼ ਨੂੰ ਯੂਜ਼ ਕਰਕੇ ਮੈਨੂੰ ਕਰਨਾ ਚਾਹੀਦਾ। ਗੈਸ ਵਰਕ ਆਪੇ ਹੀ ਕਰ ਲਿਆ ਇਹਨੇ। ਹਾਂਜੀ, ਗੈਸ ਵਰਕ। ਹੁਣ ਇਹਦੇ ਤੋਂ ਦੋ ਚੀਜ਼ਾਂ ਆਉਂਦੀਆਂ ਸਾਹਮਣੇ, ਹੈ ਨਾ। ਇੱਕ ਤੇ ਆਉਣ ਵਾਲੇ ਟਾਈਮ ਦੇ ਵਿੱਚ AI ਸਿਕਿਉਰਿਟੀ ਤੇ AI ਨੂੰ ਅਸੀਂ ਏਜੰਟਸ ਨੂੰ ਕਿੱਦਾਂ ਸਿਕਿਉਰ ਕਰਨਾ, ਇਸ ਚੀਜ਼ ਦੀ ਵੀ ਬਹੁਤ ਜ਼ਿਆਦਾ ਅੱਗੇ ਡਿਮਾਂਡ ਰਹੂਗੀ। ਦੂਜਾ ਇਹ ਕਿ ਇਹ ਖਤਰੇ ਵਾਲੀ ਵੀ ਗੱਲ ਹੈ ਕਿ ਵੀ ਜੇ ਅੱਜ ਉਹ ਇੱਕ ਡੇਟਾਬੇਸ AI ਡੇਟਾਬੇਸ ਡਿਲੀਟ ਕਰ ਸਕਦੇ ਤੇ ਕੱਲ ਨੂੰ ਕਈ ਹੋਰ ਚੀਜ਼ਾਂ ਵੀ ਹੋ ਸਕਦੀਆਂ। ਪਰ ਜਿੱਥੇ ਹੁਣ ਇਹ ਸਭ ਚੀਜ਼ਾਂ ਤਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਜਦੋਂ ਕੰਪਿਊਟਰਸ ਆਏ ਹੋਣਗੇ ਨਾ, ਤੇ ਜਦੋਂ ਉਹ ਆਪਰੇਟਿੰਗ ਸਿਸਟਮ ਆਏ, ਜਦੋਂ ਫਾਈਲ ਵਰਕ ਆਪਾਂ ਪੇਪਰਾਂ ਨਾਲ ਲਿਖਦੇ ਸੀ ਜਾ ਕੇ ਡਿਜੀਟਲ ਹੋਣਾ ਸ਼ੁਰੂ ਹੋਇਆ, ਤੇ ਉਦੋਂ ਵੀ ਹੋਊਗਾ ਕਿ ਫਾਈਲਾਂ ਡਿਲੀਟ ਹੋ ਜਾਣੀਆਂ, ਪਰ ਅਸੀਂ ਅੱਜ ਤੱਕ ਵਰਤ ਰਹੇ ਹਾਂ। ਸੋ ਇਹ ਚੀਜ਼ ਦਿਸ ਇਜ਼ ਗੋਨਾ ਸਟੇ, ਦ ਕੌਨਸੀਕੁਐਂਸਿਸ ਗੋਨਾ ਸਟੇ, ਪੀਪਲ ਗੋਨਾ ਅਡੈਪਟ। ਉਹਦੇ ਨਾਲ ਕੀ ਲੋਕਾਂ ਨੂੰ ਰਹਿਣਾ ਆ ਜਾਊਗਾ। ਬੜੀ ਇੰਪੋਰਟੈਂਟ ਗੱਲ ਕੀਤੀ ਤੁਸੀਂ। ਗੋ ਹੈਡ। ਮੈਂ ਬੜੀ ਇੰਪੋਰਟੈਂਟ ਗੱਲ ਕੀਤੀ ਵੀ ਦਿਸ ਆਰ ਥਿੰਗਸ ਫॉर here to stay, ਹੈ ਨਾ। ਇਹਨੂੰ ਆਪਾਂ ਹਿਕਅਪ ਹੀ ਮੰਨ ਸਕਦੇ ਥੋੜੇ ਟਾਈਮ ਵਾਸਤੇ, ਓਵਰ ਦ ਪੀਰੀਅਡ ਆਫ ਟਾਈਮ ਲੋਕਾਂ ਨੇ ਤੋਂ ਲਰਨ ਕਰਨਾ ਤੇ ਇਹਨੂੰ ਵਧੀਆ ਤਰੀਕੇ ਨਾਲ ਇੰਪਲੀਮੈਂਟ ਕਰਕੇ ਅੱਗੇ ਤੁਰਨਾ ਵਾ। ਪਰ ਇਹ ਜਿਹੜਾ ਇਹਦਾ ਆਪਣਾ ਸੇਫਟੀ ਰੂਲ ਵਾਇਲੇਸ਼ਨ ਜਾਂ ਗੈਸਿੰਗ ਕਨਫਰਮਿੰਗ, ਆਮ ਪ੍ਰੀਟੀ ਸ਼ੋਰ ਜਿੱਦਾਂ ਤੁਸੀਂ ਕਿਹਾ ਵੀ ਉਤੋਂ ਇਹ ਸਿੱਖਣਗੇ, ਉਹ ਚੀਜ਼ਾਂ ਗਾਰਡ ਰੇਲਸ ਆ ਉਸ ਦੇ ਵਿੱਚ ਜਿਹੜੇ ਉਹ ਲਾਉਣਗੇ। ਕੀ ਇਹ ਵਨ ਆਫ ਹੀ ਇੱਦਾਂ ਦੀ ਸਿਚੁਏਸ਼ਨ ਆਪਣੇ ਕੋਲ ਇੱਦਾਂ ਦਾ ਕੋਈ ਕੇਸ ਸਟੱਡੀ ਆਈ ਹੈ ਜਾਂ ਇੱਦਾਂ ਦੀ ਚੀਜ਼ ਕੋਈ ਪਹਿਲਾਂ ਵੀ ਵਾਪਰ ਚੁੱਕੀ ਹੈਗੀ ਆ? ਇਫ ਯੂ ਹੈਵ ਐਨੀ ਆਈਡੀਆ ਇਸ ਚੀਜ਼ ਦੇ ਬਾਰੇ ਕੋਈ? ਆਈ ਥਿੰਕ ਜਿਹੜੀ ਪਬਲਿਕਲੀ ਆਈ ਹੈ ਉਹ ਆਈ ਥਿੰਕ ਮੇਰੇ ਸਾਹਮਣੇ ਤੇ ਫਸਟ ਟਾਈਮ ਆਈ ਹੈ ਜਿਹੜੀ ਇੰਨੇ ਵੱਡੇ ਲਾਰਜ ਸਕੇਲ 'ਤੇ ਹੋਈ ਹੈ। ਉੱਦਾਂ ਜਿਹੜੀਆਂ AI ਦੇ ਥਰੂ ਜਾਂ ਨੋਰਮਲ ਡੇ ਟੂ ਡੇ ਵਰਕਿੰਗ ਦੇ ਵਿੱਚ ਕੁਛ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਹੋਣਗੀਆਂ, ਉਹ ਨਹੀਂ ਰਿਪੋਰਟ ਹੁੰਦੀਆਂ ਹੋਣਗੀਆਂ, ਬਟ ਕਿਉਂਕਿ ਇਹ ਕਾਫੀ
ਵੱਡੇ ਸਕੇਲ ਤੇ ਸੀ, ਇੱਕ ਪੂਰੇ ਦਾ ਪੂਰਾ ਡੇਟਾਬੇਸ ਹੀ ਡਿਲੀਟ ਹੋਇਆ। ਇਸਦਾ ਮਤਲਬ ਕਿ ਜਿੰਨੇ ਵੀ ਲੋਕਾਂ ਨੇ ਐਕਟਿਵ ਰੈਂਟਲਸ ਹੋਣਗੇ ਸੋ ਤੇ ਕੰਪਨੀ ਦੇ ਕੋਲ ਪਿਛਲੇ 3 ਮਹੀਨੇ ਦਾ ਜਿਹੜੇ ਬੈਕਅਪ ਸੀ ਉਹ ਡਿਲੀਟ ਹੋ ਗਏ ਸੀ। ਸੋ ਉਹਨਾਂ ਨੂੰ ਆਪਣਾ ਲਾਸਟ ਜਿਹੜਾ ਗੁੱਡ ਬੈਕਅਪ ਸੀਗਾ ਉਹ 3 ਮਹੀਨੇ ਪਹਿਲੇ ਦਾ ਰਿਸਟੋਰ ਕਰਨਾ ਪਿਆ। ਸੋ ਇਸਦਾ ਮਤਲਬ ਕਿ ਜਿਨ੍ਹਾਂ ਨੇ ਇਸ ਪਿਛਲੇ 3 ਮਹੀਨਿਆਂ ਦੇ ਵਿੱਚ ਗੱਡੀਆਂ ਰੈਂਟਲ ਉਹਨਾਂ ਨੇ ਉਹ ਸਰਵਿਸ ਯੂਜ਼ ਕਰਕੇ ਕੀਤੀਆਂ ਹੋਣਗੀਆਂ, ਉਹਨਾਂ ਦਾ ਡੇਟਾ ਉਹਨਾਂ ਨੂੰ ਜਦੋਂ ਜਾਣਾ ਹੈ 에ਅਰਪੋਰਟ ਤੇ ਗੱਡੀ ਲੈਣ ਤੇ ਉਹਨਾਂ ਦੀ ਐਂਟਰੀ ਨਹੀਂ ਹੋਣੀ ਉੱਥੇ, ਹਨਾ। ਸੋ ਇਹ ਸਭ ਚੀਜ਼ਾਂ ਵੀ ਨਾਲ ਨੇ। 9 ਸੈਕਿੰਡ 'ਚ ਹੋਇਆ ਹਰਵਿੰਦਰ, ਮੈਂ ਪੜ੍ਹ ਰਿਹਾ ਸੀ, ਇਟ ਜਸਟ ਓਨਲੀ ਟੁਕ 9 ਸੈਕਿੰਡਸ। ਜਿਹੜਾ ਉਹਦਾ ਫਾਊਂਡਰ ਸੀਗਾ ਜਰਮੀ ਕ੍ਰੇਨ, ਉਸ ਕੰਪਨੀ ਦਾ ਪੈਕਟ OS ਦਾ, ਤੇ ਉਹ ਮੋਨੀਟਰ ਕਰ ਰਿਹਾ ਸੀ ਏਜੰਟ ਨੂੰ, ਪਰ ਇੰਟਰਵੀਨ ਨਹੀਂ ਕਰ ਸਕਿਆ, ਉਹ ਰੋਕ ਨਹੀਂ ਸਕਿਆ। 9 ਸੈਕਿੰਡ ਦੇ ਵਿੱਚ ਤੇ ਆਪਣੀ ਥਾਟ ਕਲੈਕਸ਼ਨ ਕਰ ਲਈ ਬੰਦੇ ਨੂੰ ਲੱਗ ਜਾਂਦੀ ਆ। ਤੁਸੀਂ ਦੇਖ ਲਓ ਵੀ AI ਨੇ ਫੱਟੇ ਚੱਕਦੇ ਉਹਨੇ ਚਿਰ 'ਚ। ਇੰਟਰਸਟਿੰਗਲੀ ਕਿਉਂਕਿ ਇਹੀ ਕੁਛ ਚੀਜ਼ਾਂ ਲੈ ਕੇ ਜਦੋਂ ਪਿਛਲੇ ਮਹੀਨੇ ਦੀ ਗੱਲ ਆ, ਪੈਂਟਾਗਨ ਤੇ ਜਿਹੜੇ ਐਂਥਰੋਪਿਕ ਵਾਲੇ ਇਹਨਾਂ ਦਾ ਕੇਸ ਵੀ ਚੱਲਿਆ, ਉਹ ਵੀ ਕਹਿੰਦੇ ਵੀ ਦੇਖੋ ਜੇ ਆਪਾਂ ਦੇ ਦਾਂਗੇ ਆਪਣੀ ਤੁਹਾਨੂੰ ਟੈਕਨੋਲੋਜੀ ਪੈਂਟਾਗਨ ਨੂੰ, ਪਰ ਸਾਡੀ ਕੰਡੀਸ਼ਨ ਇਹ ਆ ਕਿ ਜਿਹਦਾ ਤੁਹਾਡਾ ਜਿਹੜੀ ਮਿਸਲ ਇਨਫਰਾਸਟ੍ਰਕਚਰ ਤੁਸੀਂ ਬਣਾਉਣਾ, 2 ਕੰਡੀਸ਼ਨ ਰੱਖੀਆਂ ਇਹਨਾਂ ਉਹਨਾਂ ਕਿ ਮਿਸਲ ਇਨਫਰਾਸਟ੍ਰਕਚਰ ਜਿਹੜਾ ਤੁਸੀਂ ਬਣਾਓਗੇ ਉਹਨੂੰ ਫੁੱਲੀ AI ਆਟੋਨੋਮਸ ਨਹੀਂ ਤੁਸੀਂ ਕਰਨਾ, ਹੈ ਨਾ। ਨੰਬਰ 2 ਤੇ US ਪਬਲਿਕ ਸਰਵੇਲੈਂਸ ਲਈ ਤੁਸੀਂ ਨਹੀਂ ਵਰਤਣਾ। ਤੇ ਉਹਦੇ ਵਿੱਚ ਕਿਉਂਕਿ ਐਂਥਰੋਪਿਕ ਵਾਲੇ ਨਾ, ਜਿੱਦਾਂ ਹੁਣ ਆਪਾਂ ਡੇਟਾਬੇਸ ਦੀ ਜਿੰਦਰਜੀਤ ਸਿੰਘ ਹੁਣਾਂ ਨੇ ਗੱਲ ਕਹੀ ਵੀ ਇਹ ਤਾਂ ਗੱਲ ਸਾਹਮਣੇ ਆ ਗਈ। ਐਂਥਰੋਪਿਕ ਵਾਲੇ ਹਰ ਆਲਮੋਸਟ ਐਵਰੀ ਅਦਰ ਮੰਥ ਉਹਨਾਂ ਦਾ ਇੱਕ ਆਈਡੀਆ ਨੂੰ ਵੀ ਨਹੀਂ ਸਾਡਾ ਏਜੰਟ ਆਪਾਂ ਰਿਲੀਜ਼ ਨਹੀਂ ਕਰ ਰਹੇ ਡਿਊ ਟੂ ਸੱਚ ਐਂਡ ਸੱਚ ਰੀਜ਼ਨਸ, ਕਿ ਉਹ ਹਨਾ ਸਾਡੇ ਗਾਰਡ ਰੇਸ ਇਹ ਸੀਗਾ ਉਹਨਾਂ ਦਾ ਹੀ, ਹਨਾ, ਐਂਥਰੋਪਿਕ ਦਾ ਹੀ ਸੀਗਾ ਏਜੰਟ ਇਹ ਵਾਲਾ। ਹਾਂਜੀ। ਸੋ ਉਹਨਾਂ ਆਲਰੇਡੀ ਕੁਛ ਇਨ ਹਾਊਸ ਚੀਜ਼ਾਂ ਦੇਖੀਆਂ ਇੱਦਾਂ ਦੀਆਂ। ਸੋ ਇਹ ਬਾਈ ਦ ਐਂਡ ਆਫ ਦਾ ਡੇ ਹੁਣ ਇਹਨੂੰ ਇਹਦੇ ਬਿਲਕੁਲ ਨੇਗੇਟ ਨਹੀਂ ਕਰ ਸਕਦੇ ਹੁਣ, ਕਿਉਂਕਿ AI ਐਸੇ ਹੁਣ ਪੱਟੇ ਉੱਪਰ ਚੜ ਗਈ ਆ ਵੀ ਇਹਨੇ ਹੁਣ ਇੱਥੋਂ ਗਾਂਹ ਹੀ ਜਾਣਾ, ਪਿੱਛੇ ਨਹੀਂ ਆਉਣਾ। ਇਹ ਅਡੈਪਟ ਹੋਣਾ ਓਵਰ ਦ ਪੀਰੀਅਡ ਆਫ ਟਾਈਮ। ਗਾਰਡ ਰੇਲ ਰੱਖੇ ਜਾਣਗੇ, ਜਿਹੜੇ ਸਿਸਟਮ ਡਿਜ਼ਾਈਨ ਇਸ ਹਿਸਾਬ ਨਾਲ ਹੋਣਗੇ ਕਿ ਉਹਨਾਂ ਦੀ ਪ੍ਰਿਵਿਲੇਜ ਐਕਸੈਸ ਮੇ ਵੀ ਲਿਮਿਟ ਕੀਤੀ ਜਾਏ, ਹੋਰ ਵੀ ਇੱਦਾਂ ਦੀ ਕੁਛ ਚੀਜ਼ਾਂ ਆਉਣਗੀਆਂ। ਤੇ ਆਪਣੇ ਬੰਦਿਆਂ ਨੂੰ ਇੱਥੇ ਕੀ ਤੁਸੀਂ ਸਲਾਹ ਦੇਣੀ ਚਾਹੁੰਦੇ, ਐਡ ਕਰਨਾ ਚਾਹੁੰਦੇ ਵੀ ਜਿਹੜੇ ਆਪਣੀ ਕੰਪਨੀਜ਼ ਦੇ ਵਿੱਚ ਇੱਦਾਂ AI ਦੇ ਏਜੰਟਸ ਵਰਤਣ ਬਾਰੇ ਸੋਚ ਰਹੇ ਆ ਜਾਂ ਵਰਤ ਰਹੇ ਆ, ਵੀ ਉਹ ਕਿੱਦਾਂ ਦੀਆਂ ਮੇਕ ਸ਼ੋਰ ਕਰਨ ਵੀ ਸਰਵਿਸ ਪ੍ਰੋਵਾਈਡਰ ਤੋਂ ਕਿੱਦਾਂ ਦੇ ਗਾਰਡ ਰੇਲਸ ਪਾਉਣ? ਹਾਂਜੀ, ਆਈ ਥਿੰਕ ਇਹ ਤੁਹਾਡਾ ਬਹੁਤ ਅਹਿਮ ਸਵਾਲ ਹੈ। ਜਿਹੜੀਆਂ ਗਾਰਡ ਰੇਲਸ ਨੇ ਉਹ ਹਰ ਇੱਕ ਕੰਪਨੀ ਦੇ ਨੇਚਰ ਤੇ ਆਪਣੇ ਕੰਮ ਦੇ ਹਿਸਾਬ ਦੇ ਨਾਲ ਡਿਫਰੈਂਟ ਤਰੀਕੇ ਦੀਆਂ ਹੁੰਦੀਆਂ, ਨਾ ਕਿ ਹਰ ਇੱਕ ਗਾਰਡ ਰੇਲ ਜਿਹੜੀ ਆ ਉਹ ਹਰ ਕੰਮ ਦੇ ਵਿੱਚ ਕਸਟਮਾਈਜ਼ ਹੁੰਦਾ ਹੈ ਕੰਮ। ਹਾਂਜੀ, ਸੋ ਉਹਨਾਂ ਨੂੰ ਕਸਟਮਾਈਜ਼ ਕਰਨੀਆਂ ਪੈਣਗੀਆਂ। ਸੋ ਤਾਂ ਜਿਹੜੀ ਸਭ ਤੋਂ ਵੱਡੀ ਚੀਜ਼ ਹੈਗੀ ਹੈ, ਜਿਹੜੀ ਕੰਪਨੀ 2 ਚੀਜ਼ਾਂ ਨੇ, ਇੱਕ ਤੇ ਗਾਰਡ ਰੇਲ ਤੇ ਇੱਕ ਤੇ ਪਰਮਿਸ਼ਨਸ, ਕਿ ਉਹ ਕੀ ਕਰ ਸਕਦੀ ਹੈ ਨਾ। ਸੋ ਇਹ ਦੋਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਦੋਂ ਅੱਗੇ AI ਏਜੰਟਸ ਕੰਪਨੀਆਂ ਯੂਜ਼ ਕਰਦੀਆਂ। ਪਹਿਲੀ ਗੱਲ ਤੇ ਉਹਨਾਂ ਨੂੰ ਗਾਰਡ ਰੇਲ ਦੇ ਥਰੂ ਇਹ ਰਿਸਟ੍ਰਿਕਟ ਕਰਨ ਕਿ ਬਈ AI ਨੂੰ ਕੋਈ ਗਲਤ ਤਰੀਕੇ ਦੇ ਨਾਲ ਵਰਤੋਂ ਨਾ ਕਰ ਸਕੇ, ਤੇ ਗਾਰਡ ਰੇਲਸ ਜਾਂ AI ਗਲਤ ਤਰੀਕੇ ਦੇ ਨਾਲ ਆਊਟਪੁੱਟ ਨਾ ਦੇ ਸਕੇ। ਜਿਵੇਂ ਫੋਰ ਐਗਜ਼ਾਮਪਲ ਆਪਾਂ ਗਾਰਡ ਰੇਲ ਲਗਾਉਂਦੇ ਹਾਂ ਕਿ ਗਲਤ ਕੰਟੈਂਟ ਜਾਂ ਕਿਡ ਸੇਫ ਕੰਟੈਂਟ ਹੀ ਜਿਹੜਾ ਹੈਗਾ ਆ ਉਹ AI ਆਊਟਪੁੱਟ 'ਚ ਲਿਆਵੇ। ਸੋ ਉੱਥੇ ਗਾਰਡ ਰੇਲਸ ਕੰਮ ਆਉਂਦੀ। ਦੂਜਾ ਹੈਗਾ ਪਰਮਿਸ਼ਨਸ, ਹੈ ਨਾ, ਕਿ ਜੇ ਆਪਾਂ ਟੂਲਸ ਐਡ ਕਰ ਰਹੇ ਹਾਂ ਏਜੰਟਸ ਦੇ ਨਾਲ, ਜਦੋਂ ਆਪਾਂ ਏਜੰਟਿਕ AI ਦੀ, ਜਿੱਦਾਂ ਮੈਂ ਕਿਹਾ ਕਿ ਏਜੰਟਿਕ AI ਨੂੰ ਏਜੰਟਸ ਕਿਉਂ ਕਹਿੰਦੇ ਆ, ਕਿਉਂਕਿ ਉਹਦੇ ਕੋਲ ਬਹੁਤ ਸਾਰੇ ਟੂਲਸ ਹੁੰਦੇ ਆ ਕਨੈਕਟਡ, ਜਿਹਦੇ ਦੇ ਵਿੱਚ ਉਹ ਡਿਸਾਈਸਿਵ ਐਕਸ਼ਨ ਲੈ ਸਕਦੇ। ਸੋ ਉਹਨਾਂ ਟੂਲਸ ਦੇ ਵਿੱਚ AI ਏਜੰਟ ਕੀ ਕਰ ਸਕਦਾ ਹੈ, ਕਿੱਥੇ ਤੱਕ ਕਰ ਸਕਦਾ ਹੈ, ਉਹ ਪਰਮਿਸ਼ਨਸ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਸਟ੍ਰਿੰਜੈਂਟ ਹੋਣੀਆਂ ਚਾਹੀਦੀਆਂ। ਤੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਥਾਟ ਪ੍ਰੋਸੈਸ ਜਿਹੜਾ ਨਾ ਉਹਦੇ ਵਿੱਚ ਹੋਣਾ ਚਾਹੀਦਾ ਕਿ ਕੀ ਪਰਮਿਸ਼ਨਸ ਐਕਚੁਅਲ ਦੇ ਵਿੱਚ ਜਾਣੀਆਂ ਚਾਹੀਦੀਆਂ। ਅੱਛਾ, ਕਲਾਉਡ ਦਾ ਹੀ AI ਸੀਗਾ ਜਿਹਦੇ ਤੇ ਅਟੈਕਰਸ ਨੇ AI ਦੀ ਵਰਤੋਂ ਕਰਕੇ ਇਨਫਿਲਟਰੇਟ ਕੀਤਾ ਸੀਗਾ? ਅਰਵਿੰਦਰ, ਆਈ ਥਿੰਕ ਆਪਾਂ ਪ੍ਰੋਗਰਾਮ ਦੇ ਵਿੱਚ ਇਹਦੇ ਉੱਪਰ ਗੱਲ ਕੀਤੀ ਸੀਗੀ, ਡੈਡੀਕੇਟਿਡ ਪ੍ਰੋਗਰਾਮ ਕੀਤਾ। ਸੋ ਹਾਂਜੀ, ਉਹਦਾ ਹੀ ਇਹਨਾਂ ਟੂਲ ਯੂਜ਼ ਕੀਤਾ ਸੀ। ਮੈਂ ਉਹਦੀ ਹਿਸਟਰੀ ਦੇ ਵਿੱਚ ਦੇਖਦਾ ਸੀ। ਪਰ ਇਹ ਤੋਂ ਇਲਾਵਾ ਹੋਰ ਵੀ, ਕਿਉਂਕਿ ਇਨ ਜਨਰਲ ਜਿਹੜੀ ਲਾਰਜ ਲੈਂਗੁਏਜ ਮਾਡਲ ਦੀ ਹੁਣੇ ਭਾਜੀ ਹੁਣਾਂ ਗੱਲ ਕੀਤੀ ਕਿ ਉਹਦੇ ਕੋਲ ਆਪਣਾ ਬ੍ਰੇਨ ਹੈਗਾ ਵੀ ਉਹ ਚੀਜ਼ਾਂ ਨੂੰ ਵੱਖ-ਵੱਖ ਤਰੀਕੇ ਨਾਲ ਟਰਾਈ ਕਰੇ। ਮੈਂ ਵੱਖ-ਵੱਖ ਤਰੀਕੇ ਨਾਲ ਟਰਾਈ ਕਰਨ ਦਾ ਮਤਲਬ ਇਹ ਵੀ ਹੈਕਿੰਗ ਦੇ ਕਨਸੈਪਟ ਕਿੱਦਾਂ ਹੁੰਦੇ ਆ। ਉਹਦੇ ਵਿੱਚ ਇਹ ਆ ਕਿ ਤੁਸੀਂ ਸਿਸਟਮ ਦੇ ਵਿੱਚ ਉਹਦੇ ਲੂਪ ਹੋਲਸ ਲੱਭਦੇ ਹੋ, ਇੱਕ ਤਰੀਕਾ ਨਹੀਂ ਤਾਂ ਦੂਸਰਾ ਨਹੀਂ ਤੇ ਤੀਸਰਾ। ਪਹਿਲਾਂ ਵੀ ਮਨੁੱਖੀ ਬ੍ਰੇਨ ਕਰਦਾ ਸੀ, ਹੁਣ ਪ੍ਰੋਗਰਾਮਿੰਗ ਜਿਹੜੇ ਏਜੰਟਿਕ AI ਨੂੰ ਯੂਜ਼ ਕਰਕੇ ਜਿਹੜੇ ਏਜੰਟਸ ਉਹ ਯੂਜ਼ ਕਰ ਰਹੇ ਹਨ। ਸੋ ਉਹਦੇ ਵਿੱਚ ਜਿਹੜੀ ਸਿਸਟਮ ਦੇ ਵਿੱਚ ਵਲਨਰੇਬਿਲਿਟੀ ਲੱਭਣੀਆਂ, ਪਹਿਲਾਂ ਉਹਦੇ ਲਈ ਬਹੁਤ ਜ਼ਿਆਦਾ ਹਿਊਮਨ ਕੈਪੀਟਲ ਚਾਹੀਦਾ ਸੀ, ਹਿਊਮਨ ਬ੍ਰੇਨ ਚਾਹੀਦਾ ਸੀ। ਹੁਣ ਉਹ ਕੰਮ ਏਜੰਟਿਕ ਕਰ ਰਿਹਾ।
ਸੋ ਇਸ ਕੰਮ ਦੇ ਵਿੱਚ ਰਾਜ ਕਰਨ ਆਪਾਂ ਤਕਰੀਬਨ 3 ਸਾਲ ਤੋਂ ਕਹਿਣ ਡੇ ਕਿ 3 ਜਿਹੜੇ ਟੈਕ ਦੇ ਟੌਪਿਕ ਹੈਗੇ ਆ, 3 ਟੈਕ ਦੇ ਫੀਲਡ ਆ, ਬਹੁਤ ਜ਼ਿਆਦਾ ਆਉਣ ਵਾਲੇ ਗਰੋ ਟਾਈਮ ਕਰ ਰਹੇ ਗਰੋ ਕਰਨਗੇ, ਜਿਹੜੇ ਹੁਣ ਅਸੀਂ ਦੇਖ ਰਹੇ ਕਰ ਵੀ ਰਹੇ ਆ। ਇੱਕ ਤਾਂ ਜਨਰਲ AI ਦੇ ਨਾਲ ਰਿਲੇਟਡ ਨੌਲੇਜ, ਨੰਬਰ 2 ਦੇ ਉੱਤੇ ਸਾਈਬਰ ਸਿਕਿਉਰਿਟੀ, ਜਾਂ ਹੁਣ ਇਨ ਜਨਰਲ AI ਸਿਕਿਉਰਿਟੀ ਵੀ ਉਹਦੇ 'ਚ ਆ ਜਾਂਦੀ ਆ, ਰਾਈਟ। ਸਾਈਬਰ ਸਿਕਿਉਰਿਟੀ ਦਾ ਵੱਡਾ ਹਿੱਸਾ ਇੱਕ ਆ। ਤੇ ਤੀਸਰੀ ਚੀਜ਼ ਹੈਗੀ ਆ, ਜਿਹੜਾ ਅਗਲਾ ਫੀਲਡ ਹੈਗਾ ਰੋਬੋਟਿਕਸ। ਆਰਟੀਫਿਸ਼ੀਅਲ ਤੇ ਰੋਬੋਟਿਕਸ ਦਾ ਜਿਹੜਾ ਫੀਲਡ ਆ, ਸਾਂਝਾ ਜਿਹੜਾ ਫੀਲਡ ਆ, ਉਹਦੇ ਕਰਕੇ ਜਿਹੜੀ ਹੁਣ ਵਾਈਟ ਕਾਲਰ ਤੋਂ ਬਾਅਦ ਮੈਨੂਅਲ ਜੌਬਾਂ, ਉਹਦੇ ਉੱਤੇ ਇੰਪੈਕਟ ਆਉਣ ਵਾਲੇ ਟਾਈਮ ਦੇ ਵਿੱਚ ਹੋਊਗਾ। ਜੇ ਸਾਨੂੰ ਦਿਖਦਾ ਨਹੀਂ ਪਿਆ ਉਹਨਾਂ ਉਸ ਹਿਸਾਬ ਨਾਲ, ਜਿਸ ਹਿਸਾਬ ਨਾਲ ਰਿਸਰਚ ਉਹਦੀ ਚੱਲ ਰਹੀ ਆ, ਇਹਦੇ ਪ੍ਰਭਾਵ ਹੁਣ ਤੋਂ 2-3 ਸਾਲ ਬਾਅਦ ਸਾਨੂੰ ਜਿਹੜੇ ਦਿਖਣੇ ਸ਼ੁਰੂ ਹੋਣਗੇ। ਸੋ ਹੁਣ ਇਹਦੇ ਵਿੱਚ ਕਿਉਂਕਿ ਆਪਣੇ ਪ੍ਰੋਗਰਾਮ ਦੇ ਅਖੀਰ ਦੇ ਵੱਲ ਜਾਂਦੇ ਪਏ ਹਾਂ, ਤੇ ਮੈਨੂੰ ਇਹ ਆ ਕਿ ਆਪਾਂ ਕੁਝ ਕਮਿਊਨਿਟੀ ਦੇ ਸੰਬੰਧ ਵਿੱਚ ਵੀ ਗੱਲਾਂ ਕਰਦੇ ਹਾਂ, ਕਿਉਂਕਿ ਆਪਣਾ ਪ੍ਰੋਗਰਾਮ ਤਾਂ ਹੈ ਹੀ ਉਸ ਫੀਲਡ ਦੇ ਵਿੱਚ। ਉਹਦੇ ਵਿੱਚ ਜਾਣ ਤੋਂ ਪਹਿਲਾਂ ਇੱਕ ਜਿਹੜਾ ਕੁਐਸਚਨ ਹਮੇਸ਼ਾ ਹੁੰਦਾ ਵੀ ਇਜ਼ AI ਗੋਣਾ ਗੋ ਰੋਗ। ਇਹ ਚੀਜ਼ਾਂ ਤੋਂ ਜਿਹੜਾ ਇਹ ਸਵਾਲ ਜਿਹੜਾ ਉੱਠਦਾ, ਜਿਹੜਾ ਲੋਕ ਜਿਹਦੇ ਕਰਕੇ ਲੋਕ ਕਿਤੇ ਨਾ ਕਿਤੇ ਹੱਥ ਪਿੱਛੇ ਖਿੱਚਦੇ ਰਹਿੰਦੇ ਆ, AI ਦੇ ਉੱਤੇ ਸ਼ੱਕ ਕਰਦੇ ਰਹਿੰਦੇ ਆ, ਇਜ਼ AI ਗੋਣਾ ਗੋ ਰੋਗ? ਆਈ ਥਿੰਕ ਰਾਜਕਰਨ, ਇਹ ਤੁਹਾਡਾ ਨਾ ਬਹੁਤ ਇੱਕ ਅਹਿਮ ਸਵਾਲ ਆ, ਤੇ ਜਿਹੜਾ ਇਹ ਬਹੁਤ ਜੈਨੇਰਿਕ ਵੀ ਹੈਗਾ ਲੋਕਾਂ ਦੇ ਵਿੱਚ, ਹਨਾ। ਇਹਦਾ ਜਿਹੜਾ ਆਨਸਰ ਸਿੱਧੇ ਤੌਰ ਦੇ ਉੱਤੇ ਦੇਣਾ ਤਾਂ ਬੜਾ ਔਖਾ ਆ, ਪਰ ਮੈਂ ਆਪਣੇ ਪਰਸਨਲ ਤੌਰ ਦੇ ਉੱਤੇ ਮੈਂ ਇਸਦਾ ਆਨਸਰ ਇਸ ਤਰੀਕੇ ਨਾਲ ਦੇ ਸਕਦਾ ਕਿ AI ਦੀ ਜਿਹੜੀ ਵਰਤੋਂ ਹੈ, ਹਨਾ, ਹੁਣ ਹਰ ਚੀਜ਼ ਦੇ ਵਿੱਚ ਹੋਣੀ ਹੈ, ਹਨਾ। ਹੁਣ ਕਈ ਚੀਜ਼ਾਂ ਹੋਣਗੀਆਂ, ਸੋ ਜਿੱਦਾਂ ਆਪਾਂ ਕੰਪਿਊਟਰ ਦੀ ਗੱਲ ਕਰ ਲੈਂਦੇ ਹਾਂ ਨਾ, ਜਿਹੜੇ ਹੁਣ ਆਪਣੇ ਕਈ OS ਦੇ ਵਿੱਚ ਹੁਣ ਹੈਕਿੰਗ ਹੁੰਦੀ ਹੈ, ਜਾਂ ਕਈ ਹੋਰ ਵੀ ਜਿਵੇਂ ਵਾਇਰਸਿਸ ਆਉਂਦੇ ਆ, ਜਾਂ ਕਈ ਹੋਰ ਚੀਜ਼ਾਂ ਹੁੰਦੀਆਂ, ਹਨਾ। ਸੋ ਇਸੇ ਤਰੀਕੇ ਦੇ ਨਾਲ AI ਵੀ ਉਹਨਾਂ ਸਭ ਚੀਜ਼ਾਂ ਹੋਣਗੀਆਂ, ਹਨਾ। ਇਟਸ ਇਮਿਊਨ ਨਹੀਂ ਹੈ AI ਦੀ ਵੀ ਵਰਤੋਂ ਗਲਤ ਤਰੀਕੇ ਦੇ, ਗਲਤ ਹੱਥਾਂ ਦੇ ਉਹਦੇ, ਟੈਕਨੋਲੋਜੀ ਕਿੱਥੇ ਔਰ ਕਿਸ ਤਰੀਕੇ ਦੇ ਨਾਲ ਵਰਤੀ ਜਾਂਦੀ ਹੈ, ਇਸ ਚੀਜ਼ ਦੇ ਉੱਤੇ ਬਹੁਤ ਡਿਪੈਂਡ ਕਰਦਾ। ਤੇ ਦੂਜਾ ਇਹ ਆਪਣੀ, ਜਿੱਦਾਂ ਹਰਵਿੰਦਰ ਨੇ ਗੱਲ ਕੀਤੀ ਕਿ ਆਪਣੀ ਕਮਿਊਨਿਟੀ ਦੇ ਵਿੱਚ, ਹਨਾ, ਆਪਣੀ ਕਮਿਊਨਿਟੀ ਦੇ ਵਿੱਚ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਆਪਾਂ ਜਿੰਨੀ ਐਥੀਕਲੀ ਵਰਤ ਸਕੀਏ AI ਨੂੰ, ਆਪਾਂ ਨੂੰ ਐਥੀਕਲੀ ਵਰਤਣਾ ਚਾਹੀਦਾ ਨਾ, ਗਲਤ ਤਰੀਕੇ ਦੇ ਨਾਲ, ਗਲਤ ਹੱਥਾਂ ਦੇ ਵਿੱਚ AI ਨਾ ਹੋਵੇ, ਤੇ ਉਹਦੀ ਸਹੀ ਵਰਤੋਂ ਹੋਵੇ, ਤੇ ਕਮਿਊਨਿਟੀ ਦੇ ਭਲੇ ਵਾਸਤੇ ਵਰਤੋਂ ਹੋਵੇ। ਉਹ ਸਭ ਤੋਂ ਜਿਹੜੀ ਆ ਉਹ ਵਧੀਆ ਗੱਲ ਆ। ਪਰ ਇਹਦੇ ਵਿੱਚ ਨਾਲ ਹਰਵਿੰਦਰ, ਆਪਾਂ ਇੰਦਰਜੀਤ ਸਿੰਘ ਜੀ, ਵੀ ਆਪਾਂ ਇਹੀ ਐਡ ਜਿਹੜਾ ਉਹ ਕਰਦੇ ਹਾਂ ਵੀ ਚਲੋ ਇਹ ਗੱਲ ਕਹਿਣੀ ਠੀਕ ਆ ਵੀ ਐਥਿਕਸ ਦੇ ਨਾਲ ਹੋਵੇ, ਪਰ ਪਹਿਲਾਂ ਵੀ ਜਿੱਦਾਂ ਆਇਆ ਵੀ ਟੈਕਨੋਲੋਜੀਜ਼ ਵਧੀਆ ਦੇ ਲਈ ਆਉਂਦੀਆਂ, ਪਰ ਅਕਸਰ ਗਲਤ ਅਨਸਰ ਇਹਨਾਂ ਨੂੰ ਗਲਤ ਚੀਜ਼ਾਂ ਦੇ ਲਈ ਵਰਤਦੇ ਆ, ਤੇ ਆਈ ਥਿੰਕ ਉਹਦੇ ਚੀਜ਼ਾਂ ਦੇ ਲਈ ਹੀ ਉਹ ਜਿਹੜੇ ਗਾਰਡ ਰੇਲਸ ਤੇ ਉਹ ਸਾਰੀਆਂ ਚੀਜ਼ਾਂ ਹੈਗੀਆਂ। ਤੇ ਇੱਕ ਚੀਜ਼ ਇਹ ਵੀ ਆ ਹਰਵਿੰਦਰ, ਜਿੱਦਾਂ ਆਪਾਂ ਅਕਸਰ ਗੱਲ ਕਰਦੇ ਰਹਿੰਦੇ ਵੀ ਜਿੰਨੇ ਜ਼ਿਆਦਾ ਆਪਾਂ ਇਹਨਾਂ ਨੂੰ, ਆਪਣੀ ਕਮਿਊਨਿਟੀ ਨੂੰ ਇਹਨੂੰ ਐਕਸਪੋਜ਼ ਕਰਾਂਗੇ, ਓਨਾ ਜ਼ਿਆਦਾ ਇਹਦੇ ਸੁਖਾਲੇ ਢੰਗ ਦੇ ਨਾਲ ਇਹਨੂੰ ਵਰਤਣਗੇ, ਇਹਨੂੰ ਇੱਕ ਹਊਆ ਨਹੀਂ ਸਮਝਣਗੇ, ਦੈਨ ਦੇ ਕੈਨ ਯੂਜ਼ ਇਟ ਬੈਟਰ। ਬਿਲਕੁਲ। ਬਾਕੀ ਇੱਕ ਗੱਲ ਉਹਦੇ 'ਚ ਮੈਂ ਆਪਣਾ ਓਪੀਨੀਅਨ ਐਡ ਕਰਦਾ, ਬਾਈ ਦ ਐਂਡ ਆਫ ਦ ਡੇ ਟੈਕਨੋਲੋਜੀ ਆ, ਉਹਦੇ 'ਚ ਬੁਰਾ ਕਰਨ ਦੀ ਸਮਰੱਥਾ ਤਾਂ ਹੈਗੀ ਹੈ। ਹੁਣ ਮਿਸਾਲ ਦੇ ਤੌਰ 'ਤੇ ਨਿਊਕਲੀਅਰ ਦੇ ਨਾਲ ਤੁਸੀਂ ਬੱਤੀ ਵੀ ਬਣਾ ਲੈਂਦੇ ਹੋ, ਬਿਜਲੀ ਵੀ ਬਣਾ ਲੈਂਦੇ ਹੋ, ਤੇ ਨਿਊਕਲੀਅਰ ਦੇ ਨਾਲ ਤੁਸੀਂ ਐਟਮ ਬੰਬ ਵੀ ਬਣਾਉਂਦੇ ਹੋ, ਹਨਾ, ਨਿਊਕਲੀਅਰ ਬੰਬ ਵੀ ਬਣਾ ਲੈਂਦੇ ਹੋ। ਸੋ ਕਹਿੰਦਾ ਮਤਲਬ ਵੀ ਤੁਸੀਂ ਉਹਨੂੰ ਯੂਜ਼ ਕਿੱਦਾਂ ਕਰਨਾ, ਟੈਕਨੋਲੋਜੀ ਬਾਈ ਦ ਐਂਡ ਆਫ ਦ ਡੇ, ਹਨਾ। ਸੋ ਆਪਾਂ ਕਮਿਊਨਿਟੀ ਦੀ ਹੀ ਗੱਲ ਕੀਤੀ, ਤੇ ਉੱਤੇ ਆਪਾਂ ਅੱਗੇ ਤੋਰਦੇ ਹਾਂ ਵੀ ਜਿਹੜੇ ਬੱਚੇ ਆ, ਇੰਦਰਜੀਤ ਸਿੰਘ, ਹੁਣ ਅੱਜ ਦੇ ਟਾਈਮ ਵਿੱਚ ਜਿਹੜੀ ਹਾਈ ਸਕੂਲ ਦੇ ਵਿੱਚ, ਯੂਨੀਵਰਸਿਟੀ ਵਗੈਰਾ ਵਿੱਚ ਆ ਰਹੇ, ਜਿਹਨਾਂ ਟੈਕਨੋਲੋਜੀ ਦੇ ਵਿੱਚ ਇੰਟਰਸਟ ਆ, ਉਹਨਾਂ ਦੇ ਲਈ ਕੀ ਗਾਈਡੈਂਸ ਆ? ਹਾਂਜੀ, ਸੋ ਉਹਨਾਂ ਲਈ ਤਾਂ ਮੇਰੀ ਸਭ ਤੋਂ ਪਹਿਲਾਂ ਗਾਈਡੈਂਸ ਇਹੀ ਹੈ ਕਿ ਜਿਹੜੇ ਤੇ ਬੱਚੇ ਹਾਈ ਸਕੂਲ ਜਾਂ ਕਾਲਜਿਸ ਵਿੱਚ ਜਾ ਰਹੇ ਆ, ਉਹਨਾਂ ਨੇ ਤਾਂ ਆਲਰੇਡੀ ਹੀ ਇੱਕ ਚੇਂਜ ਦੇਖਿਆ ਹੋਣਾ ਕਿ ਆਲਰੇਡੀ ਉਹ ਬੱਚੇ ਜਿਹੜੇ ਚੈਟ GPT ਜਾਂ ਇੱਦਾਂ ਦੀ GPT ਐਪਲੀਕੇਸ਼ਨਸ ਦੇ ਉੱਤੇ ਬਹੁਤ ਜ਼ਿਆਦਾ ਯੂਜ਼ ਕਰ ਰਹੇ ਹਨ। ਸੋ ਜਿਹੜੀ, ਜਿੱਦਾਂ ਮੈਂ ਕਿਹਾ ਕਿ ਐਥੀਕਲੀ ਯੂਜ਼ ਕਰਨੇ ਆ ਨਾ, ਉਹ ਇੱਕ ਰੁਝਾਨ ਆਪਾਂ ਸਕੂਲਾਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਆ ਕਿ ਬਈ ਬੱਚੇ ਜਿਹੜੇ ਆ ਉਹ AI ਯੂਜ਼ ਵਰਤੋਂ ਕਰਕੇ ਪੇਪਰਸ ਬਣਾ ਰਹੇ ਨੇ, ਜਾਂ ਹੋਮਵਰਕ AI ਦੇ ਥਰੂ ਕਰਕੇ ਉਹ ਆਪਣਾ ਕਹਿ ਦਿੰਦੇ ਨੇ ਕਿ ਵੀ ਅਸੀਂ ਕੀਤਾ, ਹੈ ਨਾ। ਸੋ ਇਹ ਚੀਜ਼ਾਂ ਤੋਂ ਜਿਹੜਾ ਉਹ ਬਚਣ ਦੀ ਲੋੜ ਆ। ਸੋ AI ਠੀਕ ਹੈ, AI ਐਜ਼ ਐਨ ਅਸਿਸਟੈਂਟ ਯੂਜ਼ ਕਰਨ। ਬੱਚਿਆਂ ਨੂੰ ਮੇਰੀ ਇਹੀ ਹੈ ਕਿ ਬਈ AI ਆਪਣਾ ਦਿਮਾਗ ਜਿਹੜਾ, ਆਪਣਾ ਜਿਹੜੀ ਬ੍ਰੇਨ ਆਪਾਂ ਆਪਣੀ, ਉਹ ਨਾ ਭੁੱਲ ਜਾਈਏ ਕਿ ਆਪਾਂ ਕਿਸ ਤਰੀਕੇ ਦੇ ਨਾਲ ਕਰਨੀ ਹੈ। ਕਿਉਂਕਿ ਅੱਜ ਤੁਸੀਂ ਇਹ ਦੇਖੋ ਕਿ ਜਦੋਂ ਮੋਬਾਈਲ ਫੋਨਸ ਆਏ, ਹੈ ਨਾ, ਜਦੋਂ ਪਹਿਲਾਂ ਆਪਣੇ ਨੰਬਰ ਵਾਲੇ ਫੋਨ ਸਭ ਦੇ ਘਰੇ ਜਦੋਂ ਟੈਲੀਫੋਨ ਲੱਗੇ ਹੁੰਦੇ ਸੀ, ਆਪਾਂ ਨੂੰ ਕਈਆਂ ਦੇ ਫੋਨ ਨੰਬਰ ਮੂੰਹ ਜ਼ਬਾਨੀ ਯਾਦ ਹੁੰਦੇ ਸੀ। ਅੱਜ ਦੇ ਟਾਈਮ ਦੇ ਵਿੱਚ ਮੋਬਾਈਲ ਆ ਗਿਆ, ਤੇ ਉਹਦੇ ਵਿੱਚ ਸਾਰੇ ਨੰਬਰ ਇੱਦਾਂ ਨੇ ਕਿ ਉਹ
ਮੈਨੂੰ ਆਪਣਾ ਨੰਬਰ ਕਈ ਵਾਰੀ ਜਿਹੜਾ ਨਾ ਕਿਸੇ ਨੂੰ ਦੱਸਣ ਲੱਗੇ ਭੁਲੇਖਾ ਪੈ ਜਾਂਦਾ ਕਿ ਵੀ ਮੇਰਾ ਨੰਬਰ ਕੀ ਹੈ। ਸੋ ਖੋਲਣਾ ਪੈਂਦਾ। ਬਾਕੀ ਹੋਰ ਕਿਸੇ ਹੋਰ ਦਾ ਨੰਬਰ ਤਾਂ ਚਲੋ ਕੀ ਦੱਸਣਾ, ਹੈ ਨਾ? ਸੋ ਸਾਨੂੰ ਗਿਣੇ-ਚੁਣੇ ਆਪਣੇ ਘਰਦਿਆਂ ਨੂੰ 1-2 ਤੋਂ ਛੱਡ ਕੇ ਕਿਸੇ ਹੋਰ ਦਾ ਨੰਬਰ ਯਾਦ ਨਹੀਂ ਹੁੰਦਾ ਇੱਦਾਂ। ਸੋ ਕਹਿਣ ਦਾ ਭਾਵ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਉਹ ਆਪਣਾ ਸੋਚਣ ਦੀ ਜਿਹੜੀ ਸਮਰੱਥਾ ਆ, ਉਹ ਹੌਲੀ-ਹੌਲੀ AI ਨੇ ਬਹੁਤ ਘਟਾ ਦੇਣੀ, ਕਿਉਂਕਿ ਆਪਾਂ ਆਮ ਵਰਤੋਂ ਦੇ ਵਿੱਚ ਆਪਾਂ ਵੀ ਜਿਹੜੇ ਆ ਉਹਨਾਂ ਜਿਵੇਂ ਮੈਂ ਪਰਸਨਲੀ ਵੀ ਕੋਈ ਚੀਜ਼ ਜੇ ਸਰਚ ਕਰਨੀ ਆ, ਕੋਈ ਡਾਕੂਮੈਂਟ ਰੀਡ ਕਰਨਾ ਜਾਂ ਕੋਈ ਨਿਊਜ਼ ਆਰਟੀਕਲ ਹੀ ਰੀਡ ਕਰਨਾ, ਆਪਾਂ ਪਹਿਲਾਂ ਹੀ ਉਹਦੇ ਵਿੱਚ ਪਾ ਦਿੰਦੇ ਹਾਂ AI ਕਿ ਵੀ ਇਹਦੀ ਸਮਰੀ ਬਣਾ ਕੇ ਦੇ ਦੇ। ਰੈਦਰ ਦੈਨ ਕਿ ਆਪਾਂ ਗੋ ਥਰੂ ਕਰੀਏ, ਸਾਰੇ ਨੂੰ ਅੰਡਰਸਟੈਂਡ ਕਰੀਏ ਕਿ ਕੀ ਹੈ ਕੀ ਨਹੀਂ ਹੈ। ਸੋ ਇਹ ਚੰਗੀ ਗੱਲ ਵੀ ਹੈ ਕਿ ਆਪਣੇ ਕੋਲ ਇੱਕ ਟੂਲ ਹੈਗਾ ਜਿਹਦੇ ਤੋਂ ਆਪਾਂ ਘੱਟ ਟਾਈਮ ਦੇ ਵਿੱਚ ਉਸ ਚੀਜ਼ ਨੂੰ ਸਿੱਖ ਸਕਦੇ ਹਾਂ, ਪਰ ਸਾਨੂੰ ਉਸ ਚੀਜ਼ ਨੂੰ ਉਹਦੇ 'ਤੇ ਪੂਰਾ ਡਿਪੈਂਡੈਂਟ ਹੋ ਕੇ ਨਹੀਂ ਚੱਲਣਾ ਚਾਹੀਦਾ। ਬੱਚਿਆਂ ਨੂੰ ਜੋ ਕਰੀਕੁਲਮ ਉਹਨਾਂ ਦਾ ਹੈ, ਜੋ ਉਹਨਾਂ ਨੇ ਲਰਨ ਕਰਨਾ ਆਪਣੇ ਸਕੂਲ ਯੂਨੀਵਰਸਿਟੀਜ਼ ਦੇ ਵਿੱਚ, ਉਹ ਜ਼ਰੂਰ ਲਰਨ ਕਰਨ, ਅਤੇ ਐਟ ਦ ਸੇਮ ਟਾਈਮ AI ਬਾਰੇ ਵੀ ਪੂਰੀ ਦੀ ਪੂਰੀ ਆਪਣੀ ਜਿਹੜੀ ਹੈ ਨਾ ਉਹ ਰੁਚੀ ਰੱਖਣ, ਕਿਉਂਕਿ AI ਅੱਗੇ ਆਉਣ ਵਾਲੇ ਜਦੋਂ ਉਹਨਾਂ ਨੇ ਕੰਮਾਂ ਕਾਰਾਂ ਦੇ ਵਿੱਚ ਪੈਣਾ ਆ ਨਾ, ਜਦੋਂ ਉਹਨਾਂ ਨੇ ਜੌਬਸ ਕਰਨੀਆਂ, ਉੱਥੇ 100% ਉਹਨਾਂ ਨੂੰ AI ਦੀ ਵਰਤੋਂ ਤਾਂ ਕਰਨੀ ਹੀ ਪੈਣੀ ਜੀ। ਸੋ ਐਜ਼ ਏ ਪੇਰੈਂਟ ਆਪਾਂ ਕਿਸ ਕੁ ਉਮਰ ਤੋਂ ਐਕਸਪੋਜ਼ ਕਰੀਏ ਬੱਚਿਆਂ ਨੂੰ AI ਨੂੰ? ਲਾਈਕ ਤੁਸੀਂ ਕੀ ਸੋਚਦੇ ਆ, ਤੇ ਕਿਹੜੀਆਂ ਚੀਜ਼ਾਂ AI ਦੇ ਨਾਲ ਉੱਦਾਂ ਦੀਆਂ ਚੀਜ਼ਾਂ ਨੂੰ ਐਕਸਪੋਜ਼ ਕਰਨਾ ਚਾਹੀਦਾ? ਹਾਂਜੀ, ਇਹ ਨਾ ਤੁਹਾਡਾ ਇੱਕ ਫਿਰ ਬਹੁਤ ਅਹਿਮ ਸਵਾਲ ਹੈ। ਜਦੋਂ ਅਸੀਂ ਹਰਵਿੰਦਰ ਅਤੇ ਮੈਂ ਜਦੋਂ ਸਿੱਖ AI ਕਲੱਬ ਦੇ ਥਰੂ ਅਸੀਂ AI ਕਲਾਸਿਸ ਫਰੀ ਗੁਰਦੁਆਰਾ ਫਰੀਮੌਂਟ ਸਾਹਿਬ ਇੱਥੇ ਸ਼ੁਰੂ ਕੀਤੀਆਂ ਸੀ ਖਾਲਸਾ ਸਕੂਲ ਦੇ ਵਿੱਚ, ਅਤੇ ਅਸੀਂ ਵੀ ਸਾਡੇ ਸਭ ਤੋਂ ਪਹਿਲਾਂ ਜਦੋਂ ਇਹੀ ਕੁਐਸਚਨ ਸਾਡੇ ਦਿਮਾਗ 'ਚ ਵੀ ਅਸੀਂ ਏਜ ਗਰੁੱਪ ਕੀ ਰੱਖੀਏ, ਹੈ ਨਾ? ਸੋ ਕਿਸ ਏਜ ਤੋਂ ਆਪਾਂ ਜਿਹੜੀ ਆ ਉਹ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰੀਏ, ਉਹਨਾਂ ਨੂੰ ਇਹ ਇੰਟਰੋਡਿਊਸ ਕਰੀਏ। ਇਹਦੇ ਵਿੱਚ AI ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਵੀ ਏਜ ਗਰੁੱਪ ਜਿਹੜਾ ਹੈਗਾ ਆਪਾਂ ਇੱਦਾਂ ਰਿਸਟ੍ਰਿਕਟ ਕਰ ਸਕਦੇ ਹਾਂ, ਪਰ ਬੱਚੇ ਨੂੰ ਬਹੁਤ ਛੇਤੀ ਮੋਬਾਈਲ ਫੋਨ ਜਾਂ AI ਨੂੰ ਐਕਸਪੋਜ਼ ਕਰਨ ਤੋਂ ਜ਼ਿਆਦਾ ਵਧੀਆ ਹੈਗਾ ਕਿ ਲੈਟ ਦੈਮ ਗੋ ਵਿਦ ਦ ਫਲੋ, ਹੈ ਨਾ? ਕਿ ਜਦੋਂ ਉਹਨਾਂ ਨੂੰ ਹੋਵੇ, ਅਸੀਂ ਜੋ ਏਜ ਗਰੁੱਪ ਰੱਖਿਆ ਸੀ ਉਹ 13+ ਦਾ ਸੀਗਾ, ਪਰ ਮੈਂ ਦੇਖ ਰਿਹਾ ਕਿ ਜਿਹੜੇ ਮੇਰੇ ਆਪਣੇ ਬੱਚੇ ਨੇ ਨਾ, ਸੁਵੇਗ 10 ਸਾਲ ਦਾ ਆ, ਐਂਡ ਉਹਨਾਂ ਨੂੰ ਵੀ ਚੈਟ GPT ਬਾਰੇ ਅਤੇ ਸਾਰਾ ਕੁਛ ਜਿਹੜਾ ਉੱਥੇ ਸਕੂਲੇ ਆਲਰੇਡੀ ਉਹਨਾਂ ਨੂੰ ਦੱਸਦੇ ਆ। ਆਲਰੇਡੀ ਉਹ ਦੱਸ ਰਹੇ, ਫਿਰ ਉਸ ਹਿਸਾਬ ਦੇ ਨਾਲ ਉਹ ਪ੍ਰੌਂਪਟ ਇੰਜੀਨੀਅਰ ਫਿਰ ਸੋਹਣੇ ਬਣ ਜਾਣਗੇ ਜਦੋਂ ਇਸ ਉਮਰ ਤੋਂ ਹੀ ਉਹਨਾਂ ਨੂੰ ਪੁੱਛਣ ਦੀ ਆਦਤ ਜਿਹੜੀ ਉਹ ਪੈ ਜਾਊਗੀ। ਹਾਂਜੀ, ਸੋ ਹੁਣ ਦੇਖੋ 4th ਗ੍ਰੇਡ 'ਚ ਹੈ ਨਾ, ਸੋ 4th ਗ੍ਰੇਡ ਤੋਂ ਹੀ ਹੁਣ ਜਦੋਂ ਛੋਟੀਆਂ ਕਲਾਸਾਂ ਤੋਂ, ਐਲੀਮੈਂਟਰੀ ਸਕੂਲਸ ਤੋਂ ਹੀ ਇਹ ਇੱਕ ਉਸ ਤਰੀਕੇ ਦੀ ਸਬਜੈਕਟ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਬਣ ਜਾਣਾ, ਜਿਹੜਾ ਮੁੜ ਤੋਂ ਹੀ ਬੱਚਿਆਂ ਨੂੰ ਪੜ੍ਹਨਾ ਜ਼ਰੂਰੀ ਹੋ ਜਾਏਗਾ। ਜਿੱਦਾਂ ਕੰਪਿਊਟਰ ਕਲਾਸਿਸ ਨੇ, ਉਹਨਾਂ ਦੀਆਂ ਕੰਪਿਊਟਰ ਦੀਆਂ ਕਲਾਸਿਸ ਆਪਾਂ ਨੂੰ ਸ਼ੁਰੂ ਤੋਂ ਹੀ ਸ਼ੁਰੂ ਹੋ ਜਾਂਦੀਆਂ ਸੀ। ਸੋ ਉਸੇ ਤਰੀਕੇ ਨਾਲ AI ਵੀ ਇੱਕ ਪ੍ਰਾਇਮਰੀ ਸਬਜੈਕਟ ਬਣ ਕੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਹੋ ਜਾਏਗਾ ਕਿ ਇਹ ਮੈਂਡੇਟਰੀ ਸਬਜੈਕਟ ਆ, ਬਾਕੀ ਸਾਰੇ ਸੈਕੰਡਰੀ ਸਬਜੈਕਟ ਬਣ ਜਾਣਗੇ। ਅੱਛਾ, ਇੱਥੇ ਹਰਵਿੰਦਰ ਤੁਸੀਂ ਵੀ ਵਿੱਚ ਐਡ ਕਰਿਓ, ਇੰਦਰਜੀਤ ਭਾਜੀ ਤੁਸੀਂ ਵੀ ਚਲੋ ਐਕਸਪੋਜ਼ ਇਹਨਾਂ ਨੂੰ ਕਰ ਰਹੇ ਆ, ਬਟ ਜਿਹੜੀ ਤੁਸੀਂ ਗੱਲ ਪਹਿਲਾਂ ਕੀਤੀ ਸੀ ਵੀ ਆਪਣੇ ਦਿਮਾਗ ਦੀ, ਆਪਣੀ ਕ੍ਰੀਏਟਿਵਿਟੀ, ਆਪਣੇ ਬ੍ਰੇਨ ਦੀ ਵਰਤੋਂ ਆ, ਇਸ ਨੂੰ ਕਿੱਦਾਂ ਬੈਲੈਂਸ ਜਿਹੜਾ ਉਹ ਕਰਨਾ ਹੈਗਾ, ਆਈ ਥਿੰਕ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਆ। ਆਪਾਂ ਆਪ ਹੀ ਦੇਖਦੇ ਹਾਂ, ਆਪਣੇ ਮਾਪਿਆਂ ਨੂੰ ਦੇਖ ਲਓ, ਆਪਣੀ ਉਮਰ ਦੇ ਦੇਖ ਲਓ, ਆਪਾਂ ਖੁਦ ਦੇਖ ਲਈਏ ਵੀ ਆਪਾਂ ਸੋਸ਼ਲ ਮੀਡੀਆ ਦੇ ਇੰਨੇ ਆਦੀ ਹੋ ਜਾਂਦੇ, ਤੇ ਨਿਆਣਿਆਂ ਦੇ ਲਈ ਤੇ ਬਹੁਤ ਐਡਿਕਟਿਵ ਚੀਜ਼ ਜਿਹੜੀ ਉਹ ਬਣ ਜਾਊਗੀ। ਸੋ ਇਹਨੂੰ ਬੈਲੈਂਸ ਵੀ ਜਿਹੜਾ ਉਹ ਰੱਖਣਾ, ਉਹ ਕਿਵੇਂ ਹੋਵੇ? ਹਾਂਜੀ, ਸੋ ਵੇਖੋ ਬਾਏ ਦ ਐਂਡ ਆਫ ਦ ਡੇ ਆਪਾਂ ਨਾ ਇਹਨੂੰ ਡਿਜ਼ਾਈਨ ਦੇ ਹਿਸਾਬ ਨਾਲ ਦੇਖੀਏ ਵੀ ਜਿੱਦਾਂ ਇੰਦਰਜੀਤ ਨਾਲ ਗੱਲ ਕਹੀ ਕਿ ਗਾਰਬੇਜ ਇਨ ਗਾਰਬੇਜ ਆਊਟ, ਕਿ ਤੁਹਾਨੂੰ ਓਵਰਆਲ ਚੀਜ਼ਾਂ ਦੀ ਪਿਕਚਰ ਸਮਝ ਆ ਕਿ ਤੁਹਾਨੂੰ ਪਤਾ ਤੁਸੀਂ ਕੀ ਜਨਰੇਟ ਕਰਨਾ, ਰਾਈਟ? ਸੋ ਉਹਦੇ ਲਈ ਜਿਹੜੀ ਕੋਗਨੇਟਿਵ ਐਬਿਲਿਟੀ ਆ ਬੰਦੇ ਦੀ ਜਾਂ ਬੱਚਿਆਂ ਦੀ, ਉਹ ਡਿਵੈਲਪ ਕਰਨੀ ਬਹੁਤ ਜ਼ਰੂਰੀ ਹੈ, ਤਾਂ ਹੀ ਤੁਸੀਂ AI ਦੀ ਸੁਚੱਜੀ ਵਰਤੋਂ ਕਰ ਸਕੋਗੇ। ਸੋ ਮੈਂ ਘੁਮਾ ਕੇ ਥੋੜ੍ਹੀ ਜਿਹੀ ਗੱਲ ਦੱਸਣ ਡਿਆ ਤਾਂ ਕਿ ਗੱਲ ਥੋੜ੍ਹੀ ਜਿਹੀ ਚੰਗੀ ਤਰੀਕੇ ਨਾਲ ਸਮਝ ਆ ਜਾਏ। ਉਹ ਇਹ ਆ ਕਿ ਤੁਹਾਡਾ ਦਿਮਾਗ ਆਪਣੇ ਤੌਰ ਦੇ ਉੱਤੇ ਜਿਹੜੀ ਉਹ ਡਿਵੈਲਪਮੈਂਟ ਉਹਦੀ ਹੋਣੀ ਬਹੁਤ ਜ਼ਰੂਰੀ ਹੈ। ਤੁਹਾਨੂੰ ਕੀ ਸਿਧਾਂਤਾਂ ਦੀ ਸਮਝ ਹੈਗੀ ਆ, ਤੁਹਾਨੂੰ ਓਵਰਆਲ ਪਤਾ ਵੀ ਤੁਸੀਂ ਕੀ ਕਰਨਾ। ਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਐਜ਼ ਅ ਅਸਿਸਟਿਵ ਟੂਲ, ਤੁਹਾਡਾ ਆਪਣਾ ਅਸਿਸਟੈਂਸ ਉਹਦੀ ਲੈ ਕੇ ਤੁਸੀਂ ਸਮਝਣਾ ਚਾਹੋਗੇ, ਅਤੇ ਉਹਦੇ ਤਰੀਕੇ ਦੇ ਨਾਲ ਤੁਹਾਨੂੰ ਬੈਨੀਫੀਸ਼ੀਅਲ ਹੋਏਗੀ। ਨਹੀਂ ਤੇ ਉਹ ਤੋਂ ਬਿਨਾਂ ਤੇ ਰਾਜਕਰਨ ਆਪਣਾ ਸਮਾਂ ਬਰਬਾਦ ਹੀ ਆ। ਉਹਦੇ ਵਿੱਚ ਨਾ ਇੱਕ ਐਗਜ਼ਾਮਪਲ ਆਪਾਂ ਬਾਰ-ਬਾਰ ਲੈਂਦੇ ਹੁੰਦੇ ਹਾਂ, ਉਹ ਫਿਰ ਮੈਂ ਇੱਥੇ ਲੈ ਲੈਂਦਾ ਕਿ
ਬਾਈਸਾਈਕਲ ਦੇ ਵਾਂਗੂ ਆ ਵੀ ਬਾਈਸਾਈਕਲ ਪਹਿਲਾਂ ਬੰਦੇ ਤੁਰਦੇ ਹੁੰਦੇ ਸੀ, ਫਿਰ ਬਾਈਕ ਆ ਗਏ, ਹਨਾ, ਸਾਈਕਲ ਆ ਗਏ ਜਿਹਨੂੰ ਕਹਿੰਦੇ ਆ। ਤੇ ਇਹ ਆ ਵੀ ਸਾਈਕਲ ਦੇ ਉੱਤੇ ਬੈਠ ਕੇ ਤੁਸੀਂ ਸਪੀਡ ਦੇ ਨਾਲ ਤੇ ਚੱਲ ਜਾਂਦੇ ਹੋ, ਪਰ ਤੁਸੀਂ ਜਾਣ ਕਿੱਧਰ ਡਏ ਹੋ ਬਹੁਤ ਮੈਟਰ ਕਰਦਾ। ਤੁਹਾਡੀ ਡੈਸਟੀਨੀ ਕੀ ਆ, ਤੁਸੀਂ ਕਿਹੜੇ ਪਾਸੇ ਨੂੰ ਜਾ ਰਹੇ ਹੋ। ਸੋ ਉਹ ਕਿਹੜੇ ਪਾਸੇ ਨੂੰ ਜਾਣ ਵਾਲਾ ਤੁਹਾਨੂੰ ਜਿਹੜੀ ਚੀਜ਼ ਹੈ ਤੁਹਾਡੇ ਐਥਿਕਸ ਤੋਂ ਮਿਲਣਾ ਵਾ, ਤੁਹਾਡੇ ਕਲਚਰ ਤੋਂ ਮਿਲਣਾ ਵਾ, ਤੁਹਾਡੇ ਓਨੈਸਟੀ ਚੋਂ ਮਿਲਣਾ ਵਾ, ਹਨਾ। ਤੇ ਇਸ ਲਈ ਆਪਾਂ ਜਿਹੜੇ ਖਾਲਸਾ ਸਕੂਲ ਫਰੀਮਾਉਂਟ ਦੇ ਵਿੱਚ ਜਿਹੜੀ ਅਸੀਂ ਇਹ ਕਲੱਬ ਦੇ ਪਹਿਲਾ ਬੈਚ ਪਾਸ ਆਊਟ ਕੀਤਾ, ਉਹਦੇ 'ਚ 2 ਕਲਾਸਾਂ ਇੱਦਾਂ ਦੀਆਂ ਸੀ। ਇੱਕ ਸੀ ਐਥਿਕਸ, ਇਹ ਐਥਿਕਸ ਇਨ AI, ਤੇ ਦੂਸਰੀ ਸੀ ਵੀ ਸਿੱਖ ਵੈਲਿਊਜ਼ ਇਨ AI। ਸਰਬੱਤ ਦੇ ਭਲੇ ਵਾਲੀ ਗੱਲ ਹੈਗੀ ਆ, ਤੁਸੀਂ ਇਹ ਐਥਿਕਸ ਹਨਾ ਜਦੋਂ ਤੁਸੀਂ ਲੈ ਕੇ ਆਉਂਦੇ ਹੋ। ਸੋ 13 ਸਾਲ ਦੀ ਕਲਾਸ ਵੀ ਆਪਾਂ ਤਾਂ ਰੱਖੀ ਕਿ ਜਿਹੜੇ ਛੋਟੇ ਬੱਚੇ ਹੈਗੇ ਆ ਉਹਨਾਂ ਨੂੰ ਥੋੜ੍ਹੀ ਜਿਹੀ ਆਪਣੀ ਜਿਹੜੀ ਕਾਪੀ ਪੈਨ ਦੇ ਉੱਤੇ, ਪੈਨ ਪੈਨਸਿਲਾਂ ਦੇ ਉੱਤੇ ਜਿਹੜੀ ਡਰਾਇੰਗ ਆ ਉਹਨਾਂ ਦੀ ਇਮੈਜੀਨੇਸ਼ਨ ਉਹ ਥੋੜ੍ਹੀ ਵੱਧ ਤੋਂ ਵੱਧ ਗਰੋ ਹੋ ਜਾਏ। ਤੇ 13 ਕੁ ਸਾਲ ਤੋਂ ਬਾਅਦ ਹੈ ਨਾ ਮਿਡਲ ਸਕੂਲ ਤੋਂ ਹਾਈ ਸਕੂਲ ਦੀ ਟ੍ਰਾਂਜੀਸ਼ਨ ਦਾ ਟਾਈਮ ਹੁੰਦਾ, ਟੀਨਏਜ ਦਾ ਵੀ ਟਾਈਮ ਹੁੰਦਾ। ਤੇ ਉਹਦੇ ਵਿੱਚ ਇਹ ਆ ਵੀ ਉਹ ਸਾਨੂੰ ਆਪਣੇ ਓਪੀਨੀਅਨ ਦੇ ਅਕੋਰਡਿੰਗਲੀ, ਹੈ ਨਾ, ਕੋਈ ਹਾਰਡ ਐਂਡ ਫਾਸਟ ਆਪਾਂ ਕੋਲ ਡੇਟਾ ਨਹੀਂ ਹੈਗਾ, ਪਰ ਓਪੀਨੀਅਨ ਦੇ ਅਕੋਰਡਿੰਗਲੀ ਥੋੜ੍ਹੀ ਬਹੁਤੀ, ਹੈ ਨਾ, ਰਿਸਰਚ ਦੇ ਅਕੋਰਡਿੰਗਲੀ ਇੰਨੀ ਕੁ ਉਮਰ ਥੋੜ੍ਹੀ ਜਿਹੀ ਐਕਸਪੋਜਰ ਨੂੰ ਠੀਕ ਆ। ਉਹਦੇ ਤੋਂ ਪਹਿਲਾਂ ਇਹ ਆ ਵੀ ਉਹਨਾਂ ਨੂੰ ਜਿਹੜੀਆਂ ਰੱਜ ਕੇ ਐਥਿਕਸ, ਵੈਲਿਊਜ਼, ਫੈਮਿਲੀ ਵੈਲਿਊਜ਼, ਤੇ ਖਾਸ ਤੌਰ 'ਤੇ ਆਪਾਂ, ਹੈ ਨਾ, ਪੰਜਾਬ ਤੋਂ ਉਸ ਖਿੱਤੇ ਨੂੰ ਬਿਲੋਂਗ ਕਰਦੇ ਹਾਂ ਜਿੱਥੇ ਸਰਬੱਤ ਦੇ ਭਲੇ ਦੀ ਗੱਲ ਹੁੰਦੀ ਆ, ਉਹ ਜਿਹੜੀਆਂ ਚੀਜ਼ਾਂ ਨੂੰ ਉਹਨੂੰ ਉਹ ਤੋਂ ਪਹਿਲਾਂ ਆਪਾਂ ਨੂੰ ਇਹ ਚੀਜ਼ ਜਿਹੜੀ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ ਜੀ। ਜਾਂਦੇ ਇੰਦਰਜੀਤ ਸਿੰਘ ਜੀ, ਤੁਸੀਂ ਕੀ? ਹਾਂਜੀ, ਨਹੀਂ, ਆਈ ਥਿੰਕ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਕਵਰ ਕੀਤਾ ਹਰਵਿੰਦਰ। ਤੇ ਜਿਹੜੀ ਤੁਸੀਂ ਅਸਿਸਟੈਂਟ ਵਾਲੀ ਗੱਲ ਕੀਤੀ ਉਹ ਬਿਲਕੁਲ ਸਹੀ ਆ। ਸੋ AI ਨੂੰ ਐਜ਼ ਐਨ ਅਸਿਸਟੈਂਟ ਆਪਾਂ ਨੂੰ ਵਰਤਣਾ ਚਾਹੀਦਾ, ਨਾਟ ਐਜ਼ ਅ ਪ੍ਰਾਇਮਰੀ ਸੋਰਸ ਆਫ ਕਿ ਬਈ ਇਹੀ ਹੈ ਜੋ ਇਹਨੇ ਕਹਿਤਾ, ਅੱਖਾਂ ਬੰਦ ਕਰਕੇ ਆਪਾਂ ਉਸ ਚੀਜ਼ ਨੂੰ ਅੱਗੇ ਕਰਤਾ। ਹੁਣ ਕਈ ਵਾਰੀ ਹੁੰਦਾ ਕੀ ਹੈ ਕਿ ਜੋ AI ਨੇ ਲਿਖਤਾ ਬੱਚੇ ਉਹੀ ਦੀ ਉਹੀ ਕਾਪੀ ਪੇਸਟ ਕਰਕੇ ਅੱਗੇ ਕਰ ਦਿੰਦੇ ਆ। ਅੱਧੀ ਤੋਂ ਜ਼ਿਆਦਾ ਆਪਾਂ ਨੂੰ ਪਤਾ ਹੈ ਕਿ AI ਜਦੋਂ ਇਨਫੋਰਮੇਸ਼ਨ ਸਮਟਾਈਮ ਇਟਸ ਨਾਟ ਟਰੂ, ਹੈ ਨਾ, ਕਿਉਂਕਿ ਉਹ ਆਪਣੇ ਤੋਂ ਵੀ ਇਨਫੋਰਮੇਸ਼ਨ ਬਹੁਤ ਬਣਾ ਲੈਂਦੀ ਹੈ AI। ਸੋ ਉਹਨੂੰ ਪ੍ਰੂਫ ਰੀਡ ਕਰਨਾ, ਉਹਦੀ ਰਿਸਰਚ ਕਰਨੀ ਕਿ ਵੀ AI ਜਿਹੜੀ ਆ ਉਹ ਇਨਫੋਰਮੇਸ਼ਨ ਸਾਨੂੰ ਸਹੀ ਵੀ ਦੇ ਰਹੀ ਹੈ ਕਿ ਨਹੀਂ ਦੇ ਰਹੀ। ਸੋ ਉਹਦੇ ਵਾਸਤੇ ਤੁਹਾਨੂੰ ਬੇਸਿਕ ਲਰਨਿੰਗ ਬਹੁਤ ਜ਼ਰੂਰੀ ਹੈ ਜਿਹੜੀ ਸਕੂਲ, ਕਾਲਜਿਸ ਤੇ ਯੂਨੀਵਰਸਿਟੀਜ਼ ਤੋਂ ਮਿਲਣੀ ਹੈ ਜੀ। ਸੋ ਇਸ ਕਰਕੇ ਇਸ ਚੀਜ਼ ਨੂੰ ਜਿਹੜਾ ਐਜ਼ ਅ ਅਸਿਸਟੈਂਟ ਯੂਜ਼ ਕਰੋ। ਤੇ ਯਾ ਸੋ ਉੱਦਾਂ ਆਪਣੀ ਕਮਿਊਨਿਟੀ ਨੂੰ ਵੀ ਵਾਸਤੇ ਵੀ ਬੈਟਰ ਹੈ ਜੀ। ਬਹੁਤ ਬਹੁਤ ਸ਼ੁਕਰੀਆ ਇੰਦਰਜੀਤ ਸਿੰਘ ਜੀ, ਬਹੁਤ ਬਹੁਤ ਸ਼ੁਕਰੀਆ ਹਰਵਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਪੰਜਾਬੀ ਟੈਕ ਟਾਕ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਇੱਕ ਜਿਹੜਾ ਨਵਾਂ ਪਰਸਪੈਕਟਿਵ ਆ AI ਨੂੰ ਲੈ ਕੇ, ਕਿੱਦਾਂ ਜ਼ਿੰਦਗੀਆਂ 'ਤੇ ਅਸਰ ਪਾ ਰਿਹਾ, ਬੱਚਿਆਂ ਦੇ ਉੱਤੇ ਕਿੱਦਾਂ ਆ, ਕਿਵੇਂ ਸਾਰੀਆਂ ਚੀਜ਼ਾਂ ਅਨਫੋਲਡ ਹੋ ਰਹੀਆਂ, ਉਸ ਦੇ ਬਾਰੇ ਡਿਸਕਸ਼ਨ ਕੀਤੀ। ਬਹੁਤ ਬਹੁਤ ਸ਼ੁਕਰੀਆ, ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ।